वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 24 अप्रैल 2023 11 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਾਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲ ਫਲਬਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਵੀਕਐਂਡ ਦੇ ਹਵਾਲੇ ਨਾਲ ਔਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਵਿਊਅਰਸ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਅਮਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਅੱਜ ਲੱਗ ਰਿਹਾ ਹੈ ਕਿ ਹਕੂਮਤ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਗੀ ਲੱਗਦੀ ਹੈ ਔਰ ਅੰਮ੍ਰਿਤਪਾਲ ਸਿੰਘ ਜੀ ਦੀ ਗ੍ਰਿਫਤਾਰੀ ਨਾਲ ਹੁਣ NSA ਲਾ ਕੇ ਕਿੰਨੇ ਮਹੀਨੇ ਜਾਂ ਸਾਲ ਅੰਦਰ ਬਿਠਾਈ ਰੱਖਣ ਅਤੇ ਬਾਹਰ ਬੈਠਿਆਂ ਤੇ ਪਾਬੰਦੀਆਂ ਲਾ ਦਿੱਤੀਆਂ ਨੇ ਕਰੜਾ ਸੁਨੇਹਾ ਦੇ ਦਿੱਤਾ ਹੈ ਜੇ ਹੁਣ ਬੋਲੇ ਤਾਂ ਅਸੀਂ ਸਿੱਧਾ ਜੇਲੀ ਸੁੱਟਾਂਗੇ। ਸੋ ਹੁਣ ਅਗਾਂਹ ਕੀ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਸਰੀ ਕੈਨੇਡਾ ਦੇ ਵਿੱਚ ਜੋ ਨਗਰ ਕੀਰਤਨ ਹੋਇਆ ਭਾਰੀ ਇਕੱਠ ਹੋਇਆ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਪ੍ਰੈਲ ਦਾ ਜਿਹੜਾ ਮਹੀਨਾ ਹੈ ਖਾਲਿਸਤਾਨ ਦੇ ਸੰਘਰਸ਼ ਦੀ ਆਵਾਜ਼ ਨੂੰ ਦੁਬਾਲਾ ਕਰਨ ਵਿੱਚ ਬਹੁਤ ਸਹਾਈ ਹੋਇਆ ਹੈ ਔਰ ਦੁਨੀਆ ਭਰ ਵਿੱਚ ਨਿਕਲੇ ਨਗਰ ਕੀਰਤਨਾਂ ਅਤੇ ਸਿੱਖ ਡੇ ਪਰੇਡ ਵਿੱਚ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਪੂਰੀ ਤਰ੍ਹਾਂ ਹਾਵੀ ਰਿਹਾ ਔਰ ਬੀਤੇ ਸੈਟਰਡੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਨਿਕਲੀ ਸਿੱਖ ਡੇ ਪਰੇਡ ਜਿਹੜੀ ਯਾਦਗਾਰੀ ਜਿਹੜੀ ਹੋ ਨਿਬੜੀ ਹੈ ਜਦੋਂ ਕਿ ਸਰਕਾਰੀ ਅੰਕੜਿਆਂ ਅਨੁਸਾਰ 7 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਸਮੁੱਚਾ ਜਿਹੜਾ ਨਗਰ ਕੀਰਤਨ ਖਾਲਿਸਤਾਨੀ ਝੰਡਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਔਰ ਫਿਜ਼ਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਬੇਸ਼ੱਕ ਅਜੇ ਥੋੜੀ ਦੇਰ ਪਹਿਲਾਂ ਹੀ ਸਰੀ ਔਰ ਸੀਐਟਲ ਤੋਂ ਹੁੰਦਾ ਵਾਪਸ ਮੁੜਿਆ ਪਰ ਇੱਥੇ ਬੈਠਿਆਂ ਵੀ ਮੇਰੇ ਕੰਨਾਂ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਔਰ ਵੈਸੇ ਵੀ ਹਾਲਾਂ ਬਹੁਤ ਵਾਰ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਦੁਹਰਾਉਂਦੇ ਹਾਂ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਿ ਬਹੁਤ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਪਰ ਉਹ ਜਿੰਨਾ ਮਰਜ਼ੀ ਤੁਸੀਂ ਉਸ ਨੂੰ ਬਿਆਨੋ ਉਨੀਆਂ ਸ਼ੋਭਨੀਕ ਨਹੀਂ ਹੋ ਸਕਦੀਆਂ ਜਦੋਂ ਤੱਕ ਤੁਸੀਂ ਉਸ ਦਾ ਹਿੱਸਾ ਨਹੀਂ ਬਣਦੇ ਜਾਂ ਉਹਨਾਂ ਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਦੇ ਜਾਂ ਕੰਨਾਂ ਨਾਲ ਨਹੀਂ ਸੁਣਦੇ ਜਾਂ ਆਪਣੀ ਮੌਜੂਦਗੀ ਨਾਲ ਉਸ ਦਾ ਅਹਿਸਾਸ ਨਹੀਂ ਕਰਦੇ। ਔਰ ਜ਼ਾਹਰ ਹੈ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੈ ਡਾਇਸਪੋਰਾ ਸਿੱਖਾਂ ਦੀ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਵੀਰ ਅਮਨਦੀਪ ਸਿੰਘ ਟੋਰਾਂਟੋ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਕਿਉਂਕਿ ਜ਼ਾਹਰ ਹੈ ਕਿ ਇਸ ਵੀਕਐਂਡ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਐਕਟੀਵਿਟੀਜ਼ ਚੱਲ ਰਹੀਆਂ ਸਨ ਕਿਉਂਕਿ ਅਪ੍ਰੈਲ ਦਾ ਸਾਰਾ ਮਹੀਨਾ ਹੀ ਕੰਟੀਨਿਊਟੀ ਰਹਿੰਦੀ ਹੈ। ਆਉਣ ਵਾਲੇ ਸੈਚਰਡੇ ਸਾਡੇ ਨਿਊਯਾਰਕ ਦੇ ਵਿੱਚ ਸਿੱਖ ਡੇ ਪੈਰੇਡ ਹੈ ਜਿਹੜੀ ਐਕਸਕਲੂਸਿਵਲੀ ਖਾਲਿਸਤਾਨੀ ਪੈਰੇਡ ਹੁੰਦੀ ਹੈ ਲੇਕਿਨ ਇਸ ਸਭ ਦੇ ਚੱਲਦਿਆਂ ਜਿਹੜੀ ਖਬਰ ਸੈਚਰਡੇ
ਜਦੋਂ ਹੀ ਨਗਰ ਕੀਰਤਨ ਦੀ ਉੱਥੇ ਸਮਾਪਤੀ ਹੁੰਦੀ ਹੈ ਔਰ ਅਸੀਂ ਵਾਪਸ, ਅਜੇ ਸਮਾਪਤੀ ਦਾ ਕੀ ਹੈ, ਲੱਖਾਂ ਲੋਕ ਸੜਕਾਂ ਤੇ ਹੀ ਸਨ, ਪਰ ਉਹ ਆਪਣਾ ਇੱਕ ਸਿਰਾ ਆਪਣੇ ਐਂਡ ਤੇ ਪਹੁੰਚ ਚੁੱਕਾ ਸੀ ਔਰ ਅਜੇ ਦੂਸਰਾ ਜਿਹੜਾ ਉਹ ਸਾਰਾ ਸ਼ਹਿਰ ਹੀ ਜਿਹੜਾ ਐਂ ਲੱਗਦਾ ਸੀ ਕਿ ਭਾਈ ਸਿੱਖਾਂ ਨੇ ਟੇਕ ਓਵਰ ਕਰ ਲਿਆ। ਉਦੋਂ ਕੀ ਇਹ ਖਬਰ ਸਾਨੂੰ ਰਾਹ ਦੇ ਵਿੱਚ ਮਿਲੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜ਼ਿਲ੍ਹਾ ਮੋਗਾ ਦੇ ਰੋਡਾ ਪਿੰਡ, ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜੱਦੀ ਪਿੰਡ ਹੈ ਔਰ ਜਿੱਥੇ ਉਹਨਾਂ ਦੇ ਜਨਮ ਸਥਾਨ ਦੇ ਉੱਤੇ ਬਹੁਤ ਖੂਬਸੂਰਤ ਜਿਹੜਾ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੋਇਆ। ਔਰ ਇਸ ਗੁਰਦੁਆਰਾ ਸਾਹਿਬ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਇਸ ਦੇ ਲਈ ਗੁਰਦੁਆਰਾ ਸਾਹਿਬ ਦੀ ਬਣਤਰ ਵੇਲੇ ਕਿਹਾ ਗਿਆ ਸੀ ਕਿ ਭਾਈ ਹਰ ਪਾਸਿਓਂ ਜਿਹੜੀਆਂ ਇੱਟਾਂ ਨੇ ਉਹ ਥਾਂ ਥਾਂ ਤੋਂ ਲਿਆ ਕੇ ਲੱਗਣ ਔਰ ਕਿਉਂਕਿ ਜਿਸ ਸੰਘਰਸ਼ ਨੂੰ ਸੰਤਾਂ ਨੇ ਵਿੱਢਿਆ ਔਰ ਜਿਹੜੀ ਵੰਗਾਰ ਉਹਨਾਂ ਨੇ ਕੌਮ ਨੂੰ ਗੁਲਾਮੀ ਦੇ ਸੰਗਲ ਕੱਟਣ ਦੀ ਪਾਈ, ਜੇ ਉਹਨਾਂ ਦੀ ਯਾਦ ਕੁਝ ਬਣ ਰਿਹਾ ਤਾਂ ਮੈਨੂੰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਇੱਕ ਵਾਰ ਇੱਕ ਕਮੈਂਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਜੀ ਜਦੋਂ ਅੰਮ੍ਰਿਤਸਰ ਔਰ ਤਰਨਤਾਰਨ ਗੁਰਦਾਸਪੁਰ ਦੇ ਇਲਾਕੇ ਚੋਂ ਇੱਟਾਂ ਜਿਹੜੀਆਂ ਨੇ ਉਹ ਲਿਜਾ ਰਹੇ ਸੀ ਟਰਾਲੀਆਂ ਦੇ ਵਿੱਚ, ਤੇ ਨੇੜੇ ਜੇ ਪਹੁੰਚ ਕੇ, ਕਿਉਂਕਿ ਰਸਤੇ ਤਾਂ ਉਹਨਾਂ ਨੇ ਜਦੋਂ ਮੋਗੇ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਲੋਕਲ ਕਿਸੇ ਨੂੰ ਪੁੱਛਿਆ ਕਿ ਰੋਡੇ ਪਿੰਡ ਨੂੰ ਕਿਹੜਾ ਰਸਤਾ ਜਾਂਦਾ, ਤਾਂ ਉਹਨੇ ਕਿਹਾ ਵੀ ਭਾਈ ਕਿਵੇਂ ਤੁਸੀਂ ਜਿਹੜਾ ਕੀ ਕਰਨ ਜਾਣਾ? ਕਹਿੰਦਾ ਜੀ ਨਹੀਂ, ਉੱਥੇ ਸੰਤਾਂ ਦੀ ਯਾਦ 'ਚ ਗੁਰਦੁਆਰਾ ਬਣ ਰਿਹਾ ਤੇ ਅਸੀਂ ਉੱਥੇ ਇੱਟਾਂ ਜਿਹੜੀਆਂ ਨੇ ਆਪਣੇ ਲੈ ਕੇ ਆਏ ਆ ਕਿ ਉੱਥੇ ਇੱਟਾਂ ਲੱਗੇ। ਤਾਂ ਕਹਿੰਦਾ ਵੀ ਉਸ ਬਾਬੇ ਨੇ ਕਿਹਾ ਓਏ ਅੱਧਾ ਮਾਝੇ ਦੀ ਜਵਾਨੀ ਤੁਸੀਂ ਮਰਵਾ ਲਈ ਪਰ ਅਜੇ ਵੀ ਤੁਸੀਂ ਟਲਦੇ ਨਹੀਂ ਹੋ, ਅਜੇ ਵੀ ਉਸ ਰਸਤੇ ਤੇ ਤੁਰੇ ਹੋਏ ਹੋ। ਤਾਂ ਮੈਨੂੰ ਇਹ ਖਿਆਲ ਆ ਰਿਹਾ ਸੀ, ਮੈਂ ਕਿਹਾ ਕਿ ਇਹ ਸੱਚਮੁੱਚ ਹੀ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਕਿ ਉਹਨਾਂ ਨੇ ਜਿੱਥੇ ਵਾਰਿਸ ਪੰਜਾਬ ਦੇ ਮੁਖੀ ਦੇ ਤੌਰ ਤੇ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਔਰ ਉਹਨਾਂ ਨੇ ਆਲਮੋਸਟ 18 ਮਾਰਚ ਤੋਂ ਜਿਹੜਾ ਚੇਜ਼ ਇੱਕ ਪਾਸੇ ਬੇਸ਼ੱਕ ਇਸ ਨੂੰ ਕੈਟ ਐਂਡ ਮਾਊਸ ਗੇਮ ਵੀ ਕਿਹਾ ਜਾ ਰਿਹਾ ਸੀ, ਲੇਕਿਨ ਦੂਸਰੇ ਪਾਸੇ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੋ ਪੁਲਿਸ ਦਾ ਜਾਂ ਏਜੰਸੀਆਂ ਦਾ ਨਿਸ਼ਾਨਾ ਸੀ ਉਹ ਜਲੀਲ ਕਰਕੇ ਫੜਨਾ ਜਾਂ ਕੋਈ ਇਸ ਕਿਸਮ ਦਾ ਹੋਰ ਕਾਰਾ ਕਰਕੇ ਕਿਸੇ ਹੋਰ ਖਾਤੇ 'ਚ ਪਾਉਣਾ। ਪਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਅੰਦਾਜ਼ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀ ਚੋਇਸ ਦੀ ਥਾਂ ਦੇ ਉੱਤੇ ਔਰ ਆਪਣਾ ਮੈਸੇਜ ਜਿਹੜਾ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਉਹਨਾਂ ਨੇ ਆਪਣਾ ਜਿਵੇਂ ਜੋ ਖਬਰਾਂ ਆਈਆਂ ਨੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਸੰਗਤ ਨੂੰ ਉਹਨਾਂ ਨੇ ਸੰਬੋਧਨ ਜਿਹੜਾ ਉਹਨਾਂ ਦਾ ਕੁਝ ਮਿੰਟਾਂ ਦਾ ਸੰਬੋਧਨ ਹੈ ਉਹਦੇ 'ਚ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ, ਸਤਿਗੁਰਾਂ ਦਾ ਸ਼ੁਕਰਾਨਾ ਕੀਤਾ, ਸਟੇਟ ਨੂੰ ਫਿਰ ਵਾਰਨਿੰਗ ਦਿੱਤੀ ਔਰ ਆਪਣਾ ਜਿਹਦਾ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ, ਔਰ ਫਿਰ ਉਹਨਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਸੋ ਇਹ ਖਬਰ ਇੱਥੋਂ ਦੇ ਸਾਡੇ ਸੈਚਰਡੇ ਸ਼ਾਮ ਤੱਕ ਜਿਹੜੀ ਹੈ ਉਹ ਸਾਰੇ ਪਾਸੇ ਘੁੰਮ ਗਈ ਸੀ ਔਰ ਫਿਰ ਅਗਲੇ ਦਿਨ ਜਿਹੜੀ ਦੂਸਰੀਆਂ ਡਿਬੇਟਸ ਉਸ ਨਾਲ ਘੁੰਮ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਸਰੈਂਡਰਡ ਔਰ ਅਰੈਸਟਡ, ਪੁਲਿਸ ਦਾ ਦਾਵਾ ਕੁਛ ਹੋਰ, ਜਸਵੀਰ ਸਿੰਘ ਰੋਡੇ ਜਿਨ੍ਹਾਂ ਦਾ ਉਹ ਪਿੰਡ ਵੀ ਹੈ ਔਰ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਦਸਤਾਰਬੰਦੀ ਵੀ ਹੋਈ ਸੀ। ਹਾਲਾਂਕਿ ਉਹਨਾਂ ਦੀਆਂ ਕੁਝ ਗੱਲਾਂ ਹਮੇਸ਼ਾ ਹੀ ਸ਼ੱਕ ਦੇ ਜਿਹੜਾ ਦਾਇਰੇ 'ਚ ਹੀ ਆਉਂਦੀਆਂ ਨੇ, ਉਹਨਾਂ ਦੀ ਵੀ ਬਿਆਨਬਾਜ਼ੀ ਔਰ ਫਿਰ ਪੁਲਿਸ ਨੇ ਕੀ ਕਿਹਾ, ਪੋਲੀਟੀਕਲ ਲੀਡਰਾਂ ਨੇ ਕੀ ਕਿਹਾ, ਦੂਸਰਾ ਕੀ ਕਿਹਾ, ਪਰ ਇਹ ਵੀ ਆਇਆ ਵੀ ਨਾਲ ਦੀ ਨਾਲ ਜਹਾਜ਼ ਜਿਵੇਂ ਤਿਆਰ ਖੜਾ ਸੀ ਫੌਰਨ ਨੂੰ ਡਿਬਰੂਗੜ੍ਹ ਜਿਹੜਾ 2800 ਕਿਲੋਮੀਟਰ ਹੈ ਪੰਜਾਬ ਤੋਂ, ਉਸ ਜੇਲ੍ਹ 'ਚ ਭੇਜ ਦਿੱਤਾ ਗਿਆ, NSA ਲਾ ਦਿੱਤਾ ਗਿਆ। ਹੁਣ ਭਾਈ ਅਮਨਦੀਪ ਸਿੰਘ ਜਿਨ੍ਹਾਂ ਨੇ ਸਪਾਂਸਰ ਅੱਜ ਦੇ ਪ੍ਰੋਗਰਾਮ ਨੂੰ ਕੀਤਾ, ਜ਼ਾਹਰ ਹੈ ਵੀ ਇਹ ਸਾਰੇ ਵਰਤਾਰੇ ਦੇ ਉੱਤੇ ਆਪੋ ਆਪਣੇ ਅੰਦਾਜ਼ ਦੇ ਵਿੱਚ ਸਿੱਖ ਹਲਕਿਆਂ 'ਚ, ਪੰਥਕ ਹਲਕਿਆਂ 'ਚ ਤਾਂ ਇੱਕ ਪਾਸੇ ਰਿਲੀਫ ਵੀ ਹੈ ਕਿ ਵੀ ਘੱਟੋ ਘੱਟ ਜਿਵੇਂ ਇਹ ਸੀ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਜਲੀਲ ਕਰਨਗੇ ਉਸ ਅੰਦਾਜ਼ 'ਚ ਉਹ ਪਾਰਟ ਓਵਰ ਹੋਇਆ। ਇੱਕ ਉਹ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਨਹੀਂ ਉਹ ਤਾਂ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਹੋਇਆ ਜਾਂ ਬਣਾ ਦੇਣਗੇ, ਜਾਂ ਦੂਜੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਜ਼ਾਹਰ ਹੈ ਸ਼ਾਮਲ ਹੈ, ਜਿਵੇਂ ਉਹਨਾਂ ਦੇ ਮਾਤਾ ਜੀ ਨੇ ਔਰ ਚਾਚਾ ਜੀ ਨੇ, ਜਾਂ ਜਿਹਨੂੰ ਸਾਈ ਆਫ ਰਿਲੀਫ ਕਹਿੰਦੇ ਨੇ ਕਿ ਭਾਈ ਚਲੋ ਅਸੀਂ ਹੁਣ ਕਾਨੂੰਨੀ ਚਾਰਾਜੋਈ ਕਰਾਂਗੇ, ਉਹਨਾਂ ਦਾ ਵੀ ਪਾਰਟ ਹੈ। ਤੀਸਰਾ ਜਿਹੜੇ ਸਾਜ਼ਿਸ਼ੀ ਥਿਊਰੀਆਂ ਦੇ ਵਿੱਚ ਹਮੇਸ਼ਾ ਯਕੀਨ ਕਰਦੇ ਨੇ ਉਹ ਆਪਣੀ ਖੇਡ ਦੇ ਉੱਤੇ ਲੱਗੇ ਹੋਏ ਨੇ ਜੀ, ਪੁਲਿਸ ਦੇ ਕੋਲ ਹੀ ਸੀ, ਕੀ ਡਰਾਮਾ ਹੋਇਆ, ਕਿਵੇਂ ਹੋਇਆ, ਰੋਡੇ ਪਿੰਡ ਇੰਨਾ ਵੱਡਾ ਕਿਉਂਕਿ ਉੱਥੇ 18 ਗੁਰਦੁਆਰੇ ਨੇ ਇਕੱਲੇ ਉਸ ਪਿੰਡ 'ਚ, ਕਿੰਨੇ ਹੀ ਉਹਦੇ
ਹੋਰ ਪੰਚਾਇਤਾਂ ਨੇ ਪਿੰਡ ਦੀਆਂ। ਸੋ ਕਾਮਰੇਡੀ ਪ੍ਰਭਾਵ ਵੀ ਹੈ, ਦੂਜੇ ਲੋਕ ਵੀ ਨੇ, ਉਹਨਾਂ ਤੋਂ ਵੀ ਉਸ ਕਿਸਮ ਦੀਆਂ ਬਿਆਨਬਾਜ਼ੀਆਂ ਦੋ ਚਾਰ ਕਿ ਜੀ ਨਹੀਂ ਇੱਥੇ ਤਾਂ ਜਿਹੜਾ ਉਹ ਕੋਈ ਹੋਇਆ ਹੀ ਨਹੀਂ ਹੈ, ਉਹ ਪੁਲਿਸ ਹੀ ਨਾਲ ਲੈ ਕੇ ਆਈ ਹੋਏਗੀ। ਸੋ ਉਹ ਜਿਵੇਂ ਕੰਸਪੀਰੇਸੀ ਥਿਊਰੀ ਵਾਲੇ ਆਪਣੀਆਂ ਜਬਲੀਆਂ ਮਾਰ ਰਹੇ ਨੇ। ਔਰ ਮੇਨ ਮੁੱਖ ਧਾਰਾ ਮੀਡੀਆ ਨੂੰ ਹੁਣ ਉਹਨਾਂ ਨੇ ਉਸ ਚੈਪਟਰ ਨੂੰ ਕਲੋਜ਼ ਕਰਕੇ ਜਿਹੜੀ ਘਟਨਾ ਜਦੋਂ ਅੱਜ ਮੈਂ ਫਲਾਈ ਕਰ ਰਿਹਾ ਸੀ ਸਿਐਟਲ ਤੋਂ, ਔਰ ਮੁੱਖ ਖਬਰ ਕਿ ਮੋਰਿੰਡਾ ਦੇ ਵਿੱਚ ਉਹ ਇਤਿਹਾਸਕ ਗੁਰਦੁਆਰਾ ਜਿਹੜਾ ਕੋਤਵਾਲੀ ਦੇ ਵਿੱਚ, ਜਿੱਥੇ ਜਦੋਂ ਗੰਗੂ ਬਾਹਮਣ ਨੇ ਜਿਹੜਾ ਮੁਖਬਰੀ ਕਰਕੇ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਉਹਨਾਂ ਨੂੰ ਜਿਹੜਾ ਉਹ ਮੋਰਿੰਡੇ ਦੇ ਉਸ ਵੇਲੇ ਦੇ ਪੁਲਿਸ ਮੁਖੀ ਤੱਕ ਪਹੁੰਚ ਕੀਤੀ ਕਿ ਮੇਰੇ ਘਰ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਔਰ ਮਾਤਾ ਜੀ, ਤੇ ਉੱਥੋਂ ਗ੍ਰਿਫਤਾਰ ਕਰਕੇ ਸਾਹਿਬਜ਼ਾਦਿਆਂ ਨੂੰ, ਕਿਉਂਕਿ ਉਹ ਮੋਰਿੰਡਾ ਥਾਣਾ ਸੀ ਉਸ ਪੀਰੀਅਡ 'ਚ ਵੀ, ਔਰ ਉੱਥੇ ਉਹਨਾਂ ਨੂੰ ਇੱਕ ਰਾਤ ਰੱਖਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ ਸਰਹੰਦ ਪਹੁੰਚਾਇਆ ਗਿਆ ਸੀ। ਔਰ ਬੜੀ ਸਟਰਗਲ ਤੋਂ ਬਾਅਦ ਉਹ ਜਿਹੜਾ ਮੋਰਿੰਡਾ ਦਾ ਉਹ ਹੈ ਉਸ ਨੂੰ ਸਿੱਖ ਕੌਮ ਨੇ ਹਾਸਲ ਕਰਕੇ ਉੱਥੇ ਜਿਹੜਾ ਗੁਰਦੁਆਰਾ ਬਣਾਇਆ। ਔਰ ਉਸ ਥਾਂ ਦੇ ਉੱਤੇ ਜਿਹੜੀ ਇੱਕ ਬੇਅਦਬੀ ਦੀ ਘਟਨਾ ਹੀ ਨਹੀਂ, ਕਿਵੇਂ ਦੋ ਪਾਠੀ ਸਿੰਘਾਂ ਨੂੰ ਜਿਹੜਾ ਉਹਨਾਂ ਦੀ ਮਾਰ ਕੁਟਾਈ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਸੋ ਇਹ ਹੈ ਕਿ ਵੀ ਈਵਨ ਇਸ ਸਾਰੀ ਘਟਨਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਦੇ ਉੱਤੇ ਫੌਰਨ ਲਿਡ ਰੱਖ ਦਿੱਤੀ ਗਈ। ਲੇਕਿਨ ਨਾਲ ਦੀ ਨਾਲ ਕਿ ਵੀ ਇਹ ਸਾਰਾ ਇਹਦੇ 'ਚ ਸਰਕਾਰ ਦੀ ਫੇਲਿਅਰ ਕਿੱਥੇ ਲਾਈ ਕਰਦੀ ਹੈ, ਜਿਹੜੇ ਚਮਚਿਆਂ ਨੇ ਇਧਰਲੀਆਂ ਉਧਰਲੀਆਂ ਗੱਲਾਂ ਮਾਰੀਆਂ ਉਹਨਾਂ ਦਾ ਕੀ ਹੈ, ਸਰਕਾਰ ਦੀ ਫੇਲਿਅਰ ਕਿੱਥੇ ਲਾਈ ਕਰਦੀ ਹੈ। ਇਸ ਡਿਬੇਟ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਕਾਰਾ ਕਰਕੇ ਔਰ ਇਸ ਵਾਰ ਉਹਨਾਂ ਨੇ ਉਹ ਮੁਕਾਮ ਚੁਣਿਆ ਇਤਿਹਾਸਕ ਗੁਰਦੁਆਰਾ ਵੀ ਔਰ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨਾਲ ਸੰਬੰਧਿਤ, ਜਿਨ੍ਹਾਂ ਪ੍ਰਤੀ ਫਿਰ ਸੈਂਸਿਟੀਵਿਟੀ ਦਾ ਲੈਵਲ ਤਾਂ ਹਰ ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀ ਗੁਰਬਾਣੀ ਦਾ ਹੀ ਹੋਏ ਹੈ, ਲੇਕਿਨ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਉਸ ਮੋਰਿੰਡਾ ਥਾਣੇ ਦੇ ਆਲੇ ਦੁਆਲੇ ਕੋਤਵਾਲੀ ਹੈ ਉੱਥੇ ਪੀਸਫੁਲ ਉਹਨਾਂ ਨੇ ਸਿਟ ਇਨ ਵੀ ਕੀਤਾ ਹੋਇਆ, ਬਿਆਨਬਾਜ਼ੀਆਂ ਵੀ ਹੋ ਰਹੀਆਂ, ਸਖਤ ਸਜ਼ਾਵਾਂ ਦੇਵਾਂਗੇ, ਦੂਜਾ ਕਰਾਂਗੇ। ਔਰ ਏਜੰਸੀਆਂ ਨੇ ਉਸੇ ਜਿਹੜੀ ਹੈ ਖੇਡ ਦੇ ਮੁਤਾਬਕ ਖਬਰ ਜੇ ਤੁਸੀਂ ਟ੍ਰਿਬਿਊਨ ਤੋਂ ਲੈ ਕੇ PTI ਦੂਸਰੇ ਦੇਖੋ, ਇਹ ਸਿੱਖ ਯੂਥ ਡੈਸੀਕ੍ਰੇਟਡ ਪਹਿਲਾਂ ਹੀ ਜਿਹੜਾ ਇਹ ਦੱਸਣ ਦੇ ਲਈ ਵੀ ਜਿਵੇਂ ਇਹਨਾਂ ਦਾ ਸਿੱਖਾਂ ਨੇ ਆਪ ਹੀ ਆਪਣੇ ਗੁਰੂ ਨੂੰ ਬੇਅਦਬ ਕਰਨਾ ਜਿਹੜਾ ਉਹ ਮਿੱਥਿਆ ਹੋਇਆ। ਇਸ ਤੋਂ ਪਹਿਲਾਂ ਕਿ ਭਾਈ ਉਹ ਬੰਦਾ, ਹਾਲਾਂ ਅਲਟੀਮੇਟਲੀ ਉਹਨੂੰ ਪਾਗਲ ਸਾਬਤ ਕਰਨਗੇ ਜੋ ਉਹਨਾਂ ਦੀ ਖੇਡ ਹੈ, ਪਰ ਮੈਂ ਸਮਝਦਾ ਵੀ ਉਹਨਾਂ ਨੇ ਜਦੋਂ ਕਿ ਇੱਕ ਤਕਲੀਫ ਦੇ ਵਾਕਿਆ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਸਿੱਖ ਕੌਮ ਜਿਸ ਦੇ ਵਿੱਚ ਗਲਤਾਨ ਸੀ, ਉਸ ਤੋਂ ਨਿਕਲਦਿਆਂ ਹੀ ਉਹਨਾਂ ਨੇ ਇੱਕ ਹੋਰ ਵੱਡਾ ਤਕਲੀਫ ਦੇ ਕਾਰਾ ਕਰਕੇ ਜਿਹੜਾ ਸਾਨੂੰ ਇੱਕ ਤੋਂ ਬਾਅਦ ਇੱਕ 'ਚ ਉਲਝਾ ਲਿਆ। ਔਰ ਮੈਂ ਜਦੋਂ 에ਅਰਪੋਰਟ ਤੋਂ ਸਿੱਧਾ ਹੀ ਆਫਿਸ ਆਇਆ ਤਾਂ ਮੈਂ ਆਪਣੇ ਟੀਮ ਮੈਂਬਰਸ ਨੂੰ ਵੀ ਪੁੱਛ ਰਿਹਾ ਸੀ ਕਿ ਵੀ ਇਸ ਵਰਤਾਰੇ ਨੂੰ ਜੋ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਜਾਂ ਜੋ ਚੱਲ ਰਿਹਾ, ਤੇ ਹਰ ਇੱਕ ਨੇ ਕਿਹਾ ਜੀ ਭੰਬਲ ਭੂਸ ਹੈ ਵੀ ਇੰਨੇ ਕੁ ਜਿਹੜੇ ਨੇ ਉਹ ਆਊਟਲੈਟ ਓਪਨ ਕੀਤੇ ਹੋਏ ਨੇ ਕਿ ਕੋਈ ਵੀ ਤੁਸੀਂ ਕਲੀਅਰਲੀ ਕਿਸੇ ਸੀਨ ਨੂੰ ਨਾ ਦੇਖ ਸਕਦੇ ਹੋ ਨਾ ਸਮਝ ਸਕਦੇ ਹੋ। ਤੇ ਮੈਂ ਫਿਰ ਕਿਹਾ, ਮੈਂ ਕਿਹਾ ਜੀ ਭੰਬਲ ਭੂਸਾ ਦਾ ਹੀ ਬਾਹਮਣ ਦਾ ਸਭ ਤੋਂ ਜਿਹੜਾ ਉਹ ਕਾਰਗਰ ਹਥਿਆਰ ਹੈ। ਜੇ ਸਥਿਤੀ ਸਪਸ਼ਟ ਹੋਏ ਫਿਰ ਤਾਂ ਕੋਈ ਇਸ਼ੂ ਹੀ ਨਹੀਂ ਰਹਿੰਦਾ। ਸੋ ਉਹਨਾਂ ਨੇ ਵੀ, ਵੀਰ ਅਮਨਦੀਪ ਸਿੰਘ ਹੋਰਾਂ ਨੇ ਵੀ ਇਹੀ ਇਜ਼ਹਾਰ ਕੀਤਾ ਕਿ ਭਾਈ ਉਹਨਾਂ ਨੇ ਸਟੇਟ ਨੇ ਇੱਕ ਪਾਸੇ ਬਿਨਾਂ ਜਿਹੜਾ ਕੋਈ ਵੀ ਪਹਿਲਾਂ ਚਾਰਜ ਲਾਇਆ ਜਿਸ ਕਿਸਮ ਦੀ ਗੁੰਡਾਗਰਦੀ ਕੀਤੀ, ਯੂਨੀਫਾਰਮਡ ਗੁੰਡੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਦਾ 18 ਮਾਰਚ ਨੂੰ ਜਿਸ ਕਿਸਮ ਦਾ ਜਲੰਧਰ ਆਪਰੇਸ਼ਨ ਦੇ ਨਾਂ ਥੱਲੇ ਧਾਵਾ ਬੋਲਿਆ ਗਿਆ, ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਥਾਂ ਥਾਂ ਤੋਂ ਨੌਜਵਾਨ ਚੁੱਕੇ ਗਏ, ਮਾਤਾਵਾਂ ਭੈਣਾਂ, ਔਰ ਅਸੀਂ ਲਾਸਟ ਪ੍ਰੋਗਰਾਮ ਜਿਹੜਾ ਥਰਸਡੇ ਕੀਤਾ ਅਸੀਂ ਵੰਗਾਰ ਵੀ ਪਾਈ ਸੀ ਕਿ ਬੱਚੀ ਕਿਰਨਦੀਪ ਕੌਰ ਸਿੰਘਣੀ ਭਾਈ ਅੰਮ੍ਰਿਤਪਾਲ ਸਿੰਘ, ਜਿਵੇਂ ਉਹਨਾਂ ਨੂੰ 4-5 ਘੰਟੇ ਬਿਠਾ ਕੇ ਜ਼ਲੀਲ ਕਰਕੇ ਔਰ ਵਾਪਸ ਮੋੜਿਆ ਗਿਆ, ਇਹਦੇ ਬਾਵਜੂਦ ਕਿ ਉਹਨਾਂ ਕੋਲ ਪੂਰੇ ਡਾਕੂਮੈਂਟ ਸੀ। ਔਰ ਇਹ ਸਾਰੇ ਟੈਸਟਿੰਗ ਆਫ ਵਾਟਰ ਹੀ ਚੱਲ ਰਿਹਾ, ਔਰ ਹੁਣ ਵਾਪਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਘਟਨਾਕ੍ਰਮ ਫਿਰ ਇੱਕ ਨਵੇਂ ਅੰਦਾਜ਼ ਦੇ ਵਿੱਚ, ਅਜੇ ਤਾਂ ਇੱਕ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਲੱਗਾ ਹੋਇਆ ਤੇ ਉਹਨਾਂ ਨੇ ਹੋਰ ਕਿੰਨੇ ਬੰਦੀ ਬਣਾ ਕੇ ਹੁਣ 9-10 NSA ਦੇ ਥੱਲੇ ਧੱਕ ਦਿੱਤੇ ਨੇ। ਇੱਕ ਜਿਹੜਾ ਬਹਿਬਲ ਕਲਾਂ ਔਰ ਬਰਗਾੜੀ ਬੇਅਦਬੀ ਦੇ ਇਨਸਾਫ ਲੈਣ ਲਈ ਲੱਗਾ ਹੋਇਆ 2015 ਤੋਂ ਹੁਣ ਆਲਮੋਸਟ 8 ਸਾਲ ਬਾਅਦ ਇਹ ਜਿਹੜਾ ਇਤਿਹਾਸਕ ਗੁਰਦੁਆਰਾ ਕੋਤਵਾਲੀ ਦੇ ਵਿੱਚ ਮੋਰਿੰਡੇ 'ਚ ਇਹ ਵਾਕਿਆ ਤੋਂ ਬਾਅਦ
ਹੁਣ ਇਹਦੇ ਲਈ ਮੋਰਚਾ ਲੱਗੇਗਾ ਕਿ ਜੀ ਅਸੀਂ ਇਨਸਾਫ ਲੈਣਾ ਹੈ। ਪਰ ਇਹ ਸਾਰਾ ਸਿਲਸਿਲਾ ਜਦੋਂ ਤੁਸੀਂ ਦੇਖਦੇ ਹੋ, ਇੱਕ ਤੋਂ ਬਾਅਦ ਇੱਕ ਤੁਹਾਨੂੰ ਉਲਝਾਣਾ, ਤੁਹਾਨੂੰ ਹੀਣਾ ਕਰਨਾ, ਤੁਹਾਨੂੰ ਦੱਸਣਾ ਤੁਸੀਂ ਬੇਵਸ ਹੋ, ਤੁਹਾਨੂੰ ਸਾਹ-ਸਤਹੀਣ ਕਰਨਾ, ਇਹ ਸਾਰਾ ਵਰਤਾਰਾ ਉੱਥੇ ਲਗਾਤਾਰਤਾ ਨਾਲ ਵਾਪਰ ਰਿਹਾ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਆਪਣੇ ਹੀ ਜਿਹੜੇ ਨੇ ਉਹ ਜਿਹੜਾ ਤਾਂਡਵ ਨਾਚ ਕਰ ਰਹੇ ਨੇ, ਉਹ ਬਾਦਲ ਅਕਾਲੀ ਦਲ ਹੋਏ ਔਰ ਉਹ ਜਿਹੜਾ ਬਦ ਕਲਾਮ ਔਰ ਬਦ ਇਖਲਾਕ ਔਰ ਬਦ ਜ਼ੁਬਾਨ ਕੈਪਟਨ ਅਮਰਿੰਦਰ, ਉਹ ਜਦੋਂ ਹੁਣ ਜਲੰਧਰ ਜਿਹੜੀ ਹੈ ਜਿਮਨੀ ਚੋਣ ਹੋ ਰਹੀ ਹੈ, ਬਾਈ ਇਲੈਕਸ਼ਨ, ਉੱਥੇ ਆ ਕੇ ਉਹ ਕਹਿ ਰਿਹਾ ਅੰਮ੍ਰਿਤਪਾਲ ਕਿਹੜਾ ਅੰਮ੍ਰਿਤਪਾਲ, ਹੀ ਵਾਜ਼ ਨੈਵਰ ਏ ਲੀਡਰ, ਉਹਨੂੰ ਪਹਿਲੇ ਦਿਨ ਹੀ ਫੜ ਲੈਣਾ ਚਾਹੀਦਾ ਸੀ। ਸੋ ਇਹ ਸਾਰੇ ਜਿਹੜੇ ਇਹਨਾਂ ਨੇ ਸ਼ਰਾਬੀ ਕਬਾਬੀ ਕਰਪਟ ਚੋਰ ਕਿਸਮ ਦੇ ਜਿਹੜੇ ਪਹਾੜੇ ਦੇ ਟੱਟੂ ਨੇ, ਇਹ ਸਾਰੇ ਬਾਹਰ ਕੱਢੇ ਨੇ। ਔਰ ਇਹਨਾਂ ਦਾ ਵਰਤਾਰਾ ਜਿਹੜਾ ਆਮ ਲੋਕ ਫਿਰ ਇੱਕ ਤੋਂ ਬਾਅਦ ਇੱਕ ਜਦੋਂ ਭੰਬਲ ਭੂਸਾ ਜ਼ਿਆਦਾ ਹੁੰਦਾ ਹੈ, ਫਿਰ ਉਸ ਚੋਂ ਨਿਰਾਸ਼ਤਾ ਵੀ ਪੈਦਾ ਹੁੰਦੀ ਹੈ। ਸੋ ਇੱਕ ਮਾਹੌਲ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਓਵਰਆਲ ਉਹਨਾਂ ਦੀ ਮਾਨਸਿਕ ਸਥਿਤੀ ਹੈ ਜਾਂ ਉਹਨਾਂ ਦੀ ਪ੍ਰਾਪਤੀਆਂ ਨੇ ਜਾਂ ਉਸ ਚੋਂ ਪੈਦਾ ਹੋਣ ਵਾਲੀ ਸੰਤੁਸ਼ਟਤਾ ਦੇਖਦੇ ਹਾਂ, ਔਰ ਉਸ ਦੇ ਵਿੱਚ ਇੱਕ ਉਤਸ਼ਾਹ ਹੈ, ਕਿਉਂਕਿ ਜਦੋਂ ਵੀ ਹਮੇਸ਼ਾ ਹੀ ਭਾਵੇਂ ਤੁਸੀਂ ਕੋਈ ਛੋਟੀ ਟੈਂਜੀਬਲ ਪ੍ਰਾਪਤੀ ਕਰਦੇ ਹੋ, ਤੁਹਾਨੂੰ ਉਸ ਦੇ ਵਿੱਚ ਐਂਥੂਸੀਆਜ਼ਮ ਲੱਗਦਾ। ਈਵਨ ਜਦੋਂ ਬੱਚਾ ਰਿੜਨਾ ਸਿੱਖਦਾ ਹੈ, ਜੇ ਤੁਸੀਂ ਥੋੜੀ ਵਿੱਥ ਦੇ ਉੱਤੇ ਇੱਕ ਟੌਏ ਰੱਖ ਦਿੰਦੇ ਹੋ ਤੇ ਉਹ ਰਿੜ ਕੇ ਆ ਕੇ ਜਦੋਂ ਉਹਨੂੰ ਫੜ ਲੈਂਦਾ ਤਾਂ ਫਿਰ ਉਹਦੇ ਚਿਹਰੇ ਵੱਲ ਤੁਸੀਂ ਦੇਖੋ ਕਿ ਵੀ ਉਹਨੂੰ ਕਿੰਨੀ ਤਸੱਲੀ ਹੁੰਦੀ ਹੈ। ਤੇ ਉਹੀ ਤੁਸੀਂ ਜੇ ਥੋੜਾ ਹੋਰ ਦੂਰ ਜਦੋਂ ਪਹੁੰਚਣ ਲੱਗੇ ਫਿਰ ਦੂਰ ਕਰ ਦਿਓ, ਫਿਰ ਉਹ ਰੋਣ ਲੱਗ ਜਾਂਦਾ। ਸੋ ਇਹੀ ਸਥਿਤੀ ਸਾਡੀ ਮਾਨਸਿਕਤਾ ਦੀ ਜਿਹੜੀ ਕ੍ਰੋਲਿੰਗ ਬੇਬੀ ਦੇ ਵਿੱਚ ਨਜ਼ਰ ਆਉਂਦੀ ਹੈ। ਅਸੀਂ ਜ਼ਿੰਦਗੀ ਭਰ ਉਸ ਹਾਲਤ ਚੋਂ ਹੀ ਗੁਜ਼ਰਦੇ ਹੁੰਦੇ ਹਾਂ। ਕੁਛ ਨਾ ਕੁਛ ਸਾਨੂੰ ਟੈਂਜੀਬਲ ਚਾਹੀਦਾ ਹੁੰਦਾ ਹੈ ਅਗਲਾ ਕਦਮ ਲੈਣ ਦੇ ਲਈ, ਅਦਰਵਾਈਜ਼ ਅਸੀਂ ਫਿਰ ਉਹਦੇ ਤੋਂ ਹੀ ਕ੍ਰਾਈਂਗ ਬੇਬੀ ਬਣ ਗਏ। ਜਿਹੜਾ ਜਦੋਂ ਕੋਈ ਇਹ ਐਕਸਪ੍ਰੈਸ਼ਨ ਵੀ ਯੂਜ਼ ਹੁੰਦੀ ਹੈ ਕਿ ਡੋਂਟ ਬੀ ਅ ਕ੍ਰਾਈਂਗ ਬੇਬੀ, ਮਤਲਬ ਇਹ ਹੈ ਕਿ ਜਦੋਂ ਕੁਝ ਟੈਂਜੀਬਲ ਨਹੀਂ ਹੁੰਦਾ ਅਸੀਂ ਸ਼ਿਕਾਇਤ ਕਰਦੇ ਹਾਂ। ਹੁਣ ਇਹੀ ਪਾਰਟ ਇੱਕ ਪਾਸੇ ਤਾਂ ਪੰਜਾਬ ਤੋਂ ਇਹ ਦੋਵੇਂ ਹੀ ਖਬਰਾਂ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਨੇ ਉਹ ਨੈਗੇਟਿਵ ਦੇ ਨਾਲ ਜੁੜੀਆਂ ਹੋਈਆਂ ਸੀ। ਪਰ ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਉਹ ਦੁਨੀਆ ਭਰ ਜਿੱਥੇ ਸਿੱਖ ਡੇ ਪੈਰੇਡਸ ਹੋਈਆਂ ਨੇ, ਕਿਤੇ ਉਸ ਨੂੰ ਨਗਰ ਕੀਰਤਨ ਦਾ ਨਾਮ ਦਿੱਤਾ ਜਾਂਦਾ ਹੈ ਜਾਂ ਇਹਦੇ ਨਾਲ ਜੁੜੇ ਹੋਏ ਹੋਰ ਸਮਾਗਮ ਔਰ ਦੂਸਰੇ, ਉਹਨਾਂ ਦੇ ਵਿੱਚੋਂ ਇੱਕ ਬਹੁਤ ਉਤਸ਼ਾਹ ਨਿਕਲਿਆ। ਕੱਲਾ ਹੀ ਨਹੀਂ ਕਿ ਫੂਡ ਔਰ ਗੰਨੇ ਦਾ ਰਸ ਜਾਂ ਜਲੇਬੀਆਂ ਜਾਂ ਗੋਲ ਗੱਪੇ ਇਹ ਨੇ, ਲੇਕਿਨ ਇਹਨਾਂ ਸਾਰਿਆਂ ਦਾ ਅੱਜ ਤੋਂ 10-15 ਸਾਲ ਪਹਿਲਾਂ ਤੱਕ ਵੀ ਈਵਨ ਜਦੋਂ ਕੋਈ ਮੈਸੇਜ ਵੀ ਦਿੰਦਾ ਸੀ VIP ਇਟ ਇਜ਼ ਅ ਹਾਰਵੈਸਟਿੰਗ ਸੀਜ਼ਨ, ਫਾਰਮਰਸ ਆਰ ਵੈਰੀ ਹੈਪੀ, ਉਹ ਭੰਗੜਾ ਪਾ ਰਹੇ ਨੇ। ਲੇਕਿਨ ਹੁਣ ਤੁਸੀਂ ਜਿੰਨੇ ਮੈਸੇजेस ਦੇਖੋਗੇ ਇਸ ਮੌਕੇ ਦੇ ਉੱਤੇ ਉਹ ਵਿਸਾਖੀ ਦਾ ਬਰਥ ਆਫ ਖਾਲਸਾ ਔਰ ਸਿੱਖ ਨੇਸ਼ਨ ਨੂੰ ਮੁਬਾਰਕ ਜਿਹੜੀ ਹੈ ਉਹ ਸਪੈਸੀਫਿਕ ਹੁੰਦੀ ਹੈ। ਫਿਰ ਇਹਦੇ ਨਾਲ ਜਿਵੇਂ ਅਸੀਂ ਥਰਸਡੇ ਤੱਕ ਬਹੁਤ ਸਾਰਾ ਇਹ ਡਿਸਕਸ ਕੀਤਾ ਕਿ ਕਿਵੇਂ ਕਿਹੜੀਆਂ ਸਟੇਟਾਂ ਜਿਵੇਂ ਅਮਰੀਕਾ 'ਚ ਪ੍ਰੋਕਲੇਮੇਸ਼ਨਸ ਹੋਈਆਂ, ਕੁਝ ਉਹ ਨੇ ਜਿਨ੍ਹਾਂ ਦਾ ਅਸੀਂ ਮੈਂਸ਼ਨ ਵੀ ਨਹੀਂ ਕਰ ਸਕੇ। ਸਟੇਟ ਆਫ ਵਾਸ਼ਿੰਗਟਨ ਜਿੱਥੇ ਸਿਐਟਲ ਦੇ ਵਿੱਚ ਉਹਨਾਂ ਦੀ ਸੈਨੇਟ ਔਰ ਲੈਜਿਸਲੇਚਰ ਬੀਬੀ ਢਿੰਗਰਾ ਨੇ ਸੈਨੇਟਰ, ਉਹਨਾਂ ਨੇ ਔਰ ਬੜਾ ਜ਼ਬਰਦਸਤ ਫੰਕਸ਼ਨ ਹਾਲਾ TV 84 ਖਬਰਾਂ ਨੇ ਉਹਨੂੰ ਕਵਰ ਕੀਤਾ। ਫਿਰ ਈਵਨ ਸਟੇਟ ਆਫ ਮੈਰੀਲੈਂਡ ਉਸ ਦੇ ਵਿੱਚ ਵੀ ਪ੍ਰੋਕਲੇਮੇਸ਼ਨ ਹੋਈ ਖਾਲਸਾ ਸਾਜਨਾ ਦਿਵਸ ਦੀ। ਬਾਕੀ ਟੈਕਸਾਸ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉੱਥੇ ਜਿਹੜਾ ਕਿਸ ਅੰਦਾਜ਼ ਦੇ ਵਿੱਚ ਇਹ ਹੁੰਦੀ ਹੈ, ਔਰ ਈਵਨ ਯੂਟਾ ਉਸ ਦੇ ਵਿੱਚ ਉਹਨਾਂ ਦੀ ਗਵਰਨਰ ਦੀ ਪ੍ਰੋਕਲੇਮੇਸ਼ਨ ਦੂਸਰਾ। ਸੋ ਇਹਦੇ ਨਾਲ ਜਦੋਂ ਅਸੀਂ ਅਪ੍ਰੈਲ ਦੇ ਪਹਿਲੇ ਹਫਤੇ 8-9 ਅਪ੍ਰੈਲ ਵਾਲਾ ਵੀਕਐਂਡ ਉਹ ਵੱਡਾ ਫਰੀडम ਮਾਰਚ ਵਾਸ਼ਿੰਗਟਨ DC 'ਚ ਸੀ, ਕੈਪੀਟਲ ਹਿੱਲ ਤੇ, ਉੱਥੇ ਵੀ ਖਾਲਿਸਤਾਨ ਹੀ ਰੈਵਰਬਰੇਟ ਕਰ ਰਿਹਾ ਸੀ। ਫਿਰ ਪਿਛਲੇ ਹਫਤੇ ਜਿਹੜਾ ਹੈ ਜਿਹਨੂੰ ਤੁਸੀਂ ਵੀ ਕਵਰ ਕੀਤਾ ਹੈ, ਸਟਾਕਟਨ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੁਕਾਮ ਤੋਂ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਸਿੱਖ ਸੰਗਤਾਂ ਦਾ ਇਕੱਠ ਜਿਹਦੇ 'ਚ ਕਈ ਦਿਨ ਖਾਲਿਸਤਾਨ ਦਾ ਮੈਸੇਜ ਰਿਹਾ। ਸਰੀ ਦੀ ਪੈਰੇਡ ਵੱਲ ਬਹੁਤਿਆਂ ਦੀਆਂ ਨਜ਼ਰਾਂ ਸੀ। ਇਹ ਨਹੀਂ ਕਿ ਇਕੱਠ ਦੇ ਪੱਖੋਂ, ਹਾਲਾਂ ਮੈਨੂੰ ਯਾਦ ਹੈ ਕਿ 1998 ਦੇ ਵਿੱਚ ਜਿਹੜਾ ਗੁਰਦੁਆਰਾ ਇਸ ਪੈਰੇਡ ਨੂੰ ਆਰਗੇਨਾਈਜ਼ ਕਰਦਾ ਹੈ ਦਸ਼ਮੇਸ਼ ਦਰਬਾਰ, ਇਸ ਦੇ ਦਰਵਾਜ਼ੇ ਖੋਲੇ ਗਏ ਸੀ। 1999 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਦੇ 300ਵੇਂ ਸਾਲ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋਇਆ ਸੀ ਬਹੁਤ ਵੱਡਾ, 70-80 ਹਜ਼ਾਰ ਦੇ ਕਰੀਬ
ਸਿੱਖ ਸੰਗਤਾਂ, ਕਿਉਂਕਿ ਜਦੋਂ ਅਸੀਂ ਇਹ ਫਿਗਰ ਦਿੰਦੇ ਆ, ਇੱਕ ਮੀਡੀਆ ਦੀ ਫਿਗਰ ਹੁੰਦੀ ਹੈ, ਮੀਡੀਆ 'ਚ ਤਾਂ ਹੁੰਦਾ ਹੈ ਵੀ ਜੇ 101 ਬੰਦਾ ਆਇਆ ਕਿਤੇ ਤੇ ਤੁਸੀਂ ਹੰਡਰਡਸ ਆਫ ਪੀਪਲ ਕਹਿ ਦਿੰਦੇ ਹੋ, ਅੱਛਾ, ਜੇ 1001 ਕਹਿ ਤੇ ਤੁਸੀਂ ਥਾਊਜ਼ੈਂਡਸ ਕਹਿ ਦਿੰਦੇ ਹੋ। ਲੇਕਿਨ ਜਦੋਂ ਅਸੀਂ ਸਰੀ ਜਾਂ ਈਵਨ ਨਿਊਯਾਰਕ ਵੀ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ, ਪੁਲਿਸ ਔਰ ਦੂਸਰੀ ਹੁੰਦੀ ਹੈ, ਉਹ ਉਸ ਥਾਂ ਨੂੰ ਕੈਲਕੂਲੇਟ ਕਰਦੇ ਨੇ ਕਿ ਇੱਕ ਥਾਂ ਤੇ ਕਿੰਨੀ ਲੋਕ ਜਿਹੜੇ ਨੇ ਖੜੇ ਹੋ ਸਕਦੇ ਨੇ, ਕਿੰਨੀਆਂ ਸਟਰੀਟਸ ਕਲੋਜ਼ ਕਰਨੀਆਂ ਪਈਆਂ, ਕਿੰਨਾ ਸਾਰਾ ਉਸ ਦਾ ਹੋਇਆ। ਸੋ ਜਿਹੜੀ ਸਰੀ ਦੀ ਗਿਣਤੀ ਹੁੰਦੀ ਹੈ, ਜਿਹੜੀ ਉਹਨਾਂ ਦਾ ਮੀਡੀਆ ਵੀ ਦਿੰਦਾ ਹੈ, ਉਹ ਅਫੀਸ਼ੀਅਲ ਹੁੰਦੀ ਹੈ। ਔਰ ਜਦੋਂ 1999 ਦੇ ਵਿੱਚ ਪਹਿਲਾ ਇੱਕ ਸੀ, ਉਦੋਂ ਮੈਨੂੰ ਯਾਦ ਹੈ ਕਿ ਵੈਨਕੂਵਰ ਸਨ ਜਾਂ ਸਿਟੀ ਨਿਊਜ਼ ਜਾਂ ਉਹਨਾਂ ਦਾ CBC ਨਿਊਜ਼, ਉਹਨਾਂ ਨੇ 70,000 ਦੀ ਫਿਗਰ ਦਿੱਤੀ ਸੀ। ਫਿਰ ਇਹ ਵੱਧਦੀ ਚਲੀ ਗਈ। 3 ਸਾਲ ਪਹਿਲਾਂ ਤੱਕ, ਜਦੋਂ ਕਿ ਕੋਵਿਡ ਕਰਕੇ 3 ਸਾਲ ਇਹ ਪੈਰੇਡ ਨਹੀਂ ਹੋਈ, ਹੁਣ 3 ਸਾਲ ਦੇ ਗੈਪ ਤੋਂ ਬਾਅਦ ਹੋਈ ਹੈ। ਸੋ 3 ਸਾਲ ਪਹਿਲਾਂ ਜਿਹੜੀ ਪੈਰੇਡ ਸੀ, ਉਦੋਂ 4 ਲੱਖ ਦੀ ਗਿਣਤੀ ਜਿਹੜੀ ਹੈ ਉਹ ਉਹਨਾਂ ਦੇ ਉਹ ਸਰਕਾਰੀ ਸਾਧਨਾਂ ਤੋਂ ਕੋਟ ਕਰਕੇ ਮੀਡੀਆ ਨੇ ਦਿੱਤੀ ਸੀ। ਹੁਣ ਇਸ ਵਾਰ ਇਹ ਨਜ਼ਰਾਂ ਲੱਗੀਆਂ ਹੋਈਆਂ ਸੀ ਸਰੀ ਤੇ 2-3 ਰੀਜ਼ਨਸ। ਇੱਕ, ਅਸੀਂ ਦੇਖਦੇ ਹਾਂ ਕਿ, ਔਰ ਅਸੀਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਜੇ ਸਾਨੂੰ ਲੱਗਦਾ ਹੈ ਕਿ ਇਹਨਾਂ ਨਗਰ ਕੀਰਤਨਾਂ ਚੋਂ, ਇਹਨਾਂ ਪੈਰੇਡਸ ਚੋਂ ਸਾਡਾ ਖਾਲਿਸਤਾਨ ਦਾ ਕੌਜ਼ ਅੱਗੇ ਜਿਹੜਾ ਵਧੇਗਾ, ਵੱਧ ਰਿਹਾ ਹੈ, ਤੇ ਦੁਸ਼ਮਣ ਵੀ ਇਹਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰੇਗਾ। ਸੋ ਅਸੀਂ ਦੇਖਦੇ ਹਾਂ ਵੀ ਦੁਸ਼ਮਣ ਨੇ ਜਿਹੜਾ ਵੈਪਨ, ਖਾਲਿਸਤਾਨ ਰੈਫਰੈਂਡਮ ਜਿੱਥੇ ਜਿੱਥੇ ਹੋਇਆ, ਉੱਥੇ ਉਹਨਾਂ ਨੇ ਹਿੰਸਾ ਔਰ ਦੂਸਰੇ ਤੀਸਰੇ ਦੇ ਨਾਲ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਅਕਸ਼ਧਾਮ ਮੰਦਰ ਜਿਹੜੇ ਸੌਫਟ ਟਾਰਗੇਟ ਨੇ ਉਹਨਾਂ ਦੇ, ਖੁਦ ਹੀ, ਕਿਉਂਕਿ ਉਹਨਾਂ ਨਾਲ ਉਹ ਵੀ ਸਹਿਮਤ ਨਹੀਂ ਹੈਗੇ ਹਿੰਦੂ ਤਵੀ, ਉਹਨਾਂ ਦੀ ਵੈਂਡਲਾਈਜੇਸ਼ਨ ਦੇ ਨਾਂ ਥੱਲੇ ਖੁਦ ਹੀ ਉਹ ਪੇਂਟ ਪੂਟ ਨਾਲ ਰਖਾ ਕੇ ਸਿੱਖਾਂ ਦੇ ਖਾਤੇ 'ਚ। ਪਰ ਅਮਰੀਕਾ 'ਚ ਜਿਹੜੇ 2 ਥਾਵਾਂ ਦੇ ਉੱਤੇ ਬੜਾ ਖਤਰਨਾਕ ਖੇਡ ਏਜੰਸੀਆਂ ਨੇ ਖੇਡਿਆ, ਬੇਸ਼ੱਕ ਜਿਹੜੇ ਇਸਤੇਮਾਲ ਹੋਏ ਉਹ ਤਾਂ ਆਪਣੇ ਹੀ ਗਧੇ ਨੇ, ਜਿਹੜੇ ਗਵਾਚੇ ਹੋਏ ਨੇ, ਗੁੰਮਰਾਹ ਨੇ। ਪਹਿਲਾ ਸੈਕਰਾਮੈਂਟੋ ਦੇ ਵਿੱਚ, ਜਦੋਂ ਕਿ ਪਹਿਲਾ ਉਹਨਾਂ ਦੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਵੀ ਹੋਇਆ, ਜਿਹੜਾ ਬੜਾ ਮਿਸਾਲੀ ਗੁਰਦੁਆਰਾ ਬਣਿਆ, ਔਰ ਉਸ ਦੇ ਨਗਰ ਕੀਰਤਨ ਦੇ ਮੌਕੇ ਭਾਵੇਂ ਉਹਦਾ ਕੋਈ ਆਮ ਸੰਗਤ ਨੂੰ ਉਸ ਦਾ ਹਾਰਮ ਨਹੀਂ ਹੋਇਆ, ਪਰ ਉਸ 'ਚੋਂ ਬੈਡ ਨੇਮ ਵੀ ਨਿਕਲਿਆ, ਇੱਕ ਘਬਰਾਹਟ ਵੀ ਪੈਦਾ ਹੋਈ ਕਿ 2 ਗੈਂਗਸਟਰ ਧੜੇ ਜਿਹੜੇ ਨੇ, ਉਹਨਾਂ 'ਚੋਂ ਇੱਕ ਨੇ ਦੂਜੇ ਤੇ ਸਟ੍ਰਾਈਕ ਕੀਤਾ ਔਰ 2 ਜ਼ਖਮੀ ਹੋਏ, ਔਰ ਇਹ ਸਾਰਾ। ਹੁਣ ਉਸ ਦਾ ਪਰਛਾਵਾਂ ਜਿਹੜਾ ਸੈਕਰਾਮੈਂਟੋ ਦਾ ਸਟਾਕਟਨ ਦੇ ਨਗਰ ਕੀਰਤਨ ਤੇ ਵੀ ਸੀ ਪਿਛਲੇ ਹਫ਼ਤੇ 'ਚ, ਔਰ ਅਸੀਂ ਵੀ ਉਹਨਾਂ ਦੀ ਮੈਨੇਜਮੈਂਟ ਤੱਕ ਨੂੰ ਕਿਹਾ ਸੀ ਕਿ ਵੀ ਇਹ ਇੰਡੀਅਨ ਏਜੰਸੀਆਂ, ਜੇ ਸਾਨੂੰ ਲੱਗਦਾ ਵੀ ਸਾਡੇ ਨਗਰ ਕੀਰਤਨ ਜਿਹੜੇ ਹੁਣ ਖਾਲਿਸਤਾਨ ਸਮਰਪਿਤ ਨੇ, ਇਹਨਾਂ ਚੋਂ ਸਾਡੀ ਸਟਰੈਂਥ ਨਿਕਲਦੀ ਹੈ, ਤੇ ਉਹ ਵੀ ਇਸ ਨੂੰ ਉਹਨਾਂ ਨੇ ਹੁਣ ਨਵਾਂ ਰਾਹ ਚੁਣ ਲਿਆ, ਗੈਂਗਸਟਰਾਂ ਵਾਲਾ। ਔਰ ਲਾਰੈਂਸ ਬਿਸ਼ਨੋ ਫਿਰ ਉਹ ਆਇਆ ਕਿ ਜੀ ਕਿਵੇਂ ਸਾਰੇ ਕੌਣ ਇਨਵੋਲਵ ਨੇ। ਸੋ ਸਟਾਕਟਨ ਦੀ ਕਮੇਟੀ ਦੀ ਮੁਸਤੈਦੀ ਔਰ ਪੁਲਿਸ ਡਿਪਾਰਟਮੈਂਟ ਜਿਹੜੀ ਔਨ ਟੋਜ਼ ਸੀ, ਐਕਸਟਰਾ ਉਹਨਾਂ ਦੀ ਜਿਹੜੀ ਹੈ ਉਹ ਕੌਸ਼ੀਅਸਨੈਸ, ਉਸ ਦਾ ਨਤੀਜਾ ਸੀ ਕਿ ਪੈਰੇਡ ਤਾਂ ਬਿਲਕੁਲ ਪੀਸਫੁਲੀ ਗੁਜ਼ਰੀ। ਲੇਕਿਨ ਉਸ ਤੋਂ 2 ਦਿਨ ਬਾਅਦ ਜਿਹੜਾ ਅਟਾਰਨੀ ਜਨਰਲ ਹੈ ਉਹ ਬਰੀਫਿੰਗ ਕਰ ਰਿਹਾ ਕਿ 17 ਬੰਦੇ ਫੜੇ ਗਏ, ਉਹਨਾਂ ਚੋਂ ਪੈਰੇਡ ਤੋਂ ਪਹਿਲਾਂ ਹੀ ਜਿਹੜੇ ਨੇ 4-6 ਉਹਨਾਂ ਨੇ ਚੁੱਕ ਲਏ ਸੀ, ਇੰਨਾ ਅਸਲਾ ਇਹ ਉਹ। ਫਿਰ ਇਹ ਵੀ ਆਇਆ ਜੀ ਫਲਾਣਾ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਹੈ, ਫਲਾਣਾ ਜੱਗੂ ਭਗਵਾਨਪੁਰੀਆ ਕਿਸੇ ਨਾਲ ਹੈ, ਦੂਜੇ ਨਾਲ ਹੈ, ਫਲਾਣੇ 2 ਮਰਡਰ 'ਚ ਲੜਿੰਦੇ ਨੇ ਪੰਜਾਬ 'ਚੋਂ ਭੱਜੇ ਹੋਏ ਇਹ। ਸੋ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇੱਕ ਜਿਹੜਾ ਹੋਰ ਵੀ ਟ੍ਰੈਜਿਕ ਸੀਨ ਏਜੰਸੀਆਂ ਇਹਨਾਂ ਰਾਹੀਂ ਕ੍ਰੀਏਟ ਕਰ ਸਕਦੇ, ਦੈਟ ਵਾਜ਼ ਅਵੋਇਡਡ। ਸੋ ਸਰੀ ਦੀ ਪੈਰੇਡ 'ਚ ਅਸੀਂ ਥਰਸਡੇ ਦਾ ਪ੍ਰੋਗਰਾਮ ਕੀਤਾ, ਫਰਾਈਡੇ ਮੈਂ ਫਲਾਈ ਕਰਕੇ ਪਹੁੰਚਿਆ, ਔਰ ਫਰਾਈਡੇ ਹੀ ਸ਼ਾਮ ਦਾ ਦੀਵਾਨ ਮੇਨ, ਕਿਉਂਕਿ ਪੈਰੇਡ ਦੀ ਈਵ ਸੀ, ਦਸ਼ਮੇਸ਼ ਦਰਬਾਰ ਦੇ ਗੁਰਦੁਆਰਾ ਸਾਹਿਬ 'ਚ ਸੀ, ਜਿਸ ਨੂੰ ਮੈਂ ਐਡਰੈਸ ਵੀ ਕੀਤਾ, ਔਰ ਸਾਡੇ ਦਰਸ਼ਕਾਂ ਤੱਕ 2 ਸਪੀਚਸ ਸਾਡੀਆਂ ਜਿਹੜੀਆਂ ਪੈਰੇਡ ਵਾਲੇ ਦਿਨ ਦੀਆਂ ਸੀ, ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਤੋਂ ਮੁਖਾਤਬ ਸੀ, ਔਰ ਦੂਸਰੀ ਜਿਹੜੀ ਮੇਨ ਸਟੇਜ ਸੀ ਉਹ ਆਲਰੇਡੀ ਅਪਲੋਡ ਹੋਈਆਂ ਨੇ, ਦਰਸ਼ਕ ਸਾਡੇ ਉਸ ਨੂੰ ਇੰਜੋਏ ਉਹਨਾਂ ਨੇ ਕੀਤਾ ਵੀ ਹੈ, ਬਹੁਤ ਸਾਰੇ ਪੋਜ਼ਿਟਿਵ ਕਮੈਂਟ ਨੇ, ਔਰ ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਪੈਰੇਡ ਦੇ ਵੀ ਬਹੁਤ ਸਾਰੇ ਸੀਨ ਸਾਡੇ ਦਰਸ਼ਕ ਦੇਖ ਰਹੇ ਹੋਣਗੇ। ਸੋ ਜਦੋਂ ਫਰਾਈਡੇ ਵੀ ਪਹੁੰਚੇ ਤਾਂ ਇੱਕ ਗੱਲ ਜਿਹੜੀ ਸਾਡੇ ਤੱਕ, ਕਿਉਂਕਿ ਦਸ਼ਮੇਸ਼ ਦਰਬਾਰ ਨਾਲ ਸਾਡਾ ਪੁਰਾਣਾ ਤਾਲੁਕ ਹੈ, ਉੱਥੋਂ ਹੀ ਸਾਡਾ ਸਾਰੀ ਜਿਹੜੀ ਸਟਰਗਲ, ਜਦੋਂ ਨਵੰਬਰ 1991 ਦੇ ਵਿੱਚ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ ਤੇ ਮੈਨੂੰ ਸੇਵਾ ਮਿਲੀ, ਤੇ ਮੇਰੇ ਪਹਿਲਾ ਕੈਨੇਡਾ ਦੇ ਵਿੱਚ ਐਡਰੈਸ ਵੀ ਸਰੀ ਦੇ ਮੁਕਾਮ ਤੇ ਹੀ ਸੀ। ਬਹੁਤ ਪਾਵਰਫੁਲ ਜਿਹੜਾ ਉੱਥੇ ਸਾਰਾ ਬਲਾਕ ਹੈ, ਜਿਹੜੇ ਐਕਟਿਵਿਸਟ ਨੇ, ਹੁਣ ਤਾਂ ਕਿਉਂਕਿ
ਸਿੱਖਸ ਫਾਰ ਜਸਟਿਸ ਦੀ ਐਕਟੀਵਿਟੀ ਨੇ ਵੀ। ਦੂਸਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਜਿਹੜਾ ਪੁਰਾਣਾ ਗੁਰਦੁਆਰਾ ਹੈ, ਦਸ਼ਮੇਸ਼ ਦਰਬਾਰ ਤਾਂ ਜਦੋਂ ਗੁਰੂ ਨਾਨਕ ਸਿੱਖ ਟੈਂਪਲ ਤੇ ਨੈਗੇਟਿਵ ਕਿਸਮ ਦੇ ਲੋਕ ਆਏ ਉਦੋਂ ਇਹ ਹੋਇਆ। ਹੁਣ ਵਾਪਸ ਉੱਥੇ ਪੰਥਕ ਸੋਚ ਵਾਲੇ ਨੌਜਵਾਨ ਨੇ ਮੈਨੇਜਮੈਂਟ ਕਮੇਟੀ ਦੇ ਵਿੱਚ ਜੀ, ਔਰ ਫਰਾਈਡੇ ਦੇ ਵਿੱਚ ਵੀ ਹਜ਼ਾਰਾਂ ਲੋਕ। ਉਦੋਂ ਹੀ ਅੰਦਾਜ਼ਾ ਹੋ ਰਿਹਾ ਸੀ ਕਿ ਵੀ ਜਿੱਥੇ ਗੱਡੀ ਅਸੀਂ 1 ਮੀਲ ਬਾਹਰ ਪਾਰਕ ਕੀਤੀ ਔਰ ਤੁਰ ਕੇ ਜਿਹੜਾ ਜਾ ਕੇ ਜਦੋਂ ਤੱਕ ਅੰਦਰ ਪਹੁੰਚਦੇ ਆ ਵੀ ਵਿੱਚ ਜਿਵੇਂ ਕਹਿੰਦਾ ਵੱਜ ਕੇ ਤੁਸੀਂ ਨਿਕਲ ਰਹੇ ਹੁੰਦੇ ਹੋ। ਔਰ ਪਰ ਸੰਗਤ ਦਾ ਜਿੰਨਾ ਪਿਆਰ ਹੁੰਦਾ ਹੈ, ਕਿਉਂਕਿ ਮੈਂ ਇਸ ਪਲੇਟਫਾਰਮ ਤੋਂ ਸਭ ਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ ਹਾਂ। ਭਾਵੇਂ ਇੱਕ ਬਰੀਫ ਵਿਜ਼ਿਟ ਸੀ ਫਰਾਈਡੇ, ਅਸੀਂ ਲਾਈਕ ਉਹ ਸਟ੍ਰਾਈਕਿੰਗ ਬਿਜਲੀ ਵਾਂਗ ਗਏ ਔਰ ਸੈਚਰਡੇ ਪੈਰੇਡ ਸੰਡੇ ਜਿਹੜਾ ਉਸ ਨੂੰ ਅਸੀਂ ਸਾਰੇ ਕਨਕਲੂਜਨ ਕਰਕੇ ਅੱਜ ਅਸੀਂ ਕਰਕੇ ਵਾਪਸ ਪਹੁੰਚੇ, ਕਿਉਂਕਿ ਸਾਨੂੰ ਆਪਣੇ ਵਿਊਅਰਸ ਦਾ ਫਿਕਰ ਹੁੰਦਾ ਹੈ ਵੀ ਉਹਨਾਂ ਦਾ। ਲੇਕਿਨ ਫਰਾਈਡੇ ਇੱਕ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਕਿ ਬਹੁਤ ਜ਼ਿਆਦਾ ਪੁਲਿਸ ਵੀ ਔਰ ਈਵਨ ਚਿੱਟ ਕਪੜੀਏ ਜਿਹੜੇ ਨੇ ਬਹੁਤ ਸਾਰੇ EMPLOYE ਵੀ ਮੌਜੂਦ ਸੀ ਚਾਰ ਚਫੇਰੇ। ਸੋ ਉਦੋਂ ਸਾਨੂੰ ਪ੍ਰਬੰਧਕਾਂ ਤੋਂ ਪਤਾ ਲੱਗਾ ਕਿ ਭਾਈ ਇੱਥੇ ਇੰਡੀਅਨ ਕੌਂਸੂਲੇਟ ਔਰ ਉਹਨਾਂ ਦੇ ਦੁਮਛੱਲਿਆਂ ਵੱਲੋਂ ਬਹੁਤ ਤੇਜ਼ੀ ਨਾਲ ਰਿਊਮਰਸ ਚੱਲ ਰਹੀਆਂ ਨੇ ਕਿ ਇਸ ਪੈਰੇਡ ਦੇ ਵਿੱਚ ਗੜਬੜ ਹੋਏਗੀ ਔਰ ਦੂਸਰਾ ਹੋਏਗਾ ਉਹਨਾਂ ਨੂੰ ਸੀ ਕੁਛ ਨਾ ਕੁਛ ਪ੍ਰੋਵੋਕੇਸ਼ਨ ਕਰਨਗੇ, ਕੋਈ ਹਿੰਸਾ ਵੀ ਕਰ ਸਕਦੇ ਨੇ। ਸੋ ਪ੍ਰਬੰਧਕਾਂ ਨੇ ਕੋਈ ਰਿਸਕ ਨਹੀਂ ਲਿਆ। ਸੋ ਕੱਲਾ ਹੀ ਨਹੀਂ ਵੀ ਸਰੀ ਦੀ ਪੁਲਿਸ ਸਗੋਂ ਨਾਲ ਲੱਗਦੇ ਐਬਸਫੋਰਡ ਵੀ, ਡੈਲਟਾ ਵੀ, ਵੈਨਕੂਵਰ ਵੀ, ਕਿੰਨੇ ਦੀ ਉਹਨਾਂ ਨੇ ਔਰ ਪ੍ਰਾਈਵੇਟ ਸਿਕਿਉਰਿਟੀ ਵੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਇੱਕ ਪੂਰਾ ਸਿਕਿਉਰਿਟੀ ਕਵਰ ਵੀ ਦਿੱਤਾ ਹੋਇਆ ਸੀ। ਪੂਰੀ ਉਹਨਾਂ ਦੀ ਪੈਣੀ ਅੱਖ ਵੀ ਸੀ। ਜਿਹੜੇ ਵੀ ਇਸ ਕਿਸਮ ਦੇ ਹੋਣਗੇ ਸ਼ਰਾਰਤੀ ਤੱਤ ਉਹਨਾਂ ਦੇ ਉੱਤੇ ਵੀ ਅੱਖ ਸੀ। ਸੋ ਪਹਿਲਾ ਪਾਰਟ ਤਾਂ ਮੈਂ ਸਮਝਦਾ ਜਦੋਂ ਕੱਲ ਸਾਰਾ ਪਾਰਟ ਪਰਸੋਂ ਮੁਕੰਮਲ ਹੋਇਆ ਤੇ ਮੈਂ ਸਾਰਿਆਂ ਨੂੰ ਪ੍ਰਬੰਧਕਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਨਿਰਵਿਘਨ ਸਮਾਪਤ ਹੋਇਆ, ਇਹ ਸਭ ਤੋਂ ਤਸੱਲੀ ਦੀ ਗੱਲ ਹੈ। ਅਦਰਵਾਈਜ਼ ਇੰਨੀ ਵੱਡੀ ਇਵੈਂਟ ਔਰ ਜਿਹੜੀ ਵੱਡੀ ਇਵੈਂਟ ਹੈ ਜੇ ਤੁਸੀਂ ਉਸ ਦੀਆਂ ਹੈਡਲਾਈਨਸ ਦੇਖੋ ਉਹਨਾਂ ਅਖਬਾਰਾਂ, ਜਦੋਂ ਮੈਂ ਵੈਨਕੂਵਰ ਸਨ ਕੱਲ ਦੇਖ ਰਿਹਾ ਸੀ ਔਰ ਉਹਨਾਂ ਦੀ ਹੈਡਲਾਈਨ ਹੈ an estimated 700,000 enjoy the sights, sounds and tastes of Surrey's Vaisakhi parade। ਹੁਣ ਇਹ ਉਹੀ ਵੈਨਕੂਵਰ ਸਨ ਹੈ ਜਿਸ 'ਚ ਕਦੇ ਕਿਮ ਬੋਲਨ ਵਰਗੀ ਇੱਕ ਇਹਨਾਂ ਦੀ ਜ਼ਰ ਖਰੀਦ ਜਰਨਲਿਸਟ ਜਿਹੜੀ ਹੈ ਉਹ ਖਾਲਿਸਤਾਨ ਮੂਵਮੈਂਟ ਨੂੰ ਬਿਲਿਟਲ ਕਰਦੀ ਸੀ। ਉਹ ਜੇ ਮਰਜ਼ੀ ਐਕਟੀਵਿਟੀ ਹੋਏ ਉਹਨੂੰ ਬਿਲਕੁਲ ਛੁਟਿਆਣ ਤੱਕ ਜਾਂਦੀ ਸੀ। ਬਾਅਦ ਸਾਹਮਣੇ ਵੀ ਆਇਆ ਕਿ ਭਾਈ ਉਹ ਇੰਡੀਅਨ ਜਿਹੜਾ ਉਹਨਾਂ ਦੀ ਪੇਰੋਲ ਦੇ ਉੱਤੇ ਹੀ ਸੀ। ਲੇਕਿਨ ਹੁਣ ਉਸੇ ਹੀ ਵੈਨਕੂਵਰ ਸਨ ਦੀ ਇਹ ਮਜਬੂਰੀ ਬਣ ਗਿਆ। ਹੁਣ ਜੇ 7 ਲੱਖ ਲੋਕ ਜਿਨ੍ਹਾਂ ਨੇ ਸਾਰਾ ਸਰੀ ਸ਼ਹਿਰ ਜਿਹੜਾ ਹੈ ਉਸ ਦੇ ਵਿੱਚੋਂ ਮੌਜੂਦ ਨੇ ਤੇ ਇਹ ਆਪਣੇ ਆਪ 'ਚ ਖਬਰ ਨੂੰ ਤਾਂ ਕਿਲ ਨਹੀਂ ਕਰ ਸਕਦੇ। ਹਾਂ ਇਹ ਠੀਕ ਹੈ ਵੀ ਕਿਸੇ ਨੇ ਉਹਨੂੰ ਜਿਹੜਾ ਉਹ ਫੂਡ ਫੈਸਟੀਵਲ ਬਣਾ ਦੇਣਾ ਜਾਂ ਕਿਸੇ ਨੇ ਕੁਝ ਹੋਰ ਬਣਾ ਦੇਣਾ। ਇਹ ਹਾਲ ਜਿਹੜਾ ਸਾਡੇ ਪੰਜਾਬੀ ਚੈਨਲਾਂ ਦਾ ਵੀ ਸੀ, ਕਿਉਂਕਿ ਸਾਡੀ ਟੀਮ ਜਿਹੜੀ ਇੱਥੇ ਮੋਨੀਟਰ ਕਰ ਰਹੀ ਸੀ, ਕਿਉਂਕਿ ਇਸ ਵਾਰ ਅਸੀਂ ਕਦੇ ਵੀ 3 ਸਾਲ ਤੋਂ ਤਾਂ ਹੋਈ ਨਹੀਂ ਹੈ ਪੈਰੇਡ, ਅਸੀਂ ਕਵਰ ਨਹੀਂ ਕਰ ਸਕੇ। ਪਰ ਅਸੀਂ ਇਹ ਇਕਰਾਰ ਕਰਦੇ ਹਾਂ ਕਿ ਰੱਬ ਨੇ ਜੇ ਜ਼ਿੰਦਗੀ ਦਿੱਤੀ ਔਰ ਆਉਂਦੇ ਵਰੇ 'ਚ, ਕਿਉਂਕਿ ਇਹ ਇਸ ਵੇਲੇ ਪੰਜਾਬ ਤੋਂ ਬਾਹਰ ਸਭ ਤੋਂ ਵੱਡਾ ਇਕੱਠ ਸਿੱਖਾਂ ਦਾ ਬਣ ਗਿਆ ਸਰੀ। ਔਰ ਪੰਜਾਬ ਤੋਂ ਬਾਹਰ ਵੀ ਉੱਥੇ ਤਾਂ ਵੈਸੇ ਹੀ ਕਿਉਂਕਿ ਰਹਿ ਰਹੇ ਹੁੰਦੇ ਨੇ ਲੋਕ। ਅਨੰਦਪੁਰ ਸਾਹਿਬ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਸਪਰੈਡ ਆਊਟ ਹੁੰਦਾ। ਪਰ ਈਵਨ ਇੱਕ ਪ੍ਰਿੰਸੀਪਲ ਜਿਹੜੇ ਉੱਥੇ ਕਾਲਜ ਦੇ ਰਹੇ ਉਹ ਮਿਲਣ ਆਏ ਕੱਲ ਜਿੱਥੇ ਮੈਂ ਠਹਿਰਿਆ ਹੋਇਆ ਸੀ। ਉਹਨਾਂ ਨੇ ਕਿਹਾ ਜੀ ਮੇਰੀ 74 ਸਾਲ ਦੀ ਉਮਰ ਹੋ ਗਈ ਹੈ, ਮੈਂ ਵੱਡੇ ਵੱਡੇ ਇਕੱਠ ਦੇਖੇ ਨੇ ਪੰਜਾਬ ਦੇ ਵਿੱਚ ਵੀ ਦੂਸਰੇ ਵੀ, ਪਰ ਇਸ ਲੈਵਲ ਦਾ ਇਕੱਠ ਜਿਹੜਾ ਅਨਪ੍ਰੈਸੀਡੈਂਟਡ ਹੈ ਉਹ ਮੈਂ ਕਿਤੇ ਨਹੀਂ ਦੇਖਿਆ। ਔਰ ਜੇ ਤੁਸੀਂ ਉਹ ਸਾਰੇ ਦੀ ਤਰਤੀਬ ਦੇਖੋ, ਕਿੰਨੇ ਹਜ਼ਾਰ ਵਲੰਟੀਅਰ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕਰਨ ਤੇ ਲੱਗੇ ਹੋਏ ਨੇ, ਕਿੰਨੇ ਹਜ਼ਾਰ ਬੂਥ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਇਹੀ ਨਹੀਂ ਕਿ ਵੀ ਇਕੱਲਾ ਉੱਥੇ ਇੱਕ ਗੱਲ ਹੈ ਹਿਊਮੈਨਿਟੇਰੀਅਨ ਜਿਹੜਾ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਨੇ ਉਹ ਵੀ ਆਪਣੀ ਕਾਰਗੁਜ਼ਾਰੀ ਦੱਸ ਰਹੀਆਂ ਨੇ। ਰਿਲੀਜੀਅਸ ਵੀ ਜੇ 20 ਤੋਂ ਜ਼ਿਆਦਾ ਫਲੋਟ ਨੇ, ਉਹਨਾਂ ਦੀ ਫਲੋਟਾਂ ਦੀ ਉਹਨਾਂ 'ਚ ਖਾਲਸਾ ਸਕੂਲਾਂ ਦੇ ਬੱਚਿਆਂ ਦੇ ਫਲੋਟ ਵੀ ਨੇ, ਉਸ ਦੇ ਵਿੱਚ ਬਾਕੀ ਕੰਮ ਕਰਨ ਵਾਲੇ ਵੀ ਨੇ। ਔਰ ਇੱਥੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਖਾਸ ਤੌਰ ਤੇ ਜਦੋਂ ਅਸੀਂ ਪੋਲੀਟੀਕਲ ਰੀਚ ਆਊਟ ਦੀ ਗੱਲ ਕਰਦੇ ਹੁਣ ਇਸ ਸਰੀ ਪੈਰੇਡ ਦੀ ਇੱਕ ਖਾਸੀਅਤ ਇਹ ਹੁੰਦੀ ਹੈ ਕਿ ਜਦੋਂ ਪੈਰੇਡ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੁੰਦੀ ਹੈ ਔਰ ਸ਼ਾਮ 7 ਵਜੇ ਤੱਕ ਪਤਾ ਹੀ ਨਹੀਂ ਹੁੰਦਾ ਕਿੱਥੋਂ ਦੁਨੀਆ ਆ ਗਈ ਕਿੱਥੇ ਹੈ। ਔਰ ਹਜ਼ਾਰਾਂ ਥਾਵਾਂ ਦੇ ਉੱਤੇ ਹਰ ਕਿਸਮ ਦਾ ਲੰਗਰ ਫੂਡ ਵਲੰਟੀਅਰ ਚੱਲ ਰਿਹਾ ਹੁੰਦਾ। ਔਰ ਕੱਲੀ
ਇਹ ਨੰਬਰ ਜਦੋਂ ਅਸੀਂ ਕਾਊਂਟ ਕਰਦੇ ਹਾਂ, ਕੱਲੀ ਇਹ ਸਿੱਖਾਂ ਦੀ ਗਿਣਤੀ ਆਫ ਕੋਰਸ ਖਾਲਸਾ ਸਾਜਨਾ ਦਿਵਸ ਸੀ, ਪਰ ਇੰਨੀ ਵੱਡੀ ਗਿਣਤੀ 'ਚ ਸਰੀ ਦੇ ਦੂਸਰੇ ਵੀ ਜਿਹੜੀਆਂ ਐਥਨੀਸਿਟੀਜ਼ ਨੇ, ਗੋਰੇ ਵੀ ਨੇ, ਕਾਲੇ ਵੀ ਨੇ, ਚੀਨੇ ਵੀ ਨੇ, ਵਿਤਨਾਮੀ ਵੀ ਨੇ, ਉਹਨਾਂ ਨੂੰ ਵੀ ਪਤਾ ਵੀ ਸਿੱਖ ਤਾਂ ਓਪਨ ਆਰਮਸ ਨਾਲ ਵੈਲਕਮ ਕਰਦੇ ਨੇ। ਸੋ ਬਹੁਤ ਵੱਡੀ ਗਿਣਤੀ 'ਚ ਉਹਨਾਂ ਦੀ ਸ਼ਮੂਲੀਅਤ ਵੀ ਇਸ ਨੰਬਰ ਨੂੰ ਵਧਾਉਣ ਦੇ ਵਿੱਚ ਇੱਕ ਕਾਰਨ ਜਿਹੜੀ ਹੈ ਬਣਦੀ ਹੈ ਔਰ ਬਣ ਰਹੀ ਹੈ। 20 ਦੇ ਕਰੀਬ ਜਿਹੜੇ ਨੇ ਫਲੋਟ ਸੀ। ਔਰ ਜਿਵੇਂ ਕੈਨੇਡਾ ਦੇ ਵਿੱਚ ਜਿਹੜੀ ਉਹਨਾਂ ਦੇ ਮੂਲ ਨਿਵਾਸੀ ਕਮਿਊਨਿਟੀ ਹੈ, ਇੰਡੀਜਨਸ ਕਮਿਊਨਿਟੀ ਜਿਹਨੂੰ ਕਹਿੰਦੇ ਨੇ, ਜਿਨ੍ਹਾਂ ਦੇ ਉੱਤੇ ਕਿਵੇਂ ਕੈਥੋਲਿਕਸ ਨੇ ਔਰ ਜ਼ੁਲਮ ਕੀਤੇ, ਉਹਦਾ ਨਤੀਜਾ ਪੋਪ ਜਦੋਂ ਆਇਆ ਉਹਨੇ ਆ ਕੇ ਮਾਫੀ ਮੰਗੀ, ਜਿਹੜਾ ਕਿੰਗ ਚਾਰਲਸ ਨੇ ਮਾਫੀ ਮੰਗੀ। ਸੋ ਇਸ ਪੈਰੇਡ ਦੇ ਵਿੱਚ ਉਹਦੇ ਸ਼ੁਰੂਆਤੀ ਜਦੋਂ ਕਿ ਮਹਾਰਾਜ ਦੇ ਸਰੂਪ ਔਰ ਪੰਜ ਪਿਆਰੇ ਜਦੋਂ ਲੀਡ ਕਰਦੇ ਨੇ, ਪਰ ਇੱਕ ਜਿਹੜਾ ਇੰਡੀਜਨਸ ਇਹ ਲੋਕ ਨੇ ਉਹਨਾਂ ਦਾ ਆਪਣਾ ਬੈਂਡ, ਉਹਨਾਂ ਦੀ ਬਿਗਨਿੰਗ। ਸੋ ਇਹ ਜਿਹੜੀ ਆ ਉਹਨਾਂ ਨੂੰ ਨਵਾਜਿਆ ਸਿੱਖਾਂ ਨੇ ਕਿ ਭਾਈ ਜੇ ਤੁਹਾਡੇ ਨਾਲ ਧੱਕਾ ਹੋਇਆ ਜਾਂ ਤੁਸੀਂ ਇੱਥੇ ਨਿਗੁਣੇ ਹੋ ਤੇ ਅਸੀਂ ਤੁਹਾਨੂੰ ਜਿਹੜਾ ਅਸੀਂ ਤਾਂ ਉਸ ਗੁਰੂ ਦੇ ਸਿੱਖ ਹੈ ਜਿਸ ਗੁਰੂ ਨੇ ਨਿਮਾਣਿਆਂ ਨਿਤਾਣਿਆਂ ਨੂੰ ਗੜ ਨਾਲ ਲਾਇਆ। ਸੋ ਸ਼ੁਰੂਆਤ ਹੀ ਜਿਹੜੀ ਹੈ ਉਹ ਉਸ ਪੈਰੇਡ ਦੇ ਵਿੱਚ ਉਹਨਾਂ ਦਾ ਜਿਹੜੇ ਨੇਟਿਵ ਕੈਨੇਡੀਅਨਸ ਨੇ ਉਹਨਾਂ ਦਾ ਪੂਰਾ ਬੈਂਡ ਜਥਾ ਔਰ ਵੱਡੀ ਗਿਣਤੀ 'ਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ। ਫਿਰ ਗੱਤਕਾ ਔਰ ਜਿਵੇਂ ਮੈਂ ਦੱਸਿਆ ਵੀ ਉਹ ਸਾਰਾ ਪਾਰਟ ਉਹਦਾ ਹਿੱਸਾ ਹੁੰਦਾ। ਹੁਣ ਵੈਨਕੂਵਰ ਸਨ ਤੋਂ ਇਲਾਵਾ ਵੀ ਜਦੋਂ ਅਸੀਂ ਬਾਕੀ ਮੀਡੀਆ ਦੇਖਦੇ ਹਾਂ ਔਰ ਉਹਦੇ 'ਚ ਵੀ ਉਹਨਾਂ ਦਾ ਇਹੀ ਕਹਿਣਾ ਕਿ ਭਾਈ ਇਹ ਜਿਹੜਾ ਸਿੱਖਾਂ ਦਾ ਹੈ ਇਹ, ਔਰ ਜਿਵੇਂ ਇੰਡੀਜਨਸ ਲੋਕਾਂ ਦੀ ਗੱਲ ਹੈ, Saturday's festivities will also included an indigenous land acknowledgement and drumming event। ਹਾਂਜੀ, ਔਰ ਇਹ ਬਹੁਤ ਵੱਡੀ ਗੱਲ ਸੀ ਕੈਨੇਡੀਅਨ ਮੀਡੀਆ ਲਈ ਕਿ ਵੀ ਦੇਖੋ ਸਿੱਖ ਜਿਹੜੇ ਨੇ ਇਹ ਖਲੋਤੇ ਨੇ ਨਾਲ ਇਹਨਾਂ ਦੇ, ਇਹਨਾਂ ਨੂੰ ਉਹਨਾਂ ਨੇ ਸਭ ਤੋਂ ਜ਼ਿਆਦਾ ਅਹਿਮ ਥਾਂ ਜਿਹੜੀ ਹੈ ਆਪਣੇ ਅੱਜ ਦਿੱਤੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਦੂਸਰਾ ਮੀਡੀਆ ਵੀ ਜਿਹੜਾ ਕਹਿੰਦਾ ਕਿ ਆਫਟਰ 3 years of pandemic restrictions over 500,000 people gather in Surrey BC for ਵਿਸਾਖੀ ਪੈਰੇਡ। ਹੁਣ ਇਸ ਸਾਰੇ ਦੇ ਚੱਲਦੇ ਆ ਕੈਨੇਡਾਜ਼ ਲਾਰਜੈਸਟ ਵਿਸਾਖੀ ਪੈਰੇਡ ਰਿਟਰਨਸ ਟੂ ਸਰੀ BC ਆਫਟਰ ਹਾਈਟਸ ਕਿ ਭਾਈ ਰੁਕਾਵਟ ਤੋਂ 3 ਸਾਲ ਤੋਂ ਬਾਅਦ ਇਹ ਸਭ ਤੋਂ ਵੱਡੀ। ਸੋ ਇਹ ਬੜੀ ਡੀਟੇਲ ਕਵਰੇਜ ਹੈ। ਪਰ ਹੁਣ ਅਸੀਂ ਆਪਣੀ ਗੱਲ ਕਰੀਏ ਕਿ ਸਾਡੇ ਲਈ ਇਹ ਕਿਉਂ ਅਹਿਮੀਅਤ ਰੱਖਦੀ ਹੈ ਔਰ ਇਸ ਚੋਂ ਕੀ ਮੈਸੇਜ ਨਿਕਲਿਆ। ਕਿਉਂਕਿ ਸਰੀ ਜਿਵੇਂ ਮੈਂ ਕਿਹਾ ਵੀ ਸਾਡੀ ਐਕਟੀਵਿਟੀ ਦਾ ਹੱਬ ਵੀ ਰਿਹਾ ਔਰ ਹੁਣ ਜੋ ਹਾਲਾਤ ਬਣੇ ਹੋਏ ਨੇ, ਬੇਸ਼ੱਕ 39 ਸਾਲ ਤੋਂ ਲਗਾਤਾਰਤਾ ਨਾਲ 84 ਤੋਂ ਬਾਅਦ ਡਾਇਸਪੋਰਾ ਸਿੱਖ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਪਰ ਸਰੀ ਪੈਰੇਡ ਦੇ ਵਿੱਚ ਇਸ ਵਾਰ ਜਿਹੜਾ ਖਾਲਿਸਤਾਨ ਦਾ ਫਲੇਵਰ ਸੀ, ਫਲੇਵਰ ਕੱਲਾ ਇਹੀ ਨਹੀਂ ਕਿ ਵੀ ਕੇਸਰੀ ਪੱਗਾਂ ਜਾਂ ਉਸ ਕਿਸਮ ਦਾ ਰੁਝਾਨ, ਲੇਕਿਨ ਜਿੰਨੇ ਕਿਉਂਕਿ ਆਲਮੋਸਟ ਜਿਹੜੀਆਂ ਵੀ ਸਾਡੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਆਪਣੇ ਫਲੋਟ ਔਰ ਆਪਣੇ ਬੂਥ ਵੀ ਲੱਗੇ ਹੋਏ ਸੀ। ਵਾਰਸ ਪੰਜਾਬ ਦੇ, ਸਿੱਖਸ ਫਾਰ ਜਸਟਿਸ ਦੇ ਬਹੁਤ ਸਾਰੇ ਵਲੰਟੀਅਰਸ ਜਿਹੜੇ ਨੇ ਥਾਂ ਥਾਈਂ ਤੋਂ ਉਹਨਾਂ ਦੇ ਆਗੂ ਵੀ ਪਹੁੰਚੇ ਹੋਏ ਸੀ। ਇਸੇ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਫਲੋਟ ਤੋਂ ਮੈਂ ਪਹਿਲਾਂ ਐਡਰੈਸ ਕੀਤਾ, ਪਹਿਲੀ ਵਾਰ ਸ਼ਾਇਦ ਉਹਨਾਂ ਨੇ ਇਸ ਲੈਵਲ ਦਾ ਬਹੁਤ ਚੰਗੀ ਸਟੇਜ ਲੱਗੀ ਹੋਈ ਸੀ। ਔਰ ਜਿਹੜੀ ਮੇਨ ਸਟੇਜ ਦਸ਼ਮੇਸ਼ ਦਰਬਾਰ ਵੱਲੋਂ ਲਾਈ ਜਾਂਦੀ ਹੈ ਉਸ ਬਹੁਤ ਸੱਜਾ ਪ੍ਰਬੰਧ ਸੀ। ਅੱਗੇ ਸੈਂਕੜਿਆਂ ਦੀ ਗਿਣਤੀ 'ਚ ਕੁਰਸੀਆਂ ਵੀ ਲੱਗੀਆਂ ਹੋਈਆਂ ਸੀ ਬਹਿਣ ਲਈ। ਸਾਊਂਡ ਸਿਸਟਮ ਦੈਟ ਵਾਸ ਪਰਫੈਕਟ। ਔਰ ਖਾਲਿਸਤਾਨ ਦੇ ਝੰਡੇ ਯਾਨੀ ਕਿਸੇ ਪਾਸਿਓਂ, ਬੇਸ਼ੱਕ ਇਹ ਸ਼ਰਮ ਦੀ ਗੱਲ ਹੈ ਜਿਹਨੂੰ ਪੰਜਾਬੀ ਮੀਡੀਆ ਕਹਿ ਕੇ ਆਪਣੇ ਗੁਰਦੁਆਰਿਆਂ ਦੇ ਔਰ ਦੂਜੇ ਐਡਾਂ ਵੀ ਦਿੰਦੇ ਨੇ, ਉਹਨਾਂ ਨੇ ਖਾਲਿਸਤਾਨ ਫੈਕਟਰ ਨੂੰ ਬਹੁਤ ਮਿਨੀਮਮ ਕਰਕੇ ਦਸਾਉਣ ਦੀ ਕੋਸ਼ਿਸ਼ ਕੀਤੀ। ਉੱਤੇ ਇੱਕ ਅੱਧਾ ਕੈਮਰਾ ਲੱਗਾ ਹੋਇਆ ਹੈ ਔਰ ਉਹ ਦੱਸ ਰਹੇ ਨੇ ਜਦੋਂ ਉਹਨੂੰ ਫੂਡ ਫੈਸਟੀਵਲ, ਆ ਦੇਖੋ ਜੀ ਗੰਨੇ ਦਾ ਰਸ, ਆ ਛੱਲੀਆਂ ਜੀ, ਆ ਫਲਾਣਾ ਜੀ, ਇਹ ਢਮਕਾ ਜੀ, ਉਸ ਕਿਸਮ ਦੀਆਂ ਜਿਹੜੀਆਂ ਨੇ ਉਹ ਨਟੰਕੀਆਂ ਜਿਹੀਆਂ ਕਰਨ ਵਾਲੀਆਂ ਐਂਕਰਾਂ ਰੱਖੀਆਂ ਹੁੰਦੀਆਂ ਨੇ ਉਹਨਾਂ ਨੇ, ਉਸ ਕਿਸਮ ਦਾ। ਯਾਨੀ ਇਹ ਦੇਖੋ ਇਸ ਕਦਰ ਬੇਈਮਾਨ ਹਕੂਮਤ ਜਾਂ ਉਹਨਾਂ ਦੇ ਟੌਂਟ ਬਟੌਂਟ ਉਹ ਤਾਂ ਕਰਨ ਹੀ ਕਰਨ, ਪਰ ਆਪਣਿਆਂ ਦਾ ਵੀ। ਔਰ ਇਸ ਗੱਲ ਦਾ ਮੈਨੂੰ ਇਹ ਹੋਇਆ, ਮੈਂ ਕਿਹਾ ਜੀ ਇਹ ਸਾਡੀ TV 84 ਦੀ ਟੀਮ ਇਹਨੂੰ ਲਾਈਵ ਕਵਰ ਕਰਨ ਦੇ ਲਈ ਨੈਕਸਟ ਟਾਈਮ ਤੋਂ ਹੋਏਗੀ। ਔਰ ਜਿਹੜਾ ਉਸ ਦਾ ਠੀਕ ਮੈਸੇਜ, ਹਾਲਾਂ ਜਦੋਂ ਝੰਡਾ ਹੀ ਖਾਲਿਸਤਾਨ ਦਾ ਆ ਜਾਂਦਾ ਤੁਸੀਂ ਕਿੰਨਾ ਕੁ ਲਕਾਉਣ ਦੀ ਕੋਸ਼ਿਸ਼ ਕਰੋਗੇ, ਲੇਕਿਨ ਇੱਕ ਸਿਰੇ ਤੋਂ ਦੂਸਰੇ ਤੱਕ ਸਿਰੇ ਤੱਕ ਖਾਲਿਸਤਾਨ ਦੇ ਝੰਡੇ ਸੀ। ਔਰ ਜਦੋਂ ਮੈਂ ਪ੍ਰਾਈਮ ਟਾਈਮ ਦੇ ਉੱਤੇ ਮੇਨ ਵੱਡੀ ਸਟੇਜ ਤੋਂ ਆਲਮੋਸਟ ਅੱਧੇ ਘੰਟੇ ਦਾ ਐਡਰੈਸ ਹੈ ਜਿਹੜਾ ਆਲਰੇਡੀ ਅਪਲੋਡ ਹੋਇਆ, ਤੇ ਜਿਹੜਾ ਹੁੰਗਾਰਾ ਸੀ ਸੰਗਤਾਂ ਦਾ ਥਰੂ ਆਊਟ। ਔਰ TV 84 ਮੈਨੂੰ ਖੁਸ਼ੀ ਹੈ ਕਿਉਂਕਿ ਸਰੀ ਇਸ ਪੈਰੇਡ 'ਚ ਆਲਮੋਸਟ 20 ਸਾਲ ਬਾਅਦ ਹੀ ਮੈਂ ਗਿਆ ਕਿ
ਜਿੰਨਾ ਟੀਵੀ 84 ਦੀ ਅਵੇਅਰਨੈਸ ਨੂੰ ਲੈ ਕੇ ਕਿ ਕਿਵੇਂ ਸੰਗਤਾਂ ਤੱਕ ਟੀਵੀ 84 ਮੈਸੇਜ, ਜਿੰਨਾ ਪਿਆਰ ਸੰਗਤਾਂ ਦੇ ਵਿੱਚ ਹੈ, ਨੈਕਸਟ ਟਾਈਮ ਤੁਸੀਂ ਵੀ ਜੁਆਇਨ ਕਰਨਾ, ਅਸੀਂ ਆਪਣੀ ਬਾਕੀ ਟੀਮ ਨੂੰ ਵੀ ਜਿਹੜਾ ਉਹਨੂੰ ਕਵਰ ਕਰਾਵਾਂਗੇ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਐਸਕੇਪਿਜ਼ਮ ਹੈ ਆਪਣੇ ਮੀਡੀਆ ਦਾ, ਮੈਨੇਜਮੈਂਟਾਂ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਤੁਸੀਂ ਇਹਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ, ਕਿਹੜੀ ਮਾਂ ਬੋਲੀ, ਜੇ ਤੁਸੀਂ ਜਿਹੜੀ ਇਵੈਂਟ ਹੈ ਜਿਹੜਾ ਉਸ ਦਾ ਪਾਰਟ ਹੈ, ਛੋਟੇ ਛੋਟੇ ਬੱਚੇ, ਔਰ ਇੰਨੀਆਂ ਘਟਨਾਵਾਂ ਸੀ ਕਿ ਵੀ ਈਵਨ 8-9 ਸਾਲ ਦਾ ਬੱਚਾ ਬੱਚੀ ਆ ਕੇ ਉਹ ਕਹਿੰਦੇ ਨੇ ਨਹੀਂ ਮੈਂ ਇਹ ਝੰਡਾ ਫੜਨਾ ਹੈ, ਤੇ ਉਹਦੀ ਮਾਂ ਇੱਕ ਨੂੰ ਪੁੱਛਦੀ ਤੁਹਾਨੂੰ ਪਤਾ ਵੀ ਇਹ ਝੰਡੇ ਤੇ ਕੀ ਹੈ, ਹਾਂ ਇਹ ਖਾਲਿਸਤਾਨ ਦਾ ਝੰਡਾ ਹੈ, ਉਹ ਕਿਹਾ। ਸੋ ਮਤਲਬ ਇਹ ਹੈ ਕਿ ਇਹ ਫਰਵਰ, ਔਰ ਸਾਡੇ ਬਹੁਤ ਹੀ ਪਿਆਰੇ ਵੀਰ ਯਵਾਰ ਸ਼ਾਹ ਸਾਹਿਬ, ਉਹਨਾਂ ਨੇ ਮੈਨੂੰ ਖਬਰ ਭੇਜੀ ਸੀ ਇਸ ਦੇ ਉੱਤੇ, ਤੇ ਮੈਂ ਉਹਨਾਂ ਨੂੰ ਆਪਣਾ ਜਿਹੜਾ ਐਡਰੈਸ ਹੈ ਭੇਜਿਆ। ਉਹਨਾਂ ਨੇ ਲੰਬੀ ਚੌੜੀ ਈਮੇਲ ਸਿਫਤਾਂ ਦੇ ਜਿਹੜੇ ਪੁੱਲ ਬੰਨੇ ਹੋਏ ਨੇ, ਮੈਂ ਉਹ ਪੜ੍ਹ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਵੀ ਇਹ ਜਿਹੜਾ ਇਹ ਆਪਣਾ ਆਪ ਮੀਆਂ ਮਿੱਠੂ ਵਾਲੀ ਗੱਲ ਹੈ। ਪਰ ਸ਼ਾਹ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜਿਹੜੇ ਸਮਝਦੇ ਨੇ ਉਹਨਾਂ ਨੂੰ ਇਸ ਗੱਲ ਦੀ ਬੜੀ ਜਿਹੜੀ ਖੁਸ਼ੀ ਹੋਈ ਕਿ ਭਾਈ 7 ਲੱਖ ਲੋਕਾਂ ਦੇ ਇਸ ਇਕੱਠ ਚੋਂ ਖਾਲਿਸਤਾਨ ਦੀ ਕਲੈਰੀਅਨ ਕਾਲ ਗੂੰਜੀ, 4 ਚਫੇਰੇ ਖਾਲਿਸਤਾਨ ਦੇ ਝੰਡੇ, ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਵੀ ਪੀਸਫੁਲੀ ਇਸ ਸਾਰੀ ਇਵੈਂਟ ਦਾ ਹੋਣਾ, ਔਰ ਇਹੀ ਖਾਲਿਸਤਾਨ ਦਾ ਨਜ਼ਾਰਾ ਅਸੀਂ ਆਉਣ ਵਾਲੇ ਸੈਚਰਡੇ ਨਿਊਯਾਰਕ ਦੀ ਪੈਰੇਡ ਚ ਵੀ ਦੇਖਾਂਗੇ। ਸੋ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਥਲੇ ਨੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਮਾਰਚ ਤੋਂ ਭਾਰਤ ਦੇ ਮੁੱਖ ਧਾਰਾ ਮੀਡੀਆ ਵਿੱਚ ਭਾਈ ਅਮਰਪਾਲ ਸਿੰਘ ਦਾ ਮੁੱਦਾ ਛਾਇਆ ਹੋਇਆ ਸੀ ਔਰ ਭਾਈ ਅਮਰਪਾਲ ਸਿੰਘ ਨੂੰ ਇੱਕ ਖਤਰਨਾਕ ਮੁਜਰਮ ਪ੍ਰਚਾਰ ਕੇ ਜਿੱਥੇ ਉਸ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਸੀ ਉੱਥੇ ਸੈਂਕੜਿਆਂ ਨੌਜਵਾਨਾਂ ਤੇ ਬੀਬੀਆਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਹੁਣ ਇਸ ਏਜੰਸੀ ਡਰਾਮੇ ਦਾ ਜਿਹੜਾ ਪਰਦਾ ਉਹ ਡਿੱਗ ਚੁੱਕਾ ਹੈ ਔਰ ਭਾਈ ਅਮਰਪਾਲ ਸਿੰਘ ਹੋਰਾਂ ਨੇ ਆਪਣੀ ਇੱਛਾ ਅਨੁਸਾਰ ਜ਼ਿਲ੍ਹਾ ਮੋਗਾ ਦੇ ਰੋਡੇ ਪਿੰਡ ਗੁਰਦੁਆਰਾ ਵਿੱਚ ਜਿਹੜਾ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਜੀ ਦਾ ਜਨਮ ਸਥਾਨ ਹੈ ਗ੍ਰਿਫਤਾਰੀ ਦੇ ਦਿੱਤੀ ਹੈ। ਹੁਣ ਇਸ ਮੁੱਦੇ ਤੇ ਬੇਬੁਨਿਆਦ ਜਿਹੜੀ ਬਹਿਸ ਹੈ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਕਿ ਕੀ ਭਾਈ ਅਮਰਪਾਲ ਸਿੰਘ ਜੀ ਹੋਰਾਂ ਨੇ ਸਰੈਂਡਰ ਕੀਤਾ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਭਾਵੇਂ ਪਹਿਲੇ ਸੈਗਮੈਂਟ 'ਚ ਵੀ ਟੱਚ ਬੇਸ ਕੀਤਾ ਹੈ ਭਾਈ ਅਮਰਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਜੀ, ਔਰ ਲਗਾਤਾਰਤਾ ਨਾਲ ਅਸੀਂ 18 ਮਾਰਚ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਅਸੀਂ ਤਾਂ ਹਮੇਸ਼ਾ ਜਿਹੜੀ ਹੈ ਫੁੱਲ ਸਪੋਰਟ ਭਾਈ ਅਮਰਪਾਲ ਸਿੰਘ ਹੋਰਾਂ ਦੀ ਹਰ ਐਕਟੀਵਿਟੀ ਨੂੰ, ਖਾਸ ਤੌਰ ਤੇ ਕਿਉਂਕਿ ਉਹਨਾਂ ਦੀ ਐਕਟੀਵਿਟੀ ਪੰਥਕ ਦਾਇਰਾ ਕਾਰ 'ਚ ਸੀ ਜਿੱਥੇ ਉਹਨਾਂ ਨੇ ਨੌਜਵਾਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਜਿਹੜਾ ਫਰੇਜ਼ ਦੀਪ ਸਿੱਧੂ ਨੇ ਜਿਸ ਦੀ ਸ਼ੁਰੂਆਤ ਕੀਤੀ ਸੀ ਔਰ ਜਿਹੜੀ ਉਸੇ ਹੀ ਥਾਟ ਦੀ ਕੰਟੀਨਿਊਟੀ ਸੀ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਰਿਮਾਈਂਡ ਰਿਪੀਟਡਲੀ ਕਰਵਾਇਆ ਸੀ ਕਿ ਖਾਲਸਾ ਜੀ ਇਹ ਤੁਸੀਂ ਫੈਸਲਾ ਕਰਨਾ ਕਿ ਕੀ ਅਸੀਂ ਗੁਲਾਮ ਨਹੀਂ ਹੈ ਇਸ ਮੁਲਕ ਦੇ ਵਿੱਚ। ਔਰ ਜ਼ਾਹਰ ਹੈ ਕਿ ਫਿਰ ਗੁਲਾਮੀ ਦਾ ਜਵਾਬ ਤਾਂ ਇਹੀ ਹੈ ਵੀ ਜਿਹੜੀ ਕੌਮ ਦਾ ਜਨਮ ਹੀ ਪਾਤਸ਼ਾਹਤ ਵਿੱਚੋਂ ਹੋਇਆ ਹੈ। ਜਿਸ ਪ੍ਰਥਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਤੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ। ਔਰ ਜਿਸ ਖਾਲਸੇ ਨੂੰ ਜਦੋਂ ਅਸੀਂ ਯਾਦ ਕਰਦੇ ਆ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੀ ਨਹੀਂ, ਆਲਵੇਜ਼ ਜਿਹੜਾ ਖਾਲਸਾ ਫਰਲਾ ਰੱਖਦਾ ਹੈ ਔਰ ਜਿਹੜਾ ਸੋਵਰਨ ਗੱਲ ਹੋਣ ਦੀ ਗੱਲ ਕਰਦਾ ਹੈ ਉਸ ਦਾ ਤਾਂ ਹਮੇਸ਼ਾ ਹੀ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦੇ ਹੀ, ਸਾਨੂੰ ਤਾਂ ਗੁਰੂ ਨੇ ਪਾਤਸ਼ਾਹ ਬਣਾਇਆ ਹੋਇਆ, ਅਸੀਂ ਕਿਸੇ ਦੇ ਥਾਪੇ ਹੋਏ ਰਾਜੇ ਜਾਂ ਬਾਦਸ਼ਾਹ ਨਹੀਂ, ਜਾਂ ਕਿਸੇ ਨੇ ਸਾਨੂੰ ਪਟਾ ਲਿਖ ਕੇ ਨਹੀਂ ਦਿੱਤਾ ਹੋਇਆ ਕਿ ਭਾਈ ਤੁਸੀਂ ਜਗੀਰਦਾਰ ਹੋ। ਉਹਨਾਂ ਤੋਂ ਇਹ ਪਟਿਆਂ ਵਾਲਿਆਂ ਨੂੰ ਤਾਂ ਸਿੱਖ ਜਿਹੜੇ ਨੇ ਟੁੱਕੜ ਬੋਚ ਕਹਿੰਦੇ ਸੀ। ਟੁੱਕੜ ਬੋਚ ਲਫ਼ਜ਼ ਹੀ ਇੱਥੋਂ ਆਇਆ ਕਿ ਜਿਹੜੇ ਹਕੂਮਤਾਂ ਦੇ ਖੁਸ਼ਾਮਦੀ ਬਣ ਕੇ ਉਹਨਾਂ ਤੋਂ ਲੈਂਡ ਗ੍ਰਾਂਟਸ ਔਰ ਦੂਸਰੀਆਂ ਲੈਂਦੇ ਸੀ। ਸੋ ਖਾਲਸੇ ਦਾ ਦਾਵਾ ਪਾਤਸ਼ਾਹ ਹੀ ਰਿਹਾ। ਸੋ ਉਹੀ ਜਦੋਂ ਭਾਈ ਅਮਰਪਾਲ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਆਲਮੋਸਟ 8-10 ਸਾਲ ਪੰਜਾਬ ਤੋਂ ਬਾਹਰ ਰਹਿ ਕੇ 18 ਸਾਲ ਦੀ ਉਮਰ 'ਚੋਂ ਦੁਬਈ ਚਲੇ ਜਾਂਦੇ ਨੇ, ਸਿਸਟਮ ਨੂੰ ਸਮਝਿਆ, ਉਹ ਸਾਰੇ ਨੂੰ ਹਾਲਾਂ ਰੂਹਾਨੀ ਸਫ਼ਰ ਤਾਂ ਹਮੇਸ਼ਾ ਉਹ ਜਿਹੜਾ ਰੱਬ ਦੀ ਰਹਿਮਤ ਨਾਲ ਹੁੰਦਾ ਹੈ ਕਿ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿਹਨੂੰ ਕਿੱਥੇ ਗੁਰੂ ਨੇ ਲਿਜਾਣਾ ਉਹ ਤਾਂ ਸਾਨੂੰ ਨਹੀਂ ਪਤਾ ਹੈ, ਉਹ ਤਾਂ ਗੁਰੂ ਔਰ ਸਿੱਖ ਦੇ ਵਿਚਾਲੇ ਰਿਸ਼ਤਾ ਹੁੰਦਾ ਹੈ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਬਹੁਤ ਵਾਰ ਜਦੋਂ ਅਸੀਂ ਆਪਣਿਆਂ ਦੇ ਵਿਹਾਰ ਦੀ ਗੱਲ ਕਰਦੇ ਹਾਂ ਜਿਹੜੇ ਸਾੜੇ ਦਾ ਈਰਖਾ ਦਾ ਸ਼ਿਕਾਰ ਹੋਏ ਔਰ ਉਹਨਾਂ ਨੇ ਪੋਜ਼ਿਟਿਵਿਟੀ ਦੇਖਣ ਦੀ ਥਾਂ ਇੱਕ ਹਰ ਚੀਜ਼ 'ਚੋਂ ਸਾਜ਼ਿਸ਼ ਦੇਖੀ, ਨੈਗੇਟਿਵਿਟੀ ਦੇਖੀ ਔਰ ਕਈਆਂ ਨੇ ਇਸ ਦਾ ਪਬਲਿਕ ਇਜ਼ਹਾਰ ਕਰਕੇ ਵੀ ਦੁਸ਼ਮਣ ਦੇ ਖੈਮੇ ਦੇ ਨਾਲ ਹੀ ਉਹ ਜਾ ਕੇ ਜੁੜ ਗਏ, ਚਾਹੁੰਦੇ ਜਾਂ ਨਾ ਚਾਹੁੰਦੇ ਹੋਏ, ਭਾਵੇਂ ਉਹਨਾਂ ਦੀਆਂ ਆਪਣੀਆਂ ਕੁਰਬਾਨੀਆਂ ਜਿੰਨੀਆਂ ਮਰਜ਼ੀ ਹੋਣ। ਪਰ ਇਹ ਇੱਕ ਵਰਤਾਰਾ ਦੁਖਦਾਈ ਵੀ ਸੀ। ਪਰ ਭਾਈ ਅਮਰਪਾਲ ਸਿੰਘ ਹੋਰਾਂ ਨੇ ਇਸ 8 ਮਹੀਨੇ ਦੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਸ਼ੌਹਰਤ ਵੀ ਮਿਲੀ, ਕਿਉਂਕਿ ਖਾਲਸਾ ਵਹੀਰ ਦਾ ਕਨਸੈਪਟ ਸਾਰੇ ਉੱਥੇ ਹੀ ਬੈਠੇ ਹੋਏ ਸੀ। ਪਹਿਲਾਂ ਕਿਉਂ ਨਾ ਕਿਸੇ ਨੂੰ ਸੁਝਿਆ ਕਿ ਭਾਈ ਤੁਸੀਂ ਇੱਕ ਮੁਹਿੰਮ ਵਿੱਢ ਕੇ, ਔਰ ਹਾਲਾਂ ਇਹ ਨਹੀਂ ਹੈ ਵੀ ਇਹ ਹਰ ਸਿੱਖ ਅੰਮ੍ਰਿਤਧਾਰੀ ਹੋਏ ਲਫ਼ਜ਼ ਕੋ ਪਹਿਲੀ ਵਾਰ ਮੈਂ ਸੁਣਿਆ ਜਾਂ ਕਿਸੇ ਹੋਰ ਨੇ ਸੁਣਿਆ। ਮੈਨੂੰ ਇਹ ਹੈ ਕਿ ਜਦੋਂ 1999 ਦੇ ਖਾਲਸਾ ਸਾਜਨਾ ਦੇ 300 ਸਾਲਾ ਜਿਹੜੇ ਨੇ ਜਸ਼ਨਾਂ ਦੀ ਗੱਲ 1994-95 ਚ ਪਲੈਨਿੰਗ ਬਣਨੀ ਸ਼ੁਰੂ ਹੋ ਗਈ ਸੀ ਔਰ ਇਹ ਸ਼੍ਰੋਮਣੀ ਕਮੇਟੀ ਦੀ ਕਾਲ ਸੀ ਕਿ ਜੀ 1999 ਤੱਕ ਹਰ ਸਿੱਖ ਅੰਮ੍ਰਿਤਧਾਰੀ ਹੋਏਗਾ, ਇਹ ਸਾਡਾ ਟੀਚਾ ਹੈ। ਔਰ ਅਸੀਂ ਦੇਖਦੇ ਹਾਂ ਵੀ 1999 ਵੀ ਲੰਘ ਗਿਆ, ਉਸ ਤੋਂ ਬਾਅਦ ਉੱਥੇ ਕੀ ਨਹੀਂ ਹੋਇਆ, ਕਿੰਨੇ ਅੰਮ੍ਰਿਤਧਾਰੀ ਜਾਂ ਕਿੰਨੇ ਸਿੱਖੀ ਜੜ੍ਹਾਂ ਨਾਲ ਜੁੜਨ ਵਾਲੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਉਹਨਾਂ ਦੇ ਥਾਪੇ ਇਹਨਾਂ ਜਥੇਦਾਰਾਂ ਨੇ ਕੱਢ ਲਏ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਈਸਾਈਅਤ ਦਾ ਪਸਾਰ, ਪੰਜਾਬ 'ਚ ਡਰੱਗਸ ਦਾ ਬੋਲਬਾਲਾ, ਪੰਜਾਬ 'ਚ ਸੌਦਾ ਸਾਧ ਦਾ ਲਿਆ ਕੇ ਵਾਪਸ ਖੜਾ ਕਰਨਾ ਔਰ ਜਿਸ ਲੈਵਲ ਤੇ ਉਹਨਾਂ ਦੀ ਫੋਲੋਇੰਗ ਜਿਹੜੀ ਹੈ, ਬੇਸ਼ੱਕ ਗੇਮ ਏਜੰਸੀਆਂ ਦੀ ਹੈ ਪਰ ਏਜੰਸੀਆਂ ਵੀ ਉੱਥੇ ਹੀ ਆ ਕੇ ਕਾਮਯਾਬ ਹੁੰਦੀਆਂ ਨੇ
ਜਿੱਥੇ ਕਿ ਇੱਕ ਖਲਾ ਪੈਦਾ ਹੋਇਆ। ਖਲਾ ਕਿਹਨੇ ਪੈਦਾ ਕੀਤਾ, ਕਿਉਂ ਨਹੀਂ ਭਰਿਆ ਗਿਆ ਕਿਸੇ ਤੋਂ? ਲੇਕਿਨ ਜੇ ਉਹਨਾਂ ਨੇ ਕਾਲ ਦਿੱਤੀ, ਨਾਲ ਦੀ ਨਾਲ ਜ਼ਾਹਰ ਹੈ ਡਰੱਗਸ ਜਿਹੜਾ 60,000 ਕਰੋੜ ਦਾ, ਇਹਨਾਂ ਦੀਆਂ ਆਪਣੀਆਂ ਏਜੰਸੀਆਂ ਕਹਿੰਦੀਆਂ ਨੇ ਪੰਜਾਬ 'ਚ 60,000 ਕਰੋੜ ਦਾ ਜਿਹੜਾ ਹੈ ਉਹ ਡਰੱਗ ਟ੍ਰੇਡ ਹੈ। ਹੁਣ ਇਸ ਸਾਰੇ ਨੇ ਇੱਕੋ ਵੇਲੇ ਸਭ ਨੂੰ ਰੈਟਲ ਕਰ ਦਿੱਤਾ ਹੈ। ਇੱਕ ਪਾਸੇ ਡਰੱਗ ਮਾਫੀਆ, ਉਹ ਏਜੰਸੀਆਂ ਦੀ ਖੇਡ ਵਾਲੇ ਹੋਣ, ਉਹ ਬਿਊਰੋਕਰੈਟ ਹੋਣ, ਇੱਕ AGP ਦੌੜਿਆ ਹੋਇਆ ਹੈ ਕਿ ਜੀ ਉਹ ਪਾਕਿਸਤਾਨ ਤੋਂ ਵੀ ਡਰੱਗਸ ਮੰਗਵਾਉਂਦਾ ਸੀ ਤੇ ਫਲਾਣਾ ਤੇ ਢਿਮਕਾ। ਹੁਣ ਸਾਰੀਆਂ ਸਟੋਰੀਆਂ ਸਣੇ ਭਗਵੰਤ ਮਾਨ ਇਹ ਲੱਗੇ ਹੋਏ ਨੇ ਪ੍ਰੂਵ ਕਰਨ ਜੇ ਅਸੀਂ ਕਰਪਸ਼ਨ ਦੇ ਖਿਲਾਫ ਹੈ। ਸਾਲ ਇਸ ਹਕੂਮਤ ਨੂੰ ਵੀ ਹੋ ਗਿਆ, ਡਰੱਗਸ ਅੱਗੇ ਨਾਲੋਂ ਜ਼ਿਆਦਾ ਉਹਦਾ ਪਸਾਰ ਹੈ, ਕਰਪਸ਼ਨ ਅੱਗੇ ਨਾਲੋਂ ਜ਼ਿਆਦਾ ਹੈ। ਹੁਣ ਇਸ ਸਾਰੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿੱਥੇ ਠੀਕ ਨਬਜ਼ ਤੇ ਹੱਥ ਰੱਖਿਆ, ਇਹੀ ਕਾਰਨ ਸੀ ਕਿ ਕੱਲੇ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਸਿੱਖ ਹੀ ਨਹੀਂ, ਹਿੰਦੂ ਮਾਤਾਵਾਂ ਕਿੰਨੀਆਂ ਪਿਕਚਰਸ ਜਾਂ ਕਿੰਨੀਆਂ ਸਟੋਰੀਜ਼ ਤੁਸੀਂ ਇਹ 7-8 ਮਹੀਨੇ ਦੇ ਪੀਰੀਅਡ 'ਚ ਦੇਖ ਸਕਦੇ ਹੋ, ਜਿੱਥੇ ਆ ਕੇ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਭਾਈ ਸਾਡੇ ਬੱਚੇ ਜਿਹੜੇ ਨੇ ਉਹ ਇਸ ਪਾਸਿਓਂ ਮੁੜ ਰਹੇ ਨੇ ਡਰੱਗਸ ਵੱਲੋਂ। ਔਰ ਦੂਸਰਾ ਔਰ ਥਰਡ ਜ਼ਾਹਰ ਹੈ ਕਿ ਡਿਫਾਈਂਸ, ਇੱਕ ਨੌਜਵਾਨ 28-29 ਸਾਲ ਦਾ ਗੱਭਰੂ ਜਦੋਂ ਇਹ ਕਹਿੰਦਾ ਕਿ ਭਾਈ ਸਾਡਾ ਤੁਹਾਡੇ ਤੇ ਯਕੀਨ ਹੀ ਨਹੀਂ ਹੈ, ਤੁਸੀਂ ਇਹ ਦੇਖੋ ਵੀ ਤੁਸੀਂ ਤੁਹਾਡਾ ਪਿਛੋਕੜ ਕੀ ਹੈ ਤੇ ਸਾਡਾ ਕੀ ਹੈ, ਅਸੀਂ ਪੰਜਾਬ ਸਾਡੀ ਆਪਣੀ ਹੋਂਦ ਹੈ। ਔਰ ਜਿਹੜੀ ਉਸ ਨੇ ਇਸ ਦੇ ਦੁਆਲੇ ਡਿਬੇਟ ਬਿਲਡ ਕੀਤੀ, ਜੇ ਅੱਜ ਦਰਾਵੜ ਲੈਂਡ ਦੇ ਵਿੱਚ ਤਮਿਲਨਾਡੂ 'ਚ ਉਹਦੇ ਲਈ ਅੰਮ੍ਰਿਤਪਾਲ ਸਿੰਘ ਲਈ ਹਮਦਰਦੀ ਹੁੰਦੀ ਹੈ, ਜਰਨਲਿਸਟਾਂ ਦਾ, ਵਕੀਲਾਂ ਦਾ ਇੱਕ ਬੈਚ ਇੱਥੇ ਆਉਂਦਾ, ਇੱਕ ਡਿਬਰੂਗੜ੍ਹ ਪਹੁੰਚਦਾ, ਇਹ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰਾ ਪਾਰਟ ਪੋਜ਼ਿਟਿਵਿਟੀ ਵੱਲ ਜਾ ਰਿਹਾ, ਔਰ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਵੀ ਇਹ ਦੇਖੋ ਵੀ ਸਾਡਾ ਦੁਸ਼ਮਣ ਇਹਨੂੰ ਕਿਵੇਂ ਕੈਲਕੂਲੇਟ ਕਰਦਾ। ਔਰ ਏਜੰਸੀਆਂ ਦੇ ਕੋਲ ਜਿਨ੍ਹਾਂ ਕੋਲ ਵਸੀ ਸਾਧਨ ਹੁੰਦੇ ਨੇ, ਮੀਡੀਆ ਸਭ ਤੋਂ ਵੱਡਾ ਵੈਪਨ ਹੈ, ਉਹਦੇ ਰਾਹੀਂ ਉਹਨਾਂ ਨੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਅੰਦਾਜ਼ ਦੇ ਵਿੱਚ ਸ਼ੌਹਰਤ ਦੀਆਂ ਬੁਲੰਦੀਆਂ ਵੱਲ ਵੀ ਜਾ ਰਹੇ ਸੀ, ਕੌਜ਼ ਵੀ ਹਾਈਲਾਈਟ ਹੋ ਰਿਹਾ ਸੀ, ਪਰ ਉਸੇ ਹਵਾਲੇ ਨਾਲ ਏਜੰਸੀਆਂ ਉਸੇ ਮੀਡੀਆ ਰਾਹੀਂ ਆਪਣੀ ਖੇਡ ਵੀ ਖੇਡ ਰਹੀਆਂ ਸੀ, ਇੱਕ ਖੁੰਖਾਰਪੁਣਾ, ਇੱਕ ਨੈਗੇਟਿਵਿਟੀ, ਲਾ ਐਂਡ ਆਰਡਰ ਦੀ ਵਾਇਓਲੇਸ਼ਨ। ਔਰ ਫਿਰ ਇਹ ਜਿਹੜੀਆਂ 2-3 ਘਟਨਾਵਾਂ ਵਾਪਰਦੀਆਂ ਨੇ, ਉਹ ਖਾਸ ਤੌਰ ਤੇ ਅਜਨਾਲਾ ਘਟਨਾ, ਉਸ ਦੀ ਆੜ ਦੇ ਵਿੱਚ ਫਿਰ ਜਿਸ ਕਿਸਮ ਦਾ ਸਟ੍ਰਾਈਕ ਡਾਊਨ ਏਜੰਸੀਆਂ ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦਾ ਕਿਰਦਾਰ, ਜਦੋਂ ਇਹ ਆਉਣ ਵਾਲਾ ਪੀਰੀਅਡ, ਬਹੁਤ ਵਾਰ ਹਿਸਟਰੀ ਤਾਂ ਬਹੁਤੀ ਉਦੋਂ ਹੀ ਲਿਖੀ ਜਾਂਦੀ ਹੈ ਜਦੋਂ ਡਸਟ ਸੈਟਲ ਹੋ ਜਾਂਦੀ ਹੈ, ਫਿਰ ਇਹ ਸਾਹਮਣੇ ਆਏਗਾ ਕਿ ਭਾਈ ਇਹ ਇਕੱਲਾ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਜਾਂ ਉਸ ਨਾਲ ਜੋੜ ਕੇ ਸਾਜ਼ਿਸ਼ ਜਾਂ ਦੂਸਰੇ ਤੱਕ ਮਹਿਦੂਦ ਨਹੀਂ ਸੀ। ਇਹੀ ਸਾਜ਼ਿਸ਼ ਉਹਨਾਂ ਦੀਆਂ ਹੀ ਤੁਸੀਂ ਬਿਆਨ ਦੇਖੋਗੇ ਤਾਂ ਦੀਪ ਸਿੱਧੂ ਦੇ ਵੇਲੇ ਉਹਨਾਂ ਨੂੰ ਬਾਰ-ਬਾਰ ਮੋਦੀ ਦੇ ਨਾਲ ਉਹਦੀ ਫੋਟੋ ਦਿਖਾਣੀ ਨਜ਼ਰ ਆਉਂਦੀ ਸੀ, ਬਾਰ-ਬਾਰ ਅਮਿਤ ਸ਼ਾਹ ਦੇ ਨਾਲ ਆਉਂਦੀ ਸੀ। ਹਾਲਾਂ ਉਹਨੇ ਕਿਹਾ ਵੀ ਕਿ ਮੈਂ ਤਾਂ ਸੰਨੀ ਦਿਓਲ ਸੀ, ਮੇਰਾ ਦੋਸਤ ਸੀ, ਉਹਦੇ ਪਿਓ ਨੇ ਮੇਰੀ ਮਦਦ ਵੀ ਕੀਤੀ, ਔਰ ਉਹਨਾਂ ਨੇ ਖੜਾ ਹੋਇਆ, ਉਹਨੇ ਕਿਹਾ ਮੈਂ ਤਾਂ ਯਾਰ ਦੇ ਨਾਤੇ ਆਇਆ ਮਦਦ ਕਰਨੇ, ਇਸ ਤੋਂ ਬਿਯੋਂਡ ਨਾ ਉਹਦੇ ਕੋਲ ਕੋਈ ਸੀ। ਲੇਕਿਨ ਉਹਨਾਂ ਨੇ ਉਹਨੂੰ ਵੀ ਸਾਜ਼ਿਸ਼ ਕਿ ਜੀ ਇਹ BJP ਇਹ ਫਲਾਣਾ ਲੈ ਆਂਦਾ, ਦੀਪ ਸਿੱਧੂ, ਕਿਸਾਨ ਮੂਵਮੈਂਟ ਦੀ ਡਿਸਟਰਕਸ਼ਨ। ਔਰ ਦੂਜਾ ਤੇ ਜਦੋਂ 26 ਜਨਵਰੀ ਨੂੰ ਉਹਨੇ ਭਾਜੀ ਮੋੜ ਵੀ ਦਿੱਤੀ, ਜਿਹੜਾ ਝੰਡਾ ਜਿਹੜਾ ਨਿਸ਼ਾਨ ਸਾਹਿਬ ਲਾ ਕੇ ਲਾਲ ਕਿਲੇ ਤੇ ਫਿਰ ਵੀ ਕਿਹਾ ਗਿਆ ਦੇਖੋ ਜੀ BJP ਨੇ ਇਹ ਕਰਵਾਤਾ ਹੈ, ਦੇਖੋ ਮੂਵਮੈਂਟ ਫੇਲ ਕਰਨ ਲਈ। ਔਰ ਇਹੀ ਕਹਾਣੀ, ਉਹ ਕਹਾਣੀ ਸੈੱਟ ਹੁੰਦੀ ਹੈ, ਉਹਦੇ ਚ ਸਿਰਫ ਪਾਤਰ ਬਦਲਦੇ ਨੇ। ਅੰਮ੍ਰਿਤਪਾਲ ਦੇ ਹਵਾਲੇ ਨਾਲ ਵੀ ਹੋ ਗਿਆ ਜੀ ਫਲਾਣਾ ਤੇ ਢਿਮਕਾ। ਹਾਂ, ਏਜੰਸੀਆਂ ਨੇ ਇਹਨੂੰ ਮੋਰ ਡੀਪਰ ਲਿਜਾ ਕੇ ਪਾਕਿਸਤਾਨ, ISI, ਦੁਬਈ ਤੋਂ ਜਾਰਜੀਆ ਗਿਆ, ਪਲਾਸਟਿਕ ਸਰਜਰੀ ਕਰਵਾ ਲਈ, ਉੱਥੇ ਟ੍ਰੇਨਿੰਗ ਲੈ ਲਈ, ਇੱਥੇ ਲੈ ਲਈ, ਪਿੰਡਾਂ ਵਾਲਿਆਂ ਦੀ ਐਕਟਿੰਗ ਕਰ ਰਿਹਾ, ਉਹਦੀ ਐਕਟਿੰਗ ਕਰ ਰਿਹਾ, ਇੱਧਰ ਉੱਧਰ ਇਹ ਸਾਰਾ ਪਾਰਟ। ਫਿਰ ਜੋ 18 ਮਾਰਚ ਤੋਂ ਜਿਹੜੀ ਇੱਕ ਨੌਟੰਕੀ ਸ਼ੁਰੂ ਹੋਈ, ਹੁਣ ਇੱਕ ਪਾਸੇ ਤਾਂ ਟੋਟਲ ਫੇਲਿਅਰ ਸੀ, ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੱਜ ਜ਼ਿਆਦਾ ਇਮਾਨਦਾਰ ਸੀ। ਉਹਨੇ ਪੁੱਛਿਆ ਵੀ 80,000 ਦੀ ਤੁਹਾਡੀ ਨਫਰੀ ਸੀ, ਕਿਵੇਂ ਨਿਕਲ ਗਿਆ ਬੰਦਾ? ਔਰ ਉਸ ਪੀਰੀਅਡ 'ਚ, ਇਸ 1 ਮਹੀਨੇ ਤੋਂ ਜ਼ਿਆਦਾ ਪੀਰੀਅਡ 'ਚ ਜਿਸ ਕਿਸਮ ਦੀਆਂ ਫਿਰ ਖਬਰਾਂ, ਇੱਥੇ ਪਹੁੰਚ ਗਿਆ, ਸ਼ਾਹਬਾਦ ਪਹੁੰਚ ਗਿਆ, ਪੀਲੀਭੀਤ ਪਹੁੰਚ ਗਿਆ, ਦਿੱਲੀ ਆ ਗਿਆ, ਵਾਪਸ ਆ ਗਿਆ, ਉੱਪਰ ਚਲਾ ਗਿਆ, ਥੱਲੇ ਚਲਾ ਗਿਆ, ਐਂਡ ਇਵੈਂਚੁਅਲੀ ਜੋ ਉਹਨਾਂ ਦਾ, ਜੇ ਉਹਨਾਂ ਦੀ ਉਹ ਕੈਟ ਐਂਡ ਮਾਊਸ ਗੇਮ ਵਾਂਗ ਉਹਨਾਂ ਦੇ ਵੈਲ ਵਿਦਨ ਰੀਚ ਵੀ ਸੀ, ਤਾਂ ਮੈਂ ਸਮਝਦਾ ਵੀ ਅਗੇਨ ਇੱਜ਼ਤ ਪੱਤ ਦੇ ਰਾਖੇ ਸਤਿਗੁਰੂ ਹੁੰਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ, ਇਹ ਬੇਸ਼ੱਕ ਇਨਰ ਡਿਬੇਟ ਰਹੇਗੀ ਹਮੇਸ਼ਾ ਹੀ ਕਿ ਇਸ ਦੇ ਵਿੱਚ ਜਸਬੀਰ ਸਿੰਘ ਰੋਡੇ ਜਿਹਨਾਂ ਦਾ ਕੋਈ ਕਿਰਦਾਰ ਅਬਵ ਬੋਰਡ ਨਹੀਂ ਹੈ, ਕਿਉਂਕਿ ਅਸੀਂ ਕਿਸੇ ਦੀ ਸ਼ਖਸੀਅਤ ਨੂੰ ਖਾਮਖਾ ਛੁਟਿਆਉਣ 'ਚ ਯਕੀਨ ਨਹੀਂ ਰੱਖਦੇ,
ਪਰ ਮੂਵਮੈਂਟ ਦੇ ਵੇਲੇ ਕਿਸੇ ਵੇਲੇ ਸਰਬੱਤ ਖਾਲਸਾ ਨੇ ਉਹਨਾਂ ਨੂੰ ਜਥੇਦਾਰ ਥਾਪਿਆ ਸੀ 26 ਜਨਵਰੀ 1986 ਦੇ, ਜਦੋਂ ਉਹ ਕਸਟਡੀ 'ਚ ਸਨ ਉਹਨਾਂ ਦੇ। ਪਰ ਉਸ ਤੋਂ ਬਾਅਦ ਔਰ ਹੁਣ ਦੇ ਦੌਰੇ ਦੇ ਵਿੱਚ ਵੀ ਜਿਹੜਾ ਉਹ ਕੋਈ ਅਬਵ ਬੋਰਡ ਨਹੀਂ ਨੇ। ਲੇਕਿਨ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੱਦਿਆ ਇਕੱਠ ਪੰਥਕ ਜਥੇਬੰਦੀਆਂ ਦਾ, ਤੇ ਉਦੋਂ ਤੁਸੀਂ ਐਂਗਰ ਪ੍ਰੋਨ ਜਸਵੀਰ ਸਿੰਘ ਰੋਡੇ ਨੂੰ ਦੇਖ ਸਕਦੇ ਹੋ, ਜਿਹਦੇ 'ਚ ਉਹ ਇਹ ਕਹਿ ਰਿਹਾ ਸੀ ਜੀ, ਉਹ ਤਾਂ ਕਹਿੰਦਾ ਸੀ ਮੈਂ ਡਰਦਾ ਨਹੀਂ ਹਾਂ, ਮੈਂ ਦੂਜਾ ਨਹੀਂ ਗ੍ਰਿਫਤਾਰੀ ਤੋਂ, ਹੁਣ ਦੇ ਗ੍ਰਿਫਤਾਰੀ। ਔਰ ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਸਰੈਂਡਰ ਕਰਨ ਦੀ ਗੱਲ ਕੀਤੀ। ਫਿਰ ਇਹ ਸੀ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਦਮਦਮਾ ਸਾਹਿਬ ਸਰਬੱਤ ਖਾਲਸਾ ਜੀ ਦੇਣਾ ਚਾਹੁੰਦੇ ਨੇ ਗ੍ਰਿਫਤਾਰੀ, ਜਾਂ ਦੂਜੇ ਜਾਂ ਤੀਜੇ 'ਚ ਇਹ ਵੀ ਕਿਆਸ ਰਾਈਆਂ। ਫਿਰ ਹਨੂਮਾਨਗੜ੍ਹ ਗੰਗਾਨਗਰ ਪਹੁੰਚ ਗਏ। ਹੁਣ ਚਲੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਨੈਗੋਸ਼ੀਏਸ਼ਨ ਪਾਰਟ ਤਾਂ ਹੁੰਦਾ, ਔਰ ਉਹ ਨੈਗੋਸ਼ੀਏਸ਼ਨ ਹੋਣਾ ਆਪਣੀਆਂ ਟਰਮਸ ਦੇ ਉੱਤੇ। ਕਿਉਂਕਿ ਜਿਹੜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਚਾਹੁੰਦੇ ਸੀ ਜਦੋਂ ਉਹਨਾਂ ਨੇ ਐਸਕੇਪ ਕੀਤਾ, ਔਰ ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਦੋਨੋਂ ਹੀ, ਔਰ ਮੈਂ ਸਮਝਦਾ ਵੀ ਸਿਆਣਪ ਹੈ, ਉਹ ਏਜੰਸੀਆਂ ਦੀ ਖੇਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਇਸੇ ਲਈ 7-8 ਮਹੀਨੇ 'ਚ ਉਹ ਖਤਰਾ ਬਣੇ। ਬੇਸ਼ੱਕ ਉਹਨਾਂ ਦਾ ਇੱਕ ਐਡਰੈਸ ਗੁਰਦੁਆਰਾ ਸਾਹਿਬ ਪਿੰਡ ਰੋਡੇ ਦੀ ਸਟੇਜ ਤੋਂ ਹੈ ਕੁਝ ਮਿੰਟਾਂ ਦਾ, ਜਿਹਦੇ 'ਚ ਕਿ ਉਹ ਪੂਰੇ ਆਪਣੇ ਚੋਲੇ ਦੇ ਵਿੱਚ ਆਪਣਾ ਉਹ ਮੈਸੇਜ ਦੇ ਰਹੇ ਨੇ। ਉਹਨਾਂ ਨੇ ਹਾਲਾਤਾਂ ਨੂੰ ਦੱਸਿਆ ਕਿ ਮੈਂ ਕਿਵੇਂ ਨਿਕਲਿਆ, ਕਿਉਂ ਨਿਕਲਿਆ। ਉਹਨਾਂ ਨੇ ਕਿਹਾ ਕਿ ਭਾਈ ਮੈਂ ਕਦੇ ਵੀ ਗ੍ਰਿਫਤਾਰੀ ਤੋਂ ਨਹੀਂ ਡਰਦਾ। ਔਰ ਕਿਤੇ ਨਾ ਕਿਤੇ ਇਹ ਪਾਰਟ ਵੀ ਸੀ ਕਿ ਜਿਹੜਾ ਉਹਨਾਂ ਨੇ ਗ੍ਰਿਫਤਾਰੀ ਦੇਣ ਦਾ ਵੀ ਫੈਸਲਾ ਕੀਤਾ, ਉਹਦੇ 'ਚ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਮੈਂ ਇਸ ਧਰਤੀ ਤੇ ਆ, ਇੱਥੋਂ ਲਈ ਲੜਾਂਗਾ, ਇੱਥੋਂ ਲਈ ਹੈ, ਇਹ ਮੈਂ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਕੱਲ ਨੂੰ ਕੋਈ ਕਹਿਣ ਕਿ ਜੀ ਦੂਸਰਿਆਂ ਦੇ ਜਿਹੜੇ ਨੇ ਉਹ ਫੜਵਾ ਕੇ ਜਾਂ ਦੂਜੇ ਤੇ ਆਪ, ਹਾਲਾਂ ਮੈਂ ਚਾਹਾਂ ਤਾਂ ਜਿੱਥੇ ਵੀ ਨਿਕਲ ਸਕਦਾ। ਇਹ ਵੀ ਜਿਹੜਾ ਮੈਸੇਜ ਸੀ ਬੜਾ ਇੰਪੋਰਟੈਂਟ ਸੀ। ਔਰ ਜਿਹੜੀ ਗੱਲ ਉਹਨਾਂ ਨੇ ਇਸ ਮੈਸੇਜ ਦੇ ਵਿੱਚ ਇਹ ਕਹੀ, ਉਹਨਾਂ ਕਿਹਾ ਕਿ ਵੀ 1 ਮਹੀਨੇ ਜੋ ਕੁਝ ਵਾਪਰਿਆ ਉਹ ਤੁਸੀਂ ਸਭ ਵੇਖਿਆ, ਮੈਂ ਉਹ ਸਭ ਮੁੜ ਦੁਹਰਾਉਣਾ ਨਹੀਂ, ਸੰਖੇਪ 'ਚ ਗੱਲ ਕਰਨੀ ਹੈ। ਬੜੇ ਪ੍ਰੀਸਾਈਜ਼ ਅਲਫਾਜ਼ ਸੀ। ਜੇ ਇਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆ ਭਰ ਦੇ ਸਾਹਮਣੇ ਹੋਇਆ ਕਿ ਵੀ ਜਿਵੇਂ ਉਹਨਾਂ ਨੇ ਇਸ ਬਹਾਨੇ ਨਾਲ ਬਾਕੀਆਂ ਨੂੰ ਚੱਕਿਆ, ਹਰਾਸ ਕੀਤਾ। ਜੋ ਸਿੱਖ ਨੌਜਵਾਨਾਂ ਤੇ ਇਹ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਜ਼ਬਰ ਢਾਇਆ ਗਿਆ। ਦੇਖੋ ਸੱਚੇ ਪਾਤਸ਼ਾਹ ਸਤਿਗੁਰੂ ਦੀ ਕਚਹਿਰੀ 'ਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ। ਉਹਨਾਂ ਨੂੰ ਪਤਾ ਹੈ ਕਿ ਵੀ ਇਹਨਾਂ ਦੀਆਂ ਅਦਾਲਤਾਂ ਨੇ ਕੱਲ ਨੂੰ ਸਾਡੇ ਤੇ ਕੀ ਇਲਜ਼ਾਮ ਸਾ। ਉਹਨਾਂ ਨੇ ਕਿਹਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਕਾਲ ਪੁਰਖ ਦੀ ਕਚਹਿਰੀ 'ਚ ਅਸੀਂ ਦੋਸ਼ੀ ਨਹੀਂ ਹੈ। ਸੋ 1 ਮਹੀਨੇ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ ਤੇ ਲੜੇ ਹਾਂ, ਇਸ ਧਰਤੀ ਤੇ ਲੜਾਂਗੇ, ਇਹ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ। ਫਿਰ ਉਹਨਾਂ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਜਿਹੜੇ ਨਾਲ ਖੜੇ। ਉਹਨਾਂ ਨੇ ਕਿਹਾ ਜਿਨ੍ਹਾਂ ਨੇ ਵਿਰੋਧ ਕੀਤਾ ਹੈ ਸਤਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ਣ। ਉਹਨਾਂ ਨੇ ਕਿਹਾ ਕਿ ਭਾਈ ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਇੰਨਾ ਸਮਾਂ ਰੂਹ ਪੋਸ਼ ਹੋ ਜਾਣਾ ਸੰਭਵ ਨਹੀਂ ਹੁੰਦਾ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ। ਅੱਜ ਉਸੇ ਸਥਾਨ ਉੱਤੇ ਅਸੀਂ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਹੈ ਜਿੱਥੇ ਸਾਡੀ ਦਸਤਾਰਬੰਦੀ ਹੋਈ ਸੀ। ਇਹ ਗ੍ਰਿਫਤਾਰੀ ਅੰਤ ਨਹੀਂ, ਸ਼ੁਰੂਆਤ ਹੈ। ਇਹ ਬਹੁਤ ਕੀਮਤੀ ਗੱਲ ਹੈ ਕਿ ਭਾਈ ਇਹ ਮਤ ਸਮਝੋ ਕਿ ਭਾਈ ਇਹਦੇ ਨਾਲ ਤੁਸੀਂ ਉਹ ਚੈਪਟਰ ਬੰਦ ਕਰ ਦਿੱਤਾ ਜਿਹੜਾ ਕੌਮ ਦੇ ਪਾਤਸ਼ਾਹੀ ਦਾਅਵੇ ਦਾ, ਆਪਣੇ ਹੱਕਾਂ ਲਈ ਲੜਨ ਦਾ। ਜਿਹੜਾ ਝੂਠ ਦਾ ਸੰਸਾਰ ਸਾਡੇ ਖਿਲਾਫ ਸਿਰਜਿਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਭੰਨਣਗੇ ਤੇ ਛੇਤੀ ਹੀ ਅਸੀਂ ਸੰਗਤ 'ਚ ਵਿਚਰਾਂਗੇ। ਸੋ ਇਹ ਆਪਟੀਮਿਜ਼ਮ ਤੇ ਐਂਡ ਹੋਇਆ ਕਿ ਇਹ ਨਹੀਂ ਹੈ ਕਿ ਜੋ ਹੁਣ ਨਹੀਂ। ਉਹਨੇ ਕਿਹਾ ਜੀ ਨਹੀਂ, ਇਹ ਠੀਕ ਹੈ, ਇਹਨਾਂ ਨੇ ਝੂਠ ਦਾ ਗਵਾਰ ਤੂਫਾਨ ਖੜਾ ਕੀਤਾ ਹੈ, ਇਸ ਚੋਂ ਅਸੀਂ ਨਿਜਾਤ ਪਾਵਾਂਗੇ। ਵੈਸੇ ਉਹਨਾਂ ਨੇ ਸੱਚੇ ਸਤਿਗੁਰੂ ਦੀ ਕਚਹਿਰੀ ਦੀ ਗੱਲ ਕੀਤੀ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ BBC ਨੇ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਕਸਟਡੀ 'ਚ ਨੇ ਇਹਨਾਂ ਦੀ, ਤਾਂ ਹੁਣ ਜਿਹੜੇ ਬੇਗੁਨਾਹ ਫੜੇ ਹੋਏ ਨੇ ਨੌਜਵਾਨ ਜਾਂ ਦੂਜਾ ਉਹਨਾਂ ਨੂੰ ਛੱਡੋ ਔਰ ਬਾਕੀਆਂ ਦਾ ਜਿਹੜਾ ਹੈ ਉਹ ਛੁਟਕਾਰਾ ਕਰੋ ਜਿਨ੍ਹਾਂ ਨੂੰ ਤੁਸੀਂ ਹਰਾਸ ਕਰ ਰਹੇ ਹੋ। ਸੋ ਇਹ ਸਾਰੇ 'ਚ ਜਿਵੇਂ ਜਿਸ ਕਿਸਮ ਦਾ ਨੀਵਾਂ ਕਿਰਦਾਰ ਆਪਣਿਆਂ ਨੇ ਨਿਭਾਇਆ। ਹੁਣ ਡਿਬੇਟ ਇਹ ਹੈ ਜੀ ਸਰੈਂਡਰ ਔਰ ਅਰੈਸਟ। ਹੁਣ ਪੁਲਿਸ ਜਿਹੜੀ ਉਹ ਕੀ ਹੈ, ਦੁਖਚੈਨ ਸਿੰਘ ਜਿਹੜਾ ਇਹਨਾਂ ਦਾ ਬਣਿਆ ਹੋਇਆ, ਉਹ ਗਿਆ ਅਸੀਂ ਘੇਰ ਲਿਆ, ਸਾਨੂੰ ਪਤਾ ਲੱਗਾ ਰੋਡੇ ਆ, ਅਸੀਂ ਘੇਰ ਲਿਆ, ਫਿਰ ਆ ਗਿਆ, ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਸੀ ਬਚਣ ਦਾ।
ਕਿਸੇ ਵੀ ਹੋਰ ਸਿਸਟਮ 'ਚ ਜੇ ਕਹਿਣਾ ਹੋਏ ਤੇ ਇਹਨਾਂ ਦੇ ਮੂੰਹ ਤੇ ਥੁੱਕਿਆ ਜਾਂਦਾ ਹੈ ਕਿ ਭਾਈ ਤੁਸੀਂ ਕਿਹੜੇ ਵੱਡੇ ਢਿੱਡ ਕੱਢ ਕੇ ਜਿਹੜੇ ਨੇ ਵਰਦੀਆਂ ਪਾ ਕੇ ਤੇ ਉੱਤੇ ਉਹ ਹਾਕੀ ਦੇ ਮੈਚ ਜਿੱਤਣ ਵਾਲੇ ਮੈਡਲ ਲਾ ਕੇ ਤੁਰੇ ਫਿਰਦੇ ਹੋ। ਵੀ ਇੱਕ ਨੌਜਵਾਨ ਜਿਹਦੇ ਕੋਲ ਕੋਈ ਸਾਧਨ ਨਹੀਂ ਨੇ, ਜੇ ਉਹ 1 ਮਹੀਨੇ ਤੋਂ ਜ਼ਿਆਦਾ ਉੱਥੇ ਹੀ ਵਿਚਰਿਆ, ਪਹਿਲੀ ਗੱਲ ਤਾਂ ਇਹ ਉਸ ਬਦ ਅਖਲਾਕ ਬਦ ਕਿਰਦਾਰ ਅਮਰਿੰਦਰ ਜਿਹੜਾ ਕਹਿੰਦਾ ਜੀ ਉਹ ਕਿੱਥੋਂ ਲੀਡਰ ਹੋ ਗਿਆ ਕਿ ਭਾਈ ਜੇ 1 ਮਹੀਨੇ ਤੋਂ ਜ਼ਿਆਦਾ ਵਕਤ ਅੰਮ੍ਰਿਤਪਾਲ ਸਿੰਘ ਉਸੇ ਧਰਤੀ ਦੇ ਉੱਤੇ ਰਿਹਾ, ਲੋਕਾਂ ਨੇ ਜਿਨ੍ਹਾਂ ਦੀਆਂ ਬੱਚੀਆਂ ਵੀ ਚੁੱਕੀਆਂ ਗਈਆਂ ਜਾਂ ਦੂਜਾ ਉਹਨਾਂ ਰਿਸਕ ਦੇ ਉੱਤੇ ਜਦੋਂ ਕਿ ਇਸ਼ਤਿਹਾਰ ਵੀ ਲੱਗੇ ਹੋਏ ਨੇ, ਅਨਾਉਂਸਮੈਂਟਾਂ ਵੀ ਹੋ ਰਹੀਆਂ, ਦਿਨ ਰਾਤ ਮੀਡੀਆ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਮਹਿਫੂਜ਼ ਰੱਖਿਆ। ਤੇ ਇਹ ਦੱਸਦਾ ਕਿ ਕੌਮ ਦੇ ਅੰਦਰ ਆਪਣੇ ਕਾਜ਼ ਲਈ ਕੌਮੀ ਅੰਮ੍ਰਿਤਪਾਲ ਸਿੰਘ ਇੱਕ ਸਿੱਖੀ ਦਾ ਜਿਹੜਾ ਸਿੰਬਲ ਬਣ ਕੇ ਉੱਭਰਿਆ ਕਿ ਭਾਈ ਡਿਫਾਈਂਸ ਹੈ, ਕੌਮ ਦੀ ਗੱਲ ਕਰਦਾ ਹੈ, ਅੰਮ੍ਰਿਤ ਛਕਾਉਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੇ ਹੁਣ ਇਸ ਕੰਮ ਤੇ ਲੱਗੇ ਹੋਏ ਨੇ, ਇਹਨਾਂ ਨੇ ਇਸ 'ਚੋਂ ਵੀ ਕੋਈ ਨਾ ਕੋਈ ਉਹ ਟੋਲਾ ਲੱਗਾ ਹੋਇਆ ਸਾਜ਼ਿਸ਼ ਕਰਨ ਦਾ, ਪਰ ਅਸੀਂ ਸਮਝਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਜਿੱਥੇ ਇਹਨਾਂ ਦੇ ਸਾਰੇ ਸਿਸਟਮ ਦਾ ਪੋਲ ਖੋਲਿਆ, ਇੱਕ ਪਾਸੇ ਜਿਵੇਂ ਉਹਨਾਂ ਨੇ ਸਰਵਾਈਵ ਕਰਕੇ ਦਿਖਾਇਆ, ਦੂਸਰੇ ਪਾਸੇ ਜਿਵੇਂ ਉਹਨਾਂ ਨੇ ਕਿਹਾ ਵੀ ਜ਼ਾਲਮ ਸਾਮਰਾਜ ਦਾ ਮੂੰਹ ਨੰਗਾ ਹੋਇਆ ਜਿਵੇਂ ਦੀ ਫੜੋ ਫੜੀ, ਔਰ ਜਿਹੜੀ ਕੌਮ ਦੀ ਕਿਰਦਾਰ ਕੁਸ਼ੀ ਇਹਨਾਂ ਦੇ ਮੀਡੀਆ ਤੋਂ ਲੈ ਕੇ ਸਾਰੇ ਲੋਕਾਂ ਨੇ ਕੀਤੀ ਉਹ ਵੀ ਸਾਰੀ ਐਕਸਪੋਜ਼ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ NSA ਲਾ ਕੇ ਰੱਖਿਆ ਗਿਆ, ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਬਾਕੀਆਂ ਦੇ ਨਾਲ ਜਿੱਥੇ 8-9 ਨੂੰ ਲਾਇਆ ਹੋਇਆ NSA, ਔਰ ਇਹ ਜਿਹੜਾ ਬਿਲਕੁਲ ਉਹਨਾਂ ਨੇ ਠੀਕ ਕਿਹਾ ਵੀ ਇਹ ਗੱਲ ਮੁੱਕੀ ਨਹੀਂ, ਇਹ ਗੱਲ ਸ਼ੁਰੂ ਹੋਈ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਜੀ ਹੋਰਾਂ ਦੀ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਫੌਰਨ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਔਰ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਉਹ ਲਗਾਇਆ ਗਿਆ ਹੈ ਔਰ NSA ਲਾਉਣ ਦਾ ਆਧਾਰ ਉਹਨਾਂ ਦੀਆਂ ਸਪੀਚਸ ਨੂੰ ਬਣਾਇਆ ਗਿਆ ਹੈ। ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਨੌਜਵਾਨਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੇ, ਉੱਥੇ ਦੂਸਰੇ ਪਾਸੇ ਸਟੇਟ ਨੂੰ ਉਹਨਾਂ ਵੱਲੋਂ ਕੀਤਾ ਗਿਆ ਸਿੱਧਾ ਚੈਲੰਜ ਉਹਨਾਂ ਨੂੰ ਇੱਕ ਡਿਫਾਈਨਸ ਦੇ ਮਾਡਲ ਵਜੋਂ ਵੀ ਪੇਸ਼ ਕਰਦਾ ਹੈ। ਸੋ ਆਪਣਿਆਂ ਦੀ ਈਰਖਾ ਅਤੇ ਸ਼ੱਕ ਵੀ ਇਸ ਸਾਰੇ ਦੌਰ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ
ਭਾਈ ਅੰਮ੍ਰਿਤਪਾਲ ਸਿੰਘ ਇੱਕ ਜਿਵੇਂ ਤੁਸੀਂ ਕਿਹਾ ਵੀ ਜੇ ਤੁਸੀਂ ਦੋ ਖੈਮੇ ਦੋ ਰਾਦਰ ਵੀ ਜੇ ਤੁਸੀਂ ਤਿੰਨ ਖੈਮੇ ਕਹਿਣਾ ਹੋਏ, ਇੱਕ ਤਾਂ ਉਹ ਨੇ ਜਿਨ੍ਹਾਂ ਨੇ ਬਿਲਕੁਲ ਪਹਿਲੇ ਦਿਨ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ 'ਚ ਇੱਕ ਆਸ ਦੀ ਕਿਰਨ ਦੇਖੀ, ਕਿਉਂਕਿ ਇਹ ਉਹੀ ਜਿਹੜਾ ਹਿੱਸਾ ਹੈ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਦੀਪ ਸਿੱਧੂ ਜਿਸ ਨੂੰ ਵੀ ਕਿਰਦਾਰਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ, ਬਹੁਤ ਸਾਰੀ ਨੈਗੇਟਿਵਿਟੀ ਬੀਜੇਪੀ ਨਾਲ ਜੋੜ ਕੇ ਉਸ ਦੀ ਕੀਤੀ ਗਈ, ਔਰ ਈਵਨ ਏਜੰਸੀਆਂ ਦੀ ਖੇਡ ਦੇ ਥੱਲੇ ਉਸ ਦੀ ਸਾਲਾਨਾ ਬਰਸੀ ਦੇ ਮੌਕੇ ਜਿਹੜੀ ਇੱਥੋਂ ਦੀ ਉਹ ਰੀਨਾ ਰਾਏ ਕਿ ਕੌਣ ਹੈ, ਕਿੱਥੋਂ ਆਈ, ਕਿਹਨੇ ਫਿੱਟ ਕੀਤਾ, ਕੀ ਕੀਤਾ, ਜਿਵੇਂ ਉਸ ਨੂੰ ਆਪਣੇ ਹੀ ਜਿਹੜੇ ਉਹਨਾਂ ਚੈਨਲਾਂ ਤੇ ਬਿਠਾ ਕੇ ਉਹਦਾ ਰੋਜ਼ਾਨਾ ਸਪੋਕਸਮੈਨ ਵਾਲੇ ਦੀ ਧੀ ਹੋਏ ਨਾਸਤਕ ਬੰਦੇ ਦੀ ਜਾਂ ਦੂਸਰੇ ਹੋਣ, ਜਿਵੇਂ ਉਹਨਾਂ ਨੇ ਸਾਰੀ ਇਹ ਕਿਰਦਾਰਕੁਸ਼ੀ ਕੀਤੀ। ਇਹ ਸਾਡੇ ਲਈ ਸਬਕ ਵੀ ਹੈ। ਆਲਮੋਸਟ 4 ਦਹਾਕੇ ਤੋਂ ਜ਼ਿਆਦਾ ਪੰਥਕ ਐਕਟਿਵਿਜ਼ਮ 'ਚ ਹੋਣ ਦੇ ਨਾਤੇ ਸਾਨੂੰ ਤਾਂ ਥੋੜੀ ਬਹੁਤ ਸਮਝ ਜ਼ਰੂਰ ਆਈ ਹੈ ਵਕਤਨ, ਕਿਉਂਕਿ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦਾ ਦੌਰ ਦੇਖਿਆ ਹੋਇਆ ਹੈ, ਔਰ ਮੇਰੇ ਲਈ ਇਹ ਇੱਕ ਖੁਸ਼ਕਿਸਮਤੀ ਰਹੀ ਕਿ 1977 'ਚ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਦਮਦਮੀ ਟਕਸਾਲ ਦੇ ਮੁਖੀ ਦੀ ਸੇਵਾ ਮਿਲੀ, ਤੇ ਉਸ ਤੋਂ ਲਗਭਗ 2 ਮਹੀਨੇ ਬਾਅਦ ਹੀ ਜਲੰਧਰ ਦੇ ਮਿੰਟਗੁਮਰੀ ਕਾਲਜ ਆਫ ਐਜੂਕੇਸ਼ਨ ਜਿੱਥੇ ਕਿ ਕੀਰਤਨ ਦਰਬਾਰ ਸੀ, ਉੱਥੋਂ ਗੁਜ਼ਰਦਿਆਂ ਸੰਤ ਭਿੰਡਰਾਂ ਵਾਲੇ ਰੁਕੇ। ਉਸ ਕੀਰਤਨ ਦਰਬਾਰ ਦੀ ਸਟੇਜ ਤੋਂ ਹੀ ਉਹਨਾਂ ਨੇ ਐਡਰੈਸ ਕੀਤਾ। ਉਹ ਉਹਨਾਂ ਦਾ ਪਹਿਲਾ ਦੀਦਾਰ ਸੀ। ਫਿਰ ਬਹੁਤ ਵਾਰ ਗੁਰੂ ਨਾਨਕ ਨਿਵਾਸ ਜਾਣ ਦਾ ਸਬਬ ਰਿਹਾ, ਔਰ ਉਸੇ ਪੀਰੀਅਡ 'ਚ 1983 'ਚ ਆਲਮੋਸਟ ਇੱਕ ਵੱਡਾ ਜਥਾ 51 ਸਿੰਘਾਂ ਸਿੰਘਣੀਆਂ ਦਾ ਲੈ ਕੇ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜਾ ਆਪਣੀ ਗ੍ਰਿਫਤਾਰੀ ਦੇਣ ਦਾ ਵੀ ਸਬਬ ਹੋਇਆ। ਫਿਰੋਜ਼ਪੁਰ ਜੇਲ੍ਹ 'ਚ ਰਹਿੰਦਿਆਂ ਅੰਦਰੂਨੀ ਹਾਲਾਤ ਕੀ ਹੁੰਦੇ ਨੇ ਉਹਨਾਂ ਦੇ ਨਾਲ ਵੀ ਰੂਬਰੂ ਹੋਏ, ਔਰ ਫਿਰ ਜੂਨ 84 ਤੋਂ ਬਾਅਦ ਜਿਸ ਕਿਸਮ ਦਾ ਐਕਟਿਵਿਜ਼ਮ ਉੱਥੇ ਰਹਿੰਦੇ ਆ ਜਾਂ ਇੱਥੇ 4-5 ਸਾਲ ਬਾਅਦ ਆਉਣ ਤੋਂ ਬਾਅਦ ਰਿਹਾ, ਉਸ ਸਾਰੇ 'ਚ ਅਸੀਂ ਅੰਦਰੂਨੀ ਜਿਹੜਾ ਪਾਰਟ ਵੀ ਦੇਖਿਆ। ਜੁਝਾਰੂ ਲਹਿਰ ਦੇ ਬਹੁਤ ਵੱਡੇ ਵੱਡੇ ਨਾਵਾਂ ਵਾਲੇ ਜਿਹੜੇ ਵੀਰ ਨੇ, ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ, ਕਈ ਵਾਰ ਉਹ ਕਿਵੇਂ ਜਿਹੜੀਆਂ ਇਨਸਾਨੀ ਕਮਜ਼ੋਰੀਆਂ ਨੇ, ਇਸ ਗੱਲ ਦਾ ਧਿਆਨ ਰਹੇ ਵੀ ਪਹਿਲੀ ਗੱਲ ਤਾਂ ਅਸੀਂ ਜਦੋਂ ਇਹ ਰੂਹਾਨੀਅਤ ਦਾ ਜਿਹੜਾ ਸਿਧਾਂਤ ਦੇਖਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਔਰ ਬੜੇ ਬੜੇ ਕਿਰਦਾਰ ਅਸੀਂ ਦੇਖਦੇ ਹਾਂ ਕਿ ਇੱਕ ਵਕਤ ਐਸਾ ਆਉਂਦਾ ਹੈ ਵੀ ਕਿਤੇ ਨਾ ਕਿਤੇ ਉਹ ਹੰਕਾਰ ਦਾ ਸ਼ਿਕਾਰ ਹੁੰਦੇ ਨੇ। ਇੱਕ ਉਹ ਵਕਤ ਵੀ ਆਉਂਦਾ ਹੈ ਕਿ ਕਈ ਵਾਰ ਈਰਖਾ ਔਰ ਸਾੜਾ ਇਹ ਵੀ ਨਾਲ ਆ ਕੇ ਚੰਬੜ ਜਾਂਦੇ ਨੇ, ਤੇ ਕਈ ਵਾਰ ਬਹੁਤ ਵੱਡੀਆਂ ਪ੍ਰਾਪਤੀਆਂ ਤੋਂ ਬਾਅਦ ਵੀ ਤੁਸੀਂ ਇਖਲਾਕ ਦੇ ਵਿੱਚ ਤੁਹਾਡੇ ਨਿਵਾਣ ਆਉਂਦੀ ਹੈ ਔਰ ਤੁਸੀਂ ਥੱਲੇ ਨੂੰ ਰੁੜਨਾ ਸ਼ੁਰੂ ਕਰ ਦਿੰਦੇ ਹੋ। ਔਰ ਇਹ ਕੋਈ ਇੱਕ ਦਾ ਵਰਤਾਰਾ ਨਹੀਂ ਹੈ। ਅਸੀਂ ਈਵਨ ਉਹ ਸਾਖੀ ਦਾ ਕਿੰਨਾ ਕੁ ਹੈ ਪਾਰਟ ਜਾਂ ਨਹੀਂ ਹੈ, ਲੇਕਿਨ ਭਾਈ ਗੁਰਦਾਸ ਜੀ ਦੇ ਜੀਵਨ 'ਚ ਵੀ ਇੱਕ ਵਾਕਿਆ ਜਿਹੜਾ ਅਕਸਰ ਸੁਣਾਇਆ ਜਾਂਦਾ ਹੈ ਕਿ ਵੀ ਉਹਨਾਂ ਨੇ ਵਾਰ ਕਹੀ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੋ ਕੇ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਕਿ ਜੇ ਗੁਰੂ ਕੋਈ ਐਸਾ ਕੌਤਕ ਕਰਦੇ, ਕੋਈ ਐਸਾ ਖੇਡ ਖੇਡਦੇ, ਤੇ ਸਿੱਖ ਜਿਹੜਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣਾ ਸਿਦਕ ਨਾ ਹਾਰੇ। ਹੁਣ ਬੇਸ਼ੱਕ ਇਹ ਮਾਣ ਆਪਣੇ ਸਿੱਖੀ ਸਿਦਕ ਦੇ ਉੱਤੇ ਸੀ ਕਿ ਸਿੱਖ ਦੇ ਵਿੱਚ, ਲੇਕਿਨ ਗੁਰੂ ਸਾਹਿਬ ਨੇ ਦੇਖਿਆ ਵੀ ਇਸ ਦੇ ਵਿੱਚ ਵੀ ਜਿਹੜੀ ਹੈ ਸੂਖਮ ਰੂਪ ਦੇ ਵਿੱਚ ਹਉਮੈ ਹੈ। ਫਿਰ ਇੱਕ ਵਾਕਿਆ ਹੈ ਕਿ ਉਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਘੋੜੇ ਖਰੀਦਣ ਲਈ ਭੇਜਿਆ ਕਾਬਲ, ਔਰ ਦੂਸਰੇ ਪੈਸੇ ਦੇ ਕੇ ਭੇਜੇ। ਉੱਥੇ ਜਦੋਂ ਸੌਦਾ ਹੋ ਗਿਆ ਅੰਦਰ ਆਏ ਤਾਂ ਉਹਨਾਂ ਨੇ ਖੋਲੀਆਂ ਗੁੱਥੀਆਂ ਤੇ ਦੇਖਿਆ ਕਿ ਵੀ ਇਹ ਤਾਂ ਇਹਦੇ 'ਚ ਠੀਕਰੀਆਂ ਨੇ, ਔਰ ਉਹ ਤੰਬੂ ਦੇ ਪਿਛਲੇ ਪਾਸਿਓਂ ਨਿਕਲ ਗਏ ਕਿ ਵੀ ਇਹ ਤਾਂ ਹੁਣ ਕੀ ਬਾਹਰ ਪਠਾਨ ਬੈਠੇ ਨੇ ਜਿਨ੍ਹਾਂ ਤੋਂ ਘੋੜਿਆਂ ਦੀ ਖਰੀਦ ਹੋਈ ਹੈ। ਹੁਣ ਬਾਕੀ ਸਿੱਖ ਜਿਹੜੇ ਬਾਹਰ ਉਹਨਾਂ ਦੇ ਨਾਲ ਸੀ, ਉਹਨਾਂ ਨੇ ਦੇਖਿਆ ਵੀ ਭਾਈ ਸਾਹਿਬ ਅੰਦਰ ਗਏ ਸੀ, ਆਏ ਨਹੀਂ ਹੈ ਬਾਹਰ। ਉਹ ਜਦੋਂ ਅੰਦਰ ਆਇਆ ਉਹਨਾਂ ਨੇ ਦੇਖਿਆ ਵੀ ਉਹ ਖੁੱਲੇ ਹੋਏ ਨੇ ਗੁੱਥੀਆਂ, ਪੈਸੇ ਪਏ ਨੇ ਵਿੱਚ, ਚਾਂਦੀ ਦੇ ਰੁਪਈਏ ਹੀ ਹੁੰਦੇ ਸੀ, ਕਿੱਧਰ ਗਏ। ਹੁਣ ਭਾਈ ਸਾਹਿਬ ਜਾ ਲੁਕਦੇ ਲਕਾਂਦੇ ਕਿੱਥੇ ਬਨਾਰਸ ਪਹੁੰਚ ਗਏ ਜਾਂ ਦੂਜੇ। ਫਿਰ ਗੁਰੂ ਸਾਹਿਬ ਦੇ ਹੁਕਮ ਤੇ ਜਦੋਂ ਉਹ ਪੇਸ਼ ਹੋਏ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਇਹ ਕੀ ਹੈ, ਤੇ ਉਹਨਾਂ ਨੇ ਫਿਰ ਜਿਹੜੀ ਵਾਰ ਕਹੀ ਉਹਦੀ ਇੱਕ ਲਾਈਨ ਹੈ ਕਿ ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਕਿ ਜੇ ਗੁਰੂ ਹੀ ਪ੍ਰਮਾਣ ਤੇ ਆ ਜਾਏ ਫਿਰ ਸਿੱਖ ਦੀ ਕੋਈ ਹੋਂਦ ਨਹੀਂ ਹੈ। ਵੀ
ਸਿੱਖ ਜਦੋਂ ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਇਹ ਸਾਰੀਆਂ ਗਿਫਟਸ ਮੰਗਦੇ ਆ ਗੁਰੂ ਤੋਂ। ਅਸੀਂ ਕਹਿੰਦੇ ਜੀ ਸਿੱਖ ਤਾਂ ਅਸੀਂ ਹੈਗੇ ਹੀ ਆ, ਫਿਰ ਸਿੱਖੀ ਦਾਨ ਕਾਹਦਾ? ਇਹ ਵੀ ਤਾਂ ਹੀ ਨਿਭਦਾ ਜੇ ਗੁਰੂ ਦੀ ਰਹਿਮਤ ਹੋਵੇ, ਔਰ ਅਸੀਂ ਸਾਰੇ ਹੀ ਉਸ ਦਾ ਹਿੱਸਾ ਹੈ। ਕਦੋਂ ਸੂਖਮ ਜਿਹੀ ਹਉਮੈ ਨੇ ਤੁਹਾਨੂੰ ਕਿਸੇ ਸਿਖਰਲੀ ਪੌੜੀ ਤੋਂ ਧੜਮ ਕਰਕੇ ਥੱਲੇ ਸੁੱਟ ਦੇਣਾ, ਤੇ ਕਦੋਂ ਨੋ ਮੈਟਰ ਤੁਹਾਡੇ ਨਾਲ ਕਿਸੇ ਨੇ ਦੁੱਖ ਸੁੱਖ ਦੇ ਕਿੰਨੇ ਹੁਨਾਲ ਸਿਆਲ ਗੁਜ਼ਾਰੇ ਹੋਣ, ਕਿਹੜਾ ਵਕਤ ਹੈ ਜਦੋਂ ਤੁਸੀਂ ਸ਼ੱਕ ਦੀ ਗ੍ਰਿਫਤ ਦੇ ਵਿੱਚ ਆ ਕੇ ਉਸ ਦੇ ਉੱਤੇ ਵੀ ਸ਼ੱਕ ਕਰਨ ਲੱਗ ਜਾਣਾ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਹੀ ਨਹੀਂ, ਸੰਤ ਭਿੰਡਰਾਂਵਾਲਿਆਂ ਦਾ ਪੀਰੀਅਡ ਅਸੀਂ ਵਿਦਨ ਵੀ ਦੇਖਿਆ, ਦਮਦਮੀ ਟਕਸਾਲ ਦੇ ਅੰਦਰੂਨੀ ਸਟਰਕਚਰ 'ਚ ਵੀ, ਜਦੋਂ ਉਹਨਾਂ ਨੂੰ ਸੇਵਾ ਮਿਲਦੀ ਹੈ, ਕਿਸ ਕਿਸਮ ਦੀਆਂ ਕੰਟਰੋਵਰਸੀਜ਼, ਕੌਣ ਦਾਅਵੇਦਾਰ ਹੁੰਦੇ ਨੇ, ਔਰ ਫਿਰ ਅੰਦਰੂਨੀ ਸਟਰਕਚਰ ਦੇ ਵਿੱਚ ਕਿੰਨੇ ਕੁ ਸਾਥ ਦੇਣ ਵਾਲੇ ਲੋਕ ਸੀ। ਫਿਰ ਅਸੀਂ 84 ਤੋਂ ਬਾਅਦ ਦੀ ਮੂਵਮੈਂਟ ਦੇ ਪਾਰਟ ਦੇਖਿਆ ਕਿ ਵੀ ਇੱਕ ਪਾਰਟ ਉਹ ਹੁੰਦਾ, ਜਿਵੇਂ ਹੁਣ ਅੱਜ ਵੀ ਤੁਹਾਡੇ ਨਾਲ ਹੀ ਗੱਲ ਹੋ ਰਹੀ ਸੀ ਕਿ ਵੀ ਜੇ ਹੁਣ ਸਰੈਂਡਰ ਕਰਨ ਦੀ ਲਾਈਨ ਆਈ ਜਾਂ ਅਰੈਸਟ ਦੇਣ ਦੀ ਲਾਈਨ ਆਈ, ਉਹਦੇ ਲਈ ਇਹ ਟੈਕਨੀਕਲ ਵਰਡਸ ਹੀ ਨੇ, ਜੋ ਮਰਜ਼ੀ ਉਹਨਾਂ ਨੂੰ ਕਹੋ, ਤੇ ਉਹਦੇ 'ਚ ਕਿਤੇ ਨਾ ਕਿਤੇ ਇਹ ਪਾਰਟ ਸੀ ਕਿ ਦੂਸਰੇ ਕਹਿਣਗੇ ਕਿ ਭਾਈ ਦੇਖੋ ਦੂਸਰਿਆਂ ਦੇ ਮੁੰਡੇ ਮਰਵਾ ਕੇ ਅੰਦਰ ਕਰਾ ਕੇ ਆਪ ਜਿਹੜਾ ਉਹ ਵਲੈਤ ਬਹਿ ਗਿਆ ਜਾਂ ਆਪ ਫਲਾਣੀ ਥਾਂ ਬਹਿ ਗਿਆ। ਹੁਣ ਇਹੀ ਪਾਰਟ ਜਿਹੜਾ ਜੁਝਾਰੂ ਲਹਿਰ ਦੇ ਵੇਲੇ ਵੀ ਦੇਖਣ 'ਚ ਆਇਆ, ਜਿਹੜੇ ਜਰਨੈਲਾਂ ਨੂੰ ਅਸੀਂ ਸੇਵ ਕਰਕੇ ਉਹਨਾਂ ਦੀ ਅਗਵਾਈ ਲੈ ਸਕਦੇ ਸੀ, ਉਹਨਾਂ ਨੂੰ ਹੁਣ ਇੱਥੇ ਬੈਠੇ ਦੋ ਜੇਲ੍ਹ 'ਚ ਸੀ, ਜਿਹੜਾ ਹੁਣ ਉਹਨਾਂ 'ਚੋਂ ਇੱਕ ਵੱਡਾ ਫਿਲਾਸਫਰ ਬਣਿਆ ਹੋਇਆ, ਉੱਥੇ ਬੇਸਿਰ ਪੈਰੇ ਇੰਟਰਵਿਊ ਦਿੰਦਾ, ਉਹ 3 ਵੇ ਤੇ ਲੈ ਕੇ ਗਾਲੀ ਗਲੋਚ ਕਰਦਾ ਸੀ, ਉੱਥੇ ਮਰਵਾ ਕੇ ਤੁਸੀਂ ਇੱਥੇ ਆ ਕੇ ਬਹਿ ਗਏ, ਤੂੰ ਵੱਡਾ ਲੀਡਰ ਭਰਿਆ ਬਣਦਾ ਇਹ ਮੈਂ ਹੁਣ ਉਸ ਕੈਟਾਗਰੀ ਨੂੰ। ਔਰ ਉਹਦੇ 'ਚ ਹੀ ਮੈਂ ਕਈ ਵਾਰ ਦੇਖਦਾ ਕਿ ਕੁਝ ਸ਼ਹੀਦੀਆਂ ਸਾਡੀਆਂ ਉਸ ਲੈਵਲ ਦੀਆਂ ਜਿਹੜੀਆਂ ਹੋਈਆਂ ਨੇ, ਉਹ ਫਿਰ ਇਹੀ ਹੋਇਆ ਵੀ ਤੁਸੀਂ ਤਾਂ ਬਹਿਣ ਨਹੀਂ ਦੇਣਾ, ਤੇ ਚਲੋ ਸ਼ਹੀਦੀ ਪਾ ਕੇ ਘੱਟੋ ਘੱਟ ਇਸ ਇਲਜ਼ਾਮ ਤਰਾਸ਼ੀ ਤੋਂ ਤਾਂ ਅਸੀਂ ਆਪਣੀ ਜਾਨ ਬਚਾਈਏ। ਸੋ ਇਹ ਜਿਹੜਾ ਵਰਤਾਰਾ ਰਿਹਾ ਉਹ ਮੈਨੂੰ ਈਵਨ ਇਸ ਦੇ ਵਿੱਚ ਵੀ ਨਜ਼ਰ ਆਏ ਸਾਰੇ ਐਪੀਸੋਡ ਹੀ ਕਹਿਣਾ ਹੋਏ ਜੇ, ਭਾਵੇਂ ਉਸ ਦੇ 8 ਮਹੀਨੇ ਦੀ ਇਹ ਵਿੰਡੋ ਹੈ ਕਿ ਭਾਈ ਇੱਕ ਪਾਸੇ ਰੇ ਆਫ ਹੋਪ ਜ਼ਾਹਰ ਹੈ, ਦੀਪ ਸਿੱਧੂ ਤੋਂ ਬਾਅਦ ਔਰ ਸਿੱਧੂ ਮੂਸੇਵਾਲਾ ਤਾਂ ਇੱਕ ਲਾਈਕ ਅ ਫਲੈਸ਼ ਸੀ, ਇੱਕ ਹੋਪ ਜਗੀ, ਲੇਕਿਨ ਇੱਕ ਜਿਹੜੇ ਨੇ ਸਟੇਟ ਨੂੰ ਤਾਂ ਡਿਫਾਇੰਸ ਨਜ਼ਰ ਆਈ। ਹੁਣ ਜੇ ਸਟੇਟ ਨੂੰ ਸੰਤ ਭਿੰਡਰਾਂਵਾਲਿਆਂ ਦਾ ਅੰਮ੍ਰਿਤ ਛਕਾਣਾ, ਨਸ਼ੇ ਛਡਾਣਾ, ਔਰ ਉਹਨਾਂ ਦੀਆਂ ਰਿਪੀਟਡ ਸਟੇਟਮੈਂਟਸ ਨੇ, ਉਹਦੇ ਚੋਂ ਇੱਕ ਖਤਰਾ ਅਨੁਭਵ ਹੁੰਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਸਟੇਟ ਉਸੇ ਹੀ ਜ਼ਾਬੀਏ 'ਚ ਦੇਖਦੀ ਸੀ, ਔਰ ਜਿਹੜਾ ਬਾਕੀ ਮੀਡੀਆ ਜਿਨ੍ਹਾਂ ਨੂੰ ਜਦੋਂ ਉਹਨਾਂ ਨੂੰ ਭਿੰਡਰਾਂਵਾਲਾ 2 ਕਹਿਣਾ ਸ਼ੁਰੂ ਕੀਤਾ ਉਹ ਹਿੰਦੂ ਤਵੀਆਂ ਨੇ, ਉਹਨਾਂ 'ਚ ਖੌਫ ਉਹ ਨਜ਼ਰ ਆਉਂਦਾ ਸੀ ਕਿ ਭਾਈ ਅਜੇ ਤਾਂ ਇੱਕ ਨੇ ਜਿਹੜੇ ਪੂਰਨੇ ਪਾਏ ਨੇ 4 ਦਹਾਕੇ ਤਾਂ ਉਹਦੀ ਸਪਿਨ ਲੈ ਗਈ ਹੈ, ਤੇ ਜੇ ਉਹੀ ਡਿਫਾਈਨਸ ਪੰਜਾਬ ਦੇ ਗੱਭਰੂਆਂ 'ਚ ਆਉਂਦੀ ਹੈ ਔਰ ਅੰਮ੍ਰਿਤ ਛਕ ਕੇ ਸਿੰਘ ਆਪਣੇ ਹੱਕਾਂ ਲਈ ਪਾਤਸ਼ਾਹੀ ਦਾਅਵੇ ਲਈ ਆਉਂਦੇ ਨੇ, ਤੇ ਅੱਗੋਂ ਅਸੀਂ ਜਿਹੜਾ ਇਹਨੂੰ ਕਿਵੇਂ ਟੈਕਲ ਕਰਾਂਗੇ। ਸੋ ਇਸ ਸਾਰੇ 'ਚ ਜੋ ਹਕੂਮਤ ਨੇ ਜਿੱਥੇ ਜਿਨ੍ਹਾਂ ਲਈ ਰੇ ਆਫ ਹੋਪ ਸੀ, ਉਹਨਾਂ 'ਚ ਅੱਜ ਨਿਰਾਸ਼ਤਾ ਵੀ ਹੈ। ਪਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੇ ਮੈਸੇਜ ਵੀ ਕਿਹਾ, ਮੈਂ ਕੋਈ ਕੰਪਲੀਟ ਮੈਸੇਜ ਨਹੀਂ ਸੀ ਡਿਸਕਸ ਕੀਤਾ, ਜਿਹਦੇ 'ਚ ਉਹਨਾਂ ਨੇ ਖਾਲਸਾ ਵਹੀਰ ਨੂੰ ਜਾਰੀ ਰੱਖਣ ਦੀ ਗੱਲ ਕਹੀ। ਉਹਨਾਂ ਨੇ ਕਿਹਾ ਭਾਈ ਇਸ ਨੂੰ ਜਾਰੀ ਰੱਖੋ, ਔਰ ਅਸੀਂ ਆਸ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜੇ ਅਦਰਵਾਈਜ਼ ਭਾਵੇਂ ਸਟੇਟ ਦੇ ਖੌਫ ਤੋਂ ਡਰਦੇ ਵੀ ਹੋਣ, ਉਹਨਾਂ ਨੂੰ ਅੰਮ੍ਰਿਤ ਛਕਾਉਣ 'ਚ ਤਾਂ ਕੋਈ ਨਹੀਂ ਹੈ, ਸੋ ਅੱਗੇ ਆਉਣਾ ਚਾਹੀਦਾ। ਅਸੀਂ ਪਿਛਲੇ ਥਰਸਡੇ ਕੋਰ ਕਮੇਟੀ ਵਾਰਸ ਪੰਜਾਬ ਦੇ ਉਹਨਾਂ ਦਾ ਵੀ ਅਸੀਂ ਮੈਸੇਜ ਸਾਂਝਾ ਕੀਤਾ ਸੀ ਕਿ ਭਾਈ ਉਹਨਾਂ ਨੇ ਵੀ ਇਹਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ। ਸੋ ਆਲਰੇਡੀ ਮਹੀਨੇ ਤੋਂ ਜ਼ਿਆਦਾ ਹੋ ਗਿਆ, ਇਹ ਆਲਰੇਡੀ ਜਾਰੀ ਹੋ ਜਾਣੀ ਇਮੀਡੀਏਟਲੀ ਬਾਅਦ ਹੀ ਜਿਹੜਾ, ਕਿਉਂਕਿ ਉਹਨਾਂ ਨੇ ਮੁਕਤਸਰ ਤੋਂ ਦਮਦਮਾ ਸਾਹਿਬ ਜਾਣਾ ਸੀ। ਲੇਕਿਨ ਅਸੀਂ ਇਹ ਹੋਪ ਕਰਦੇ ਹਾਂ ਕਿ ਜੇ ਕਿਸੇ ਲੈਗੇਸੀ ਨੂੰ ਜਾਰੀ ਰੱਖਣਾ, ਹੁਣ ਕੋਈ ਇਹ ਐਕਸਪੈਕਟ ਕਰੇ ਕਿ ਵੀ ਇਹਨਾਂ ਨੂੰ ਉਹ ਕੋਈ ਜਲਦੀ ਬਾਹਰ ਨਿਕਲ ਲੈਣ ਦੇਣਗੇ, ਉਹ ਤਾਂ ਇੱਕ ਤੋਂ ਬਾਅਦ ਇੱਕ ISI ਕਨੈਕਸ਼ਨ ਵੀ ਲੱਭ ਰਹੇ ਨੇ। ਔਰ ਜਿਵੇਂ ਇਹ ਹੈ ਕਿ ਇਨਸਾਈਟਫੁਲ ਕਮੈਂਟਸ ਟੂ ਐਕਟਸ ਆਫ ਵਾਇਲੈਂਸ NSA ਅਗੇਂਸਟ ਅੰਮ੍ਰਿਤਪਾਲ ਸਿੰਘ ਇਨਵੋਕਡ ਮੋਸਟਲੀ ਔਨ ਬੇਸਿਸ ਆਫ ਹਿਸ ਸਪੀਚਸ। ਹਾਲਾਂਕਿ ਕੋਈ ਸਪੀਚ ਉਹਨਾਂ ਦੀ ਐਸੀ ਨਹੀਂ ਹੈ ਜਿਹਦੇ ਥੱਲੇ ਜਿਹੜਾ ਜੇ ਖਾਲਿਸਤਾਨ ਦੀ ਐਡਵੋਕੇਸੀ ਹੁੰਦੀ ਕਿਉਂ ਨਹੀਂ ਹੋ ਸਕਦੀ, ਪਰ ਨਾਲ ਦੀ ਨਾਲ ਉਹ ਲੱਭ ਰਹੇ ਨੇ ਕਿ ਭਾਈ ਕਿਵੇਂ ਅੰਮ੍ਰਿਤਪਾਲ ਕੇਸ ਸੈਂਟਰਲ ਏਜੰਸੀਜ਼ ਟੂ ਫੋਕਸ ਔਨ ਐਕਸਪੋਜ਼ਿੰਗ ISI ਲਿੰਕਸ ਆਫੀਸ਼ੀਅਲਸ ਔਨ ਵੇ ਟੂ ਦਿਬਰੂਗੜ੍ਹ, ਕਿ ਜੀ ਉਹ ਹੁਣ ISI ਕਨੈਕਸ਼ਨ ਵੀ ਲੱਭਣਗੇ, ਦੂਜਾ ਵੀ ਲੱਭਣਗੇ। ਸੋ ਇੱਕ ਪਾਸੇ ਕਿਰਦਾਰ ਕੁਸ਼ੀ ਵਾਲਾ ਪਾਰਟ ਵੀ ਜਾਰੀ ਰਹੇਗਾ, ਕਿਉਂਕਿ ਉਹ ਅਜੇ ਵੀ ਜਾਰੀ ਹੈ। ਜਦੋਂ ਇੱਕ ਕੋਈ ਹਾਲਾਂ ਦੀਪ ਸਿੱਧੂ ਦੇ ਪਰਿਵਾਰ ਨੇ ਕੋਈ ਇਹਨਾਂ ਦਿਨਾਂ 'ਚ ਸਟੇਟਮੈਂਟ ਨਹੀਂ ਦਿੱਤੀ
ਕਿ ਅੰਮ੍ਰਿਤਪਾਲ ਆਪ ਹੀ ਬਣ ਗਿਆ ਸੀ ਵਾਰਿਸ ਪੰਜਾਬ ਦੇ ਜਾਂ ਦੀਪ ਸਿੱਧੂ ਨੇ ਉਹਦਾ ਫੋਨ ਬੁਲਾ, ਪਰ ਕਿਵੇਂ ਕਹਾਣੀ ਨੂੰ ਸਪਿਨ ਪੁਰਾਣੇ ਚੋਂ, ਮੈਂ ਜਦੋਂ ਖਬਰ ਦੇਖੀ ਮੈਂ ਕਿਹਾ ਪਤਾ ਨਹੀਂ ਅੱਜ ਕੱਲ ਕਿਨੇ ਕੀ ਕਹਿ ਦੇਣਾ। ਹੁਣ ਖਬਰ ਹੈ ਦੀਪ ਸਿੱਧੂ's family differs from ਅਮਰਿਤਪਾਲ ਸਿੰਘ ਸੈਪਰੇਟਿਸਟ ਏਜੰਡਾ opposed his hijacking ਵਾਰਿਸ ਪੰਜਾਬ। ਹਾਲਾਂਕਿ ਇਹਦੇ 'ਚ ਕੁਝ ਵੀ ਨਹੀਂ ਹੈ ਨਿਊਜ਼ ਦੇ ਵਿੱਚ, ਲੇਕਿਨ ਇਹਨੂੰ ਕਹਿੰਦੇ ਨੇ ਕੰਟੀਨਿਊਸ ਜਿਹੜੀ ਕਿਰਦਾਰ ਕੁਸ਼ੀ ਹੈ ਔਰ ਇਹ ਉਹਨਾਂ ਦਾ ਜਾਰੀ ਰਹੇਗਾ। ਪਰ ਮੈਂ ਸਮਝਦਾ ਕਿ ਅਸੀਂ ਬੇਸ਼ੱਕ ਕਿਸੇ ਹੀਰੋ ਵਰਸ਼ਿਪ 'ਚ ਯਕੀਨ ਨਹੀਂ ਰੱਖਦੇ ਕਿ ਬਈ ਤੁਸੀਂ ਕਿਸੇ ਇੱਕ ਦੇ ਉੱਤੇ ਅੰਨਾ ਵਿਸ਼ਵਾਸ ਕਰੋ, ਪਰ ਅਸੀਂ ਸਮਝਦੇ ਹਾਂ ਵੀ ਹਰ ਇੱਕ ਦੇ ਉੱਤੇ ਸ਼ੱਕ ਦੀ ਸੂਈ ਲੈ ਕੇ ਵੀ ਚੜੇ ਰਹਿਣਾ ਇਹ ਵੀ ਸਿੱਖੀ ਨਹੀਂ ਹੈ। ਅਸੀਂ ਭਰੋਸਾਦਾਨ ਮੰਗਦੇ ਹਾਂ ਗੁਰੂ ਤੋਂ, ਵਸਾਦਾਨ ਵੀ ਮੰਗਦੇ ਹਾਂ ਔਰ ਸਾਡਾ ਫੇਥ ਗੁਰੂ ਦੀ ਕਲਾ 'ਚ ਹੈ। ਗੁਰੂ ਦੀ ਰਹਿਮਤ ਦੇ ਨਾਲ ਅਸੀਂ ਸਮਝਦੇ ਹਾਂ ਕਿ ਜੇ ਦੀਪ ਸਿੱਧੂ ਦੀ ਆਵਾਜ਼ ਸਾਇਲੈਂਟ ਹੋਈ, ਕਰਵਾਈ ਗਈ ਏਜੰਸੀਆਂ ਵੱਲੋਂ, ਤੇ ਅੰਮ੍ਰਿਤਪਾਲ ਸਿੰਘ ਦੇ ਰੂਪ 'ਚ ਪੰਜਾਬ ਦੇ ਵਿੱਚ ਇੱਕ ਜਿਹੜੀ ਹੈ ਉਹ ਚੇਤਨਾ ਦੀ ਲਹਿਰ ਆਈ। ਜੇ ਹੁਣ ਏਜੰਸੀਆਂ ਨੇ ਉਸ ਆਵਾਜ਼ ਨੂੰ ਐਟਲੀਸਟ ਪਾਰਟਲੀ ਸੁਪਰੈਸ ਕਰ ਦਿੱਤਾ ਹੈ ਜਾਂ ਕਰਨ ਦੀ ਕੋਸ਼ਿਸ਼ ਹੈ, ਤਾਂ ਖਾਲਸਾ ਵਹੀਰ ਦੇ ਥੱਲੇ ਔਰ ਜਿਹੜਾ ਮੈਸੇਜ ਅਲਟੀਮੇਟਲੀ ਕੌਮ ਦੀ ਆਜ਼ਾਦੀ ਦਾ ਹੈ ਉਸ ਵੱਲ ਪੇਸ਼ਕਦਮੀ ਕਰਨ ਦੇ ਲਈ ਜਿਹੜੇ ਨੇ ਉਹ ਯਤਨ ਜਾਰੀ ਰਹਿਣੇ ਚਾਹੀਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਗੁਰੂ ਪਿਆਰੀ ਸਾਧ ਸੰਗਤ ਜੀ, ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਿੱਖ ਡੇ ਪਰੇਡ ਸਜਾਈ ਜਾਂਦੀ ਹੈ, ਇਸ ਸਾਲ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਟਨ ਦੇ ਵਿੱਚ ਇਹ ਸਿੱਖ ਡੇ ਪਰੇਡ ਸਜਾਈ ਜਾਏਗੀ। 10 ਵਜੇ ਤੋਂ 12 ਵਜੇ ਤੱਕ ਸੰਗਤਾਂ ਇਕੱਠੀਆਂ ਹੋਣਗੀਆਂ ਅਤੇ ਠੀਕ 12 ਵਜੇ ਸਿੱਖ ਡੇ ਪਰੇਡ ਸ਼ੁਰੂ ਹੋਵੇਗੀ। ਮੈਡੀਸਨ ਅਤੇ 37 ਸਟਰੀਟ ਤੋਂ ਇਹ ਜਿਹੜੀ ਪਰੇਡ ਹੈ ਇਹ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਵੀਰ ਕੇਸਰੀ ਦਸਤਾਰਾਂ ਸਜਾ ਕੇ ਔਰ ਭੈਣਾਂ ਮਾਤਾਵਾਂ ਕੇਸਰੀ ਦੁਪੱਟੇ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਵੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਦੇ ਨਾਲ ਆਪ ਸਾਰਿਆਂ ਨੇ ਝੋਲੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਐਪੀਸੋਡ ਤੇ ਵਕਤੀ ਢੱਕਣ ਰੱਖਣ ਤੋਂ ਬਾਅਦ ਭਾਰਤ ਦੀ ਡੀਪ ਸਟੇਟ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੀ ਇੱਕ ਨਵੀਂ ਕਹਾਣੀ ਨੂੰ ਜਨਮ ਦਿੱਤਾ ਹੈ ਔਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਜ਼ਿਲ੍ਹਾ ਰੋਪੜ ਦੇ ਮਰਿੰਡਾ ਥਾਣੇ ਵਾਲੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗ੍ਰੰਥੀ ਸਿੰਘਾਂ ਦੀ ਮਾਰ ਕੁਟਾਈ ਦੀ ਖਬਰ ਨੇ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਵਲੂੰਦਰ ਕੇ ਰੱਖ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ TV 84 ਲਾਈਵ ਚੈਟ YouTube ਤੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਜੀ। ਡਾਕਟਰ ਪਰਮਜੀਤ ਸਿੰਘ ਸਮਰਾ ਉਹਨਾਂ ਨੇ TV 84 ਦੇ ਸਮੁੱਚੇ ਪਰਿਵਾਰ ਨੂੰ ਅਦਬ, ਪਿਆਰ, ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਰੈਗੂਲਰਲੀ ਕਮੈਂਟ ਲਿਖਦੇ ਹੋ, ਸਾਡੇ ਲਈ ਇਹ ਹੌਸਲੇ ਵਾਲੀ ਗੱਲ ਹੁੰਦੀ ਹੈ ਜੀ। ਜੀਤ ਸੁਰਤੀਆ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ। ਗੁਰਮੁਖ ਸਿੰਘ ਗੁਰਮੁਖ ਕਹਿੰਦੇ ਨੇ, ਉਹਨਾਂ ਨੇ ਮੈਨੂੰ ਔਰ ਤੁਹਾਨੂੰ ਸੰਬੋਧਨ ਕਰਕੇ ਫਤਿਹ ਬੁਲਾਈ। ਫਤਿਹ ਜੀ। ਪੰਜਾਬ ਖਾਲਿਸਤਾਨ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ। ਔਰ ਜਸ ਕਹਿੰਦੇ ਨੇ ਕਿ ਇੰਡੀਅਨ ਡਿਫੈਂਸ ਐਂਡ ਫੋਰਨ ਪਾਲਿਸੀਜ਼ ਰਿਟਨ ਬਾਈ ਬਾਲੀਵੁੱਡ ਸਕ੍ਰਿਪਟ ਰਾਈਟਰਸ। ਥੈਂਕ ਯੂ ਮੀਡੀਆ
ਮੋਦੀ ਥੈਂਕ ਯੂ ਮੋਦੀ ਆਰਐਸਐਸ ਬੀਜੇਪੀ ਬਿਲਕੁਲ ਬਿਲਕੁਲ ਇਹ ਦੋਨੋਂ ਹੀ ਇਹ ਸਾਰਿਆਂ 'ਚ ਇਹਨਾਂ ਦੇ ਏਜੰਟ ਨੇ ਔਰ ਉਸ ਕਿਸਮ ਦੀ ਨੌਟੰਕੀ ਉਹ ਬਿਲਕੁਲ ਉਹਨਾਂ ਦੀ ਉਹੀ ਸਕ੍ਰਿਪਟਡ ਪਾਰਟ ਹੁੰਦਾ ਹੈ। ਜਸਪ੍ਰੀਤ ਸਿੰਘ ਕਹਿੰਦੇ ਨੇ ਅਸਾਂ ਆਪਣੇ ਹੱਥੋਂ ਹਾਰੇ ਹਾਂ, ਔਕਾਤ ਨਾ ਤੁਸਾਂ ਦੀ ਸਾਡੇ ਵੱਲ ਉੱਚੀ ਅੱਖ ਵੀ ਕਰ ਸਕੇ। ਇਹ ਬਿਲਕੁਲ ਠੀਕ ਹੈ ਕਿ ਭਾਈ ਅਸੀਂ ਜਿਹੜਾ ਕਦੇ ਇਹ ਸੁਣਦੇ ਹੁੰਦੇ ਸੀ ਪਰ ਮੈਨੂੰ ਨਹੀਂ ਮੈਂ ਕਦੇ ਇਹਨੂੰ ਰਿਪੀਟ ਵੀ ਨਹੀਂ ਕਰਨਾ ਚਾਹੁੰਦਾ ਹੁੰਦਾ ਕਿ ਭਾਈ ਜਿਹੜਾ ਸਿੱਖ ਨੂੰ ਮਾਰੇ ਸਿੱਖ ਜਾਂ ਮਾਰੇ ਕਰਤਾਰ, ਕਿ ਵੀ ਜਿੰਨਾ ਐਨਰਜੀ ਔਰ ਜਿਸ ਲੈਵਲ ਦਾ ਸਾਰਾ ਸਿੱਖਾਂ ਦੇ ਵਿੱਚ ਲੜਨ ਦਾ ਖਲੋਣ ਦਾ ਦਮਖਮ ਗੁਰੂ ਨੇ ਭਰਿਆ। ਜਦੋਂ ਅਸੀਂ ਆਪਸੀ ਭਰਾ ਮਾਰੂ ਜੋ ਅਸੀਂ ਸਿੱਖ ਰਾਜ ਜਾਣ ਦੇ ਵੇਲੇ ਵੀ ਦੇਖਦੇ ਹਾਂ, ਭਾਵੇਂ ਉਹਦੇ ਲਈ ਦੋਸ਼ੀ ਡੋਗਰੇ ਨੇ ਕਿ ਸੰਧਾ ਵਾਲੀਏ ਨੇ ਕਿ ਕੌਣ ਨੇ, ਇਨ ਦਾ ਐਂਡ ਤਾਂ ਇਹੀ ਹੈ ਕਿ ਭਾਈ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ ਜੋ ਸ਼ਾਹ ਮੁਹੰਮਦ ਨੇ ਕਿਹਾ। ਔਰ ਇਹੀ ਇੱਕ ਜਸ ਉਹਨਾਂ ਨੇ ਕਿਹਾ ਵੀ ਯੂ ਆਰ ਐਨ ਇੰਸਪੀਰੇਸ਼ਨ ਡਾਕਟਰ ਸਾਹਿਬ, when history of Khalistan Kashmir is written, your contribution efforts will be historical. Happy Eid, ਸਤਿ ਸ੍ਰੀ ਅਕਾਲ ਜੀ। ਜਸ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਤਾਂ ਇੱਕ ਪਹਿਰੇਦਾਰ ਵਾਂਗ ਜਾਗਤੇ ਰਹੋ ਕਰੀਦਾ, ਬਾਕੀ ਗੁਰੂ ਦੀ ਵਡਿਆਈ ਹੈ ਔਰ ਸਤਿਗੁਰੂ ਕਦਮ ਸਾਬਤ ਰੱਖਣ ਜਿਸ ਰਸਤੇ ਨੂੰ ਅਸੀਂ ਚੁਣਿਆ ਅਖੀਰਲੇ ਸਾਹ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਬਹੁਤ ਬਹੁਤ ਸ਼ੁਕਰੀਆ। ਸਕੀਥੀਅਨ ਟ੍ਰਾਈਬ ਪੰਥਕ ਚੈਨਲਸ ਨਾਲ ਦੁਨੀਆ ਨੂੰ ਸਾਡੇ ਪ੍ਰੋਬਲਮਸ ਦਾ ਪਤਾ ਨਹੀਂ ਚੱਲਣਾ, ਹੁਣ ਇੰਟਰਨੈਸ਼ਨਲ ਮੀਡੀਆ ਖੜਾ ਕਰੋ ਮਿਲ ਕੇ। ਇਸ ਗੱਲ ਦਾ ਧਿਆਨ ਰਹੇ, ਸਕੀਥੀਅਨ ਟ੍ਰਾਈਬ ਜਦੋਂ ਕਹਿੰਦੇ ਨੇ ਤੇ ਇਹ ਇਨਫੈਕਟ ਜਿਹੜੀ ਰਿਸਰਚ ਹੈ ਕਬੀਲਿਆਂ ਤੇ ਖਾਸ ਤੌਰ ਤੇ ਜੱਟ ਕਬੀਲਿਆਂ ਤੇ ਉਹ ਉਹਨੂੰ ਸਕੀਥੀਅਨ ਓਰੀਜਨ ਦੇ ਨਾਲ ਜੋੜਦੇ ਨੇ। ਸੋ ਇਹ ਹੁਣ ਬਹੁਤ ਪਿੱਛੇ ਚਲੇ ਗਏ ਸਕੀਥੀਅਨ ਨੇ। ਦੇਖੋ ਭਾਈ ਸਾਹਿਬ ਗੱਲ ਤਾਂ ਇਹ ਹੈ, ਹੁਣ ਪਿਛਲੇ ਕੱਲ ਹੀ ਅਸੀਂ ਸਰੀ 'ਚ ਇੱਕ ਘਰ 'ਚ ਖਾਣੇ ਦੇ ਉੱਤੇ ਭਾਈ ਗੁਰਦੇਵ ਸਿੰਘ ਹੋਰਾਂ ਦੇ ਜਾਣੂ ਪਰਿਵਾਰ ਸੀ, ਉੱਥੇ 12-15 ਹੋਰ ਵੀ ਉਹਨਾਂ ਨੇ ਸੱਦ ਲਏ। ਸੋ ਉਹਨਾਂ ਨੇ ਤਾਰੀਫ ਵੀ ਕੀਤੀ ਕਿ TV 84 ਬੜੀ ਇੱਕ ਸੇਧ ਦਿੰਦਾ ਹੈ, ਦੂਸਰਾ ਹੁੰਦਾ ਹੈ। ਮੈਨੂੰ ਤਾਂ ਨਾ ਹੀ ਕਹਿਣਾ ਆਉਂਦਾ ਜਦੋਂ ਫਾਈਨੈਂਸ਼ੀਅਲ ਸਿਚੁਏਸ਼ਨ ਦੀ ਗੱਲ ਹੁੰਦੀ ਹੈ ਤੇ ਭਾਈ ਗੁਰਦੇਵ ਸਿੰਘ ਹੋਰਾਂ ਨੇ ਛੋਇਆ, ਕਹਿਣ ਲੱਗੇ ਜੀ ਤੁਹਾਨੂੰ ਪਤਾ ਹੈ ਵੀ ਇਹ ਸਾਰੇ ਦਾ ਕਿੰਨਾ ਬਜਟ ਹੈ, ਕਿੱਥੋਂ ਕੀ ਹੈ, ਕੌਣ ਹੈ, ਕਦੇ ਕਿਸੇ ਨੇ ਕਿੰਨੀ ਕੁ ਜ਼ਿੰਮੇਵਾਰੀ ਸਮਝੀ ਹੈ। ਸੋ ਕਹਿਣ ਨੂੰ ਹੁਣ ਗੱਲ ਤਾਂ ਇਹ ਹੈ ਕਿ ਵੀ ਇੰਟਰਨੈਸ਼ਨਲ ਮੀਡੀਆ ਜ਼ਰੂਰ ਹੋਣਾ ਚਾਹੀਦਾ ਹੈ, ਪਰ ਮੈਨੂੰ ਉਹ ਸਾਡੇ ਮਾਤਾ ਜੀ ਅਖਾਣ ਇਸਤੇਮਾਲ ਕਰਦੇ ਹੁੰਦੇ ਸੀ ਕਿ ਵੀ ਆਪ ਜੋਗੀ ਜਾਗ ਨਹੀਂ ਪੰਜ ਪੀਰ ਸਾਧ ਨੇ, ਕਿ ਵੀ ਜੇ ਹੁਣ ਤੁਹਾਡੇ ਕੋਲ ਆਪਣੇ ਬਹਿਣ ਦੀ ਥਾਂ ਨਹੀਂ ਹੈ ਤਾਂ ਤੁਸੀਂ ਕਹੋ ਜੀ ਰੋਟੀ ਅਸੀਂ ਪੰਜਾਂ ਪੀਰਾਂ ਦੀ ਕਰਨੀ ਹੈ। ਸਾਨੂੰ ਤਾਂ ਇਹ ਫਿਕਰ ਹੁੰਦਾ ਹੈ ਕਿ ਭਾਈ ਜਿਹੜੀ ਇਹ 10-11 ਸਾਲ ਤੋਂ ਇੱਕ ਆਵਾਜ਼ ਨੂੰ ਖੜਾ ਰੱਖਣ ਦੀ ਕੋਸ਼ਿਸ਼ ਸਾਰਿਆਂ ਪੰਥਕ ਦਰਦੀਆਂ ਦੀ ਮਦਦ ਦੇ ਨਾਲ ਹੈ ਵੀ ਇਹਨੂੰ ਅਸੀਂ ਜਾਰੀ ਰੱਖ ਸਕੀਏ। ਜ਼ਾਹਰ ਹੈ ਹੋਣਾ ਬਹੁਤ ਕੁਝ ਚਾਹੀਦਾ ਹੈ। ਔਰ ਉਸ ਡਿਸਕਸ਼ਨ 'ਚ ਵੀ ਜਿਹੜੀ ਕੱਲ ਸੀ ਉਹ ਸਾਰੇ ਸੀ ਕਿ ਜੀ ਫਲਾਂ ਮੀਡੀਆ ਨੇ ਇਹ ਕਿਹਾ, ਫਲਾਣਾ ਪ੍ਰਾਈਮ ਏਸ਼ੀਆ ਇਹ ਹੈ, ਉਹਦੇ ਪਿੱਛੇ ਇਹ ਹੈ, ਇਹਦੇ ਪਿੱਛੇ ਇਹ ਹੈ, ਤੇ ਇਨ ਦਾ ਐਂਡ ਉਹਨਾਂ ਦਾ ਮੈਂ ਕਿਹਾ ਜੀ ਤੁਸੀਂ ਅਸੀਂ ਰਿਐਕਟਿਵ ਗੱਲ ਤਾਂ ਕਰਦੇ ਹਾਂ ਪਰ ਪ੍ਰੋਐਕਟਿਵ ਕੀ ਹੈ ਕਿ ਸਾਡਾ ਆਪਣਾ ਹੋਣਾ ਚਾਹੀਦਾ ਤੇ ਜਿਹੜਾ ਹੈਗਾ ਉਹਨੂੰ ਉਹਦੇ ਤੇ ਤੁਹਾਡੀ ਨਜ਼ਰ ਨਾ ਟਿਕੇ ਹੈ ਨਾ। ਔਰ ਵੈਸੇ ਤੁਸੀਂ ਗੱਲਾਂ ਕਰੋਗੇ ਜੀ ਅਸੀਂ ਜਿਹੜਾ ਉੱਪਰਲਾ ਤਾਰਾ ਤੋੜ ਕੇ ਲਿਆਣਾ, ਸਾਨੂੰ ਧਰਤੀ ਤੇ ਹੀ ਰਹਿਣ ਦਿਓ, ਜਿੰਨਾ ਖੈ ਜੇ ਇੰਨਾ ਕੀ ਰਹਿ, ਗੁਰੂ ਕਿਰਪਾ ਕਰੇ ਕੱਲ ਨੂੰ ਕੋਈ ਨਿਕਲ ਆਏ ਜ਼ਮੀਨ ਚੋਂ ਖਜ਼ਾਨਾ ਜਿਹੜਾ ਤੁਰਿਆ ਹੈ ਇੱਧਰ ਇੰਟਰਨੈਸ਼ਨਲ ਬਣਾ ਲਵਾਂਗੇ। ਹਾਂ ਜੀ। ਔਰ ਫਿਰ ਰਾਜਨਪ੍ਰੀਤ ਸਿੰਘ ਉਹਨਾਂ ਨੇ ਫਤਿਹ ਹੈ ਔਰ ਇੰਟਰਨੈਸ਼ਨਲ ਮੀਡੀਆ ਦੀ ਗੱਲ ਫਿਰ ਉਹਨਾਂ ਨੇ ਕੀਤੀ ਹੈ ਸਕੀਥੀਅਨ ਟ੍ਰਾਈਬ ਵਾਲਿਆਂ ਨੇ। ਔਰ ਖਾਲਸਾ ਰਾਜ ਦੀ ਆਈਡੀ ਤੋਂ ਵਾਹਿਗੁਰੂ ਆਜ਼ਾਦੀ ਤੋਂ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਵੀ ਹੁਣ ਇਸ ਤੋਂ ਵੀ ਅਸੀਂ ਅੱਗੇ ਨਿਕਲੀਏ ਤੇ ਹੁਣ ਇਹ ਹੈ ਕਿ ਵੀ ਇਸ ਦੇ ਲਈ ਯਤਨਸ਼ੀਲ ਹੋਈਏ। ਸੋਹਣ ਸਿੰਘ ਮਾਲ ਜਿਹੜੇ ਨੇ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ। ਗੁਰਫਤਿਹ ਜੀ। ਦੇਖੋ ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਇਸ ਘਟਨਾ ਦਾ ਜਿਹੜਾ ਗੁਰਦੁਆਰਾ ਕੋਤਵਾਲੀ ਸਾਹਿਬ ਕਰਕੇ ਮੋਰਿੰਡਾ ਜ਼ਿਲ੍ਹੇ ਜਿਹੜਾ ਮੋਰਿੰਡਾ ਟਾਊਨ ਦੇ ਵਿੱਚ ਰੋਪੜ ਜ਼ਿਲ੍ਹੇ 'ਚ ਪੈਂਦਾ ਉਸ ਦਾ ਜ਼ਿਕਰ ਕੀਤਾ। ਔਰ ਅਸੀਂ ਓਪਨਿੰਗ 'ਚ ਇਹ ਕਿਹਾ ਸੀ ਕਿ ਜਿਹੜਾ ਬ੍ਰਾਹਮਣਵਾਦ ਜਿਸ ਦਾ ਅੱਜ ਦਾ ਮਾਡਰਨ ਨਾਂ ਹਿੰਦੂਤਵ ਹੈ ਉਹਨਾਂ ਦਾ ਸਭ ਤੋਂ ਜਿਹੜਾ ਪਾਵਰਫੁਲ ਹਥਿਆਰ ਹੈ ਉਹ ਹੈ ਭੰਬਲ ਭੂਸਾ। ਹਾਲਾਂ ਜਦੋਂ ਅਸੀਂ ਇੱਕ ਵਾਰ ਪਹਿਲਾਂ ਜ਼ਿਕਰ ਕੀਤਾ ਤੇ ਇੱਕ ਵੀਰ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਜੀ ਉਹਨਾਂ ਦੇ ਹਥਿਆਰ ਇਹ ਵੀ ਨੇ ਉਹ ਵੀ ਨੇ ਬਹੁਤ ਸਾਰੇ ਉਹਨਾਂ ਨੇ, ਮੈਂ ਵੀ ਸੁਣ ਲੈਂਦਾ ਹੁੰਦਾ ਜਦੋਂ ਵੀ ਕੋਈ ਆਪਣੀ ਰਾਏ ਦੇ। ਪਰ ਮੈਂ ਸਮਝਦਾ ਵੀ ਇਨਸਾਨੀ ਜ਼ਿੰਦਗੀ 'ਚ ਵੀ ਤੁਸੀਂ ਗਲਤ ਫੈਸਲਾ ਲੈ ਲਓ
ਕੋਈ ਨਹੀਂ ਹੈ, ਤੁਸੀਂ ਉਹ ਤੁਹਾਡਾ ਐਕਸਪੀਰੀਅੰਸ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਠੀਕ ਲੈਂਦੇ ਹੋ। ਪਰ ਜਦੋਂ ਇਨਸਾਨ ਭੰਬਲ ਭੂਸੇ ਦਾ ਸ਼ਿਕਾਰ ਹੁੰਦਾ ਹੈ, ਕਨਫਿਊਜ਼ਨ ਦਾ ਸ਼ਿਕਾਰ ਹੁੰਦਾ ਹੈ, ਦੁਚਿੱਤੀ ਦਾ ਸ਼ਿਕਾਰ ਹੁੰਦਾ, ਜਿਹੜਾ ਭੰਬਲ ਭੂਸਾ ਇਨਫੈਕਟ ਦੁਚਿੱਤੀ ਚੋਂ ਹੀ ਪੈਦਾ ਹੁੰਦਾ, ਔਰ ਇਹ ਰੂਹਾਨੀਅਤ ਦੀ ਦੁਨੀਆ 'ਚ ਵੀ ਹੁੰਦੀ ਹੈ। ਜਦੋਂ ਕਬੀਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਦੋਰਾ। ਡਗਮਗ ਛਾੜ ਰੇ, ਡਗਮਗ ਵੀ ਹੋਣਾ, ਇਹ ਵੀ ਭੰਬਲ ਭੂਸਾ ਹੈ ਜੀ। ਦੂਸਰੇ ਪਾਸੇ ਜਦੋਂ ਤੁਸੀਂ ਕਲੀਅਰਲੀ ਕਿਸੇ ਸਿਚੁਏਸ਼ਨ ਨੂੰ ਦੇਖ ਲੈਂਦੇ ਹੋ ਤੇ ਫਿਰ ਤੁਸੀਂ ਸਪਸ਼ਟ ਹੁੰਦੇ ਹੋ ਕਿ ਤੁਸੀਂ ਕੀ ਕਰਨਾ। ਹੁਣ ਉਹਨਾਂ ਨੇ ਸਿੱਖਾਂ ਨੂੰ ਇੰਨਾ ਉਲਝਾ ਦਿੱਤਾ ਹੈ ਇੰਨੇ ਇਸ਼ੂਜ਼ ਦੇ ਵਿੱਚ, ਪਾਣੀਆਂ ਦਾ ਮੁੱਦਾ, ਫਿਰ ਅਸੀਂ ਦੇਖਦੇ ਹਾਂ ਪਾਣੀ ਡਰਟੀ, ਪੋਲਿਊਸ਼ਨ, 에ਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਕੈਂਸਰ, ਸਿਆਸੀ ਕੈਦੀ ਤੁਸੀਂ ਛਡਾਣ ਤੇ ਲੱਗੇ ਹੋਏ ਹੋ, ਨਵੇਂ ਫੜ ਕੇ ਅੰਦਰ ਦੇਣ ਤੇ ਲੱਗੇ ਹੋਏ ਨੇ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਚ ਵੱਡੇ ਪੈਮਾਨੇ ਤੇ ਉਹਦੀ ਸ਼ੁਰੂਆਤ ਹੁੰਦੀ ਹੈ। ਬਿਲਕੁਲ, ਬੁਰਜ ਜਵਾਹਰ ਸਿੰਘ ਵਾਲਾ, ਫਿਰ ਬਰਗਾੜੀ, ਫਿਰ ਬਹਿਬਲ ਕਲਾਂ, ਫਿਰ ਸ਼ਹਾਦਤਾਂ, ਫਿਰ ਉਹ ਸਾਰਾ ਪਾਰਟ। ਹੁਣ ਇੱਕੋ ਵੇਲੇ ਮੋਰਚਾ ਵੀ ਲੱਗਾ ਹੋਇਆ ਚੰਡੀਗੜ੍ਹ ਔਰ ਮੋਹਾਲੀ ਦੀਆਂ ਬਰੂਹਾਂ ਤੇ, ਬੰਦੀ ਸਿੰਘਾਂ ਦੀ ਰਿਹਾਈ ਦਾ 30-32 ਸਾਲ ਦੇ ਅੰਦਰ ਨੇ ਜੀ। ਬਹਿਬਲ ਕਲਾਂ 'ਚ ਮੋਰਚਾ ਲੱਗਾ ਹੋਇਆ ਇਨਸਾਫ ਲੈਣ ਦਾ। ਜ਼ੀਰੇ ਦੇ ਵਿੱਚ ਪਹਿਲਾਂ ਲੱਗਾ ਕਿ ਜੀ ਲਿਕਰ ਫੈਕਟਰੀ ਤੇ ਇਹ ਉਹ ਆਲੇ ਦੁਆਲੇ ਦਾ ਪਾਣੀ ਗੰਦਾ ਹੋ ਰਿਹਾ, ਉਹਨੂੰ ਰੋਕਿਆ ਜਾਏ। ਈਵਨ ਨਹਿਰਾਂ ਪੱਕੀਆਂ ਕਰਨ ਦੇ ਨਾਂ ਥੱਲੇ ਵੀ ਜਿਹੜਾ ਇੱਕ ਮੋਰਚਾ ਕੁਝ ਐਕਟਿਵਿਸਟ ਨੇ ਲਾਇਆ ਕਿ ਜੀ ਇਹ ਪਾਣੀ ਅਸੀਂ ਜਾਣ ਨਹੀਂ ਦੇਣਾ। ਪੰਜਾਬੀ ਜ਼ਬਾਨ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਕੱਟੀ ਹੋਈ ਹੈ। ਦੂਜਾ ਉਸ ਦੇ ਉੱਤੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਕੁਛ ਨਾ ਕੁਛ ਕਰਦੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕਦਮ ਇਸ ਲੈਵਲ ਦੀ ਬੇਅਦਬੀ ਦੀ ਘਟਨਾ, ਜਿਹੜੀ ਪੱਗ ਵਾਲਾ ਇੱਕ ਬੰਦਾ ਔਰ ਉਹਨੂੰ ਫੌਰਨ ਟ੍ਰਿਬਿਊਨ ਸਮੇਤ ਇਹ ਸਿੱਖ ਯੂਥ, ਔਰ ਮੈਂ ਕਿਸੇ ਥਾਂ ਤੇ ਦੇਖ ਰਿਹਾ ਸੀ ਕਿ ਬਈ ਉਹ ਈਸਾਈ ਕਨਵਰਟ ਹੈ। ਹੁਣ ਮਤਲਬ ਇਹ ਹੈ ਕਿ ਪੈਸੇ ਦੇ ਕੇ ਇਸ ਕਿਸਮ ਦਾ ਕੰਮ ਕਰਵਾਉਣਾ, ਉਹ ਪੱਗਾਂ ਵਾਲਿਆਂ ਤੋਂ, ਜੇ ਤਾਂ ਬੋਦੀ ਵਾਲੇ ਤੋਂ ਕਰਵਾਉਂਦੇ ਫਿਰ ਤਾਂ ਸਪਸ਼ਟ ਹੁੰਦਾ ਵੀ ਕੌਣ ਕਰ ਰਿਹਾ। ਸੋ ਉਹਨਾਂ ਨੇ ਜੋ ਵੀ ਕਰਨਾ ਹੈ, ਜਿੱਥੇ ਵੀ ਹੁਣ ਜੇ ਈਵਨ ਕਿਸਾਨ ਮੋਰਚੇ ਦੇ ਬਾਹਰ ਜਿੱਥੇ ਨਿਹੰਗ ਸਿੰਘਾਂ ਦੀ ਛਾਉਣੀ ਲੱਗੀ ਹੋਈ ਸੀ, ਜਿਹੜਾ ਉਹਨਾਂ ਨੇ ਅੰਮ੍ਰਿਤਸਰੋਂ ਬੰਦਾ ਢੋ ਕੇ ਉੱਥੇ ਲਿਆਂਦਾ ਉਹਨਾਂ ਨੇ, ਔਰ ਉਸ ਤੋਂ ਬੇਅਦਬੀ ਕਰਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਸੋਧ ਦਿੱਤਾ ਗਿਆ, ਲੇਕਿਨ ਉਦੋਂ ਇੱਕ ਨਵਾਂ ਫੈਕਟਰ ਖੜਾ ਕਰਨ ਦੀ ਕੋਸ਼ਿਸ਼ ਸੀ ਕਿ ਜੀ ਦੇਖੋ ਇੱਕ ਦਲਿਤ ਦੇ ਨਾਲ ਇਵੇਂ ਹੋਇਆ। ਹਾਲਾਂਕਿ ਉਹ ਵੀ ਜਦੋਂ ਬਾਅਦ ਸਾਹਮਣੇ ਆਇਆ, ਉਹਨਾਂ ਨਿਹੰਗ ਸਿੰਘਾਂ ਨੇ ਕਿਹਾ ਜੀ ਅਸੀਂ ਤਾਂ ਰੰਗਰੇਟੇ ਗੁਰੂ ਕੇ ਬੇਟੇ ਆ, ਅਸੀਂ ਤਾਂ, ਪਰ ਇਹ ਅਸੀਂ ਆਪਣਾ ਜਿਹੜੀ ਬੇਅਦਬੀ ਨਹੀਂ ਸਹਾਰ ਸਕਦੇ। ਹੁਣ ਇਹ ਘਟਨਾ ਤਾਂ ਸਾਰੇ ਪਾਸੇ ਹੁਣ ਫੈਲੀ ਹੋਈ ਹੈ, ਉਹ ਵੀਡੀਓ ਘੁੰਮ ਰਹੀ ਹੈ। ਔਰ ਮੈਂ ਜਦੋਂ ਸੀਐਟਲ ਸੀ ਤੇ ਮੈਨੂੰ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਉਹ ਦਿਖਾਉਣ ਲੱਗੇ ਤੇ ਮੈਂ ਕਿਹਾ ਜੀ ਇਹਨੂੰ ਬੰਦ ਕਰ ਦਿਓ, ਮਤਲਬ ਇਹ ਦੇਖਣਾ ਵੀ ਠੀਕ ਨਹੀਂ ਲੱਗਦਾ। ਇਹ ਸਾਨੂੰ ਆਪਣੀ ਇੱਕ ਪਾਸੇ ਜ਼ਲਾਲਤ ਨਜ਼ਰ ਆਉਂਦੀ ਹੈ, ਇੱਕ ਪਾਸੇ ਆਪਣੀ ਹੈਲਪਲੈਸਨੈਸ ਨਜ਼ਰ ਆਉਂਦੀ ਹੈ। ਹੁਣ ਹਜ਼ਾਰਾਂ ਦੀ ਗਿਣਤੀ ਸਿੱਖ ਉੱਥੇ ਬੈਠ ਕੇ ਧਰਨੇ ਤੇ ਹੁਣ ਇਹ ਹੋਏਗਾ ਜੀ ਇਨਸਾਫ, FIR ਹੋ ਗਈ ਜੀ, ਫਿਰ ਆਇਆ ਜੀ FIR 'ਚ ਤਾਂ ਉਹ ਫਲਾਣਾ ਨਾਂ ਨਹੀਂ ਹੈ। ਭਗਵੰਤ ਮਾਨ ਕਹਿ ਰਿਹਾ ਐਗਜ਼ੈਂਪਲਰੀ ਅਸੀਂ ਸਜ਼ਾ ਦੇਵਾਂਗੇ, ਦੋ ਸ਼ਾਂਤੀ ਬਣਾਏ ਰੱਖੋ, ਸ਼ਾਂਤੀ। ਹੁਣ ਤੁਸੀਂ ਦੇਖੋ ਕਿ ਜੇ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਆਂਦਾ ਹੈ, ਭਗਵੰਤ ਮਾਨ ਨੇ ਜਿਸ ਕਿਸਮ ਦਾ ਘਟੀਆ ਮੈਸੇਜ ਉਸ ਤੋਂ ਬਾਅਦ ਦਿੱਤਾ ਕਿ ਜੀ ਦੇਖੋ ਬਹੁਤ ਅਸੀਂ ਮੁਬਾਰਕ ਦਿੰਦੇ ਆ, ਅਮਨ ਕਾਨੂੰਨ ਸਦਭਾਵਨਾ ਬਣਾਈ ਰੱਖੀ, ਪੰਜਾਬ ਦੀ ਜ਼ਮੀਨ ਬੜੀ ਜ਼ਰਖੇਜ਼ ਹੈ, ਇੱਥੇ ਹਰ ਚੀਜ਼ ਪੈਦਾ ਹੁੰਦੀ ਹੈ, ਪਰ ਨਫ਼ਰਤ ਇੱਥੇ ਪੈਦਾ ਨਹੀਂ ਹੁੰਦੀ। ਉਹ ਤੁਹਾਡਾ ਸਟੇਟ ਵਨ ਸਾਈਡਡ ਟੈਰਰ ਹੈ। ਇਹ ਕੋਈ ਹਿੰਦੂ ਸਿੱਖ ਇਸ਼ੂ ਤਾਂ ਨਹੀਂ ਸੀ ਕਿ ਸਦਭਾਵਨਾ, ਜੇ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਨਾਂ ਤੇ ਨੌਜਵਾਨਾਂ ਨੂੰ ਔਰ ਮਾਤਾਵਾਂ ਨੂੰ ਚੁੱਕ ਕੇ 65 ਸਾਲ ਦੀਆਂ ਮਾਤਾਵਾਂ ਨੂੰ, ਬੱਚੀਆਂ ਨੂੰ, ਅਨਮੈਰਿਡ ਸਿੱਖ ਬੱਚੀਆਂ ਨੂੰ ਥਾਣਿਆਂ 'ਚ ਰੱਖ ਰਹੇ ਹੋ, ਇਹ ਤਾਂ ਸਟੇਟ ਦਾ ਟੈਰਰ ਹੈ। ਹਾਂ, ਲੋਕ ਜਿਹੜੇ ਨੇ ਉਹ ਕਿਸ ਲੈਵਲ ਤੱਕ ਜਾਗਰੂਕ ਨੇ ਉਹ ਤੁਸੀਂ ਟੈਸਟ ਕਰ ਰਹੇ ਹੋ। ਔਰ ਉਸ ਦੇ ਨਾਲ ਹੀ ਇਹ ਜਿਹੜਾ ਡੀਪ ਸਟੇਟ ਦਾ ਇਹ ਕਾਰ ਹੈ, ਜੋ ਕੁਝ ਉਹਨਾਂ ਨੇ ਇਸ ਇਤਿਹਾਸਕ ਗੁਰਦੁਆਰੇ 'ਚ ਕਰਵਾਇਆ, ਇਹ ਕੋਤਵਾਲੀ ਸਾਹਿਬ ਉਹੀ ਇਤਿਹਾਸਕ ਗੁਰਦੁਆਰਾ ਹੈ ਜਦੋਂ ਇਹਨਾਂ ਦਾ ਹੀ ਵਡੇਰਾ ਹਿੰਦੂ ਤਵੀਆਂ ਦਾ ਗੰਗੂ ਬਾਹਮਣ, ਜਿਹਨੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਨੂੰ ਜਿਹੜਾ ਆਪਣੇ ਪਿੰਡ ਖੇੜੀ ਲੈ ਕੇ ਗਿਆ, ਸਹੇੜੀ ਖੇੜੀ ਉਹਦੇ ਕਈ ਨਾਮ ਵੱਜਦੇ ਨੇ, ਔਰ ਫਿਰ ਲਾਲਚਵਸ ਉਹਨੇ ਜਿਸ ਕਿਸਮ ਦੀ ਕਰਤੂਤ ਕੀਤੀ। ਮੋਰਿੰਡਾ ਉਸ ਪੀਰੀਅਡ 'ਚ ਵੀ ਥਾਣਾ ਸੀ ਮੁਗਲਿਆ ਦੌਰ 'ਚ, ਉੱਥੇ ਜਾ ਕੇ ਕਿਹਾ ਜੀ ਮੇਰੇ ਘਰ ਉਹ ਬੱਚੇ ਨੇ ਗੁਰੂ ਸਾਹਿਬ ਦੇ ਔਰ ਮਾਤਾ ਹੈ। ਔਰ ਜਿਵੇਂ ਸਾਡੀ ਪਰੰਪਰਾ ਹੈ ਇਤਿਹਾਸਕ
ਕਿ ਇੱਕ ਰਾਤ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਇਸ ਥਾਣਾ ਮੋਰਿੰਡਾ ਥਾਣੇ ਦੇ ਵਿੱਚ ਉਹਨਾਂ ਨੇ ਗੁਜ਼ਾਰੀ ਹੈ। ਔਰ ਹੁਣ ਕੁਛ ਅਰਸਾ ਪਹਿਲਾਂ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਕੋਲ ਨਹੀਂ ਹੈ ਗੁਰਦੁਆਰਾ ਸਾਹਿਬ, ਹੋ ਸਕਦਾ ਹੈ ਲੋਕਲ ਸੰਗਤ ਹੋਏ ਜਾਂ ਸ਼੍ਰੋਮਣੀ ਮੈਨੂੰ ਨਹੀਂ ਇਸ ਦਾ ਪਤਾ ਹੈ। ਕੋਤਵਾਲੀ ਸਾਹਿਬ ਇਹਨੂੰ ਕਹਿੰਦੇ ਨੇ। ਔਰ ਜਦੋਂ ਹੁਣ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਪੰਦਰਵਾੜਾ ਸ਼ਹੀਦੀ ਪੰਦਰਵਾੜਾ ਹੈ, ਜਿਹੜੀ ਸੰਗਤ ਦਾ ਉੱਥੋਂ ਸਿਰਸਾ ਦਾ ਕੰਡਾ ਜਾਂ ਦੂਸਰਾ ਜਿਹੜਾ ਨਗਰ ਕੀਰਤਨ ਚੱਲਦਾ ਹੈ, ਉਹਦਾ ਖਾਸ ਮੁਕਾਮ ਜਿਹੜਾ ਇਸ ਕੋਤਵਾਲੀ 'ਚ ਵੀ ਹੁੰਦਾ ਹੈ, ਕਿਉਂਕਿ ਇੱਥੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੇ ਉਸ ਪੋਹ ਦੀ ਰਾਤਾਂ ਦੇ ਵਿੱਚ ਠੰਡ ਦੇ ਵਿੱਚ ਭੁੱਖੇ ਪਿਆਸੇ ਰਾਤ ਗੁਜ਼ਾਰੀ ਹੋਈ ਹੈ। ਹੁਣ ਇਹ ਕਿੰਨਾ ਵੱਡਾ ਔਰ ਜਿਸ ਕਿਸਮ ਦਾ ਵਾਕਿਆ ਉਸ ਹੱਟੇ ਕੱਟੇ ਈਸਾਈ ਨੇ ਕੀਤਾ, ਉਹਨੇ 2 ਤਾਬਿਆਂ 'ਚ ਬੈਠੇ ਗ੍ਰੰਥੀ ਸਿੰਘਾਂ ਨੂੰ ਬੀਟ ਕੀਤਾ, ਉਹਨਾਂ ਦੀਆਂ ਦਸਤਾਰਾਂ ਲਾਈਆਂ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ। ਔਰ ਦੂਸਰਾ, ਬਜਾਏ ਕਿ ਕੋਈ ਸਟਰੋਂਗ ਕਿਸੇ ਪਾਸੇ ਲੈਣ ਦੇ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਬਿਆਨ ਦੇ ਰਿਹਾ, ਦੇਖੋ ਅਸੀਂ ਇਹ ਅਪੀਲ ਕਰਦੇ ਹਾਂ ਜੀ, ਇਹ ਜਿਹੜਾ ਬੜੀ ਦੁਖਦਾਈ ਵੀਡੀਓ ਦੂਜੀਆਂ ਲੋਕਾਂ ਨੂੰ ਦਿਖਾ ਰਹੇ ਨੇ, ਇਹਨੂੰ ਹਟਾ ਰਿਹਾ ਜਾਏ। ਜਿਨ੍ਹਾਂ ਨੇ ਚੈਨਲ ਤੇ ਇੰਟਰਵਿਊ ਪੇਜ ਤੇ ਚਲਾਈ ਹੈ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਜੀ ਇਹ ਜਿਹੜੀ ਹੈ ਇਸ ਨੂੰ ਉਹਨਾਂ ਤੋਂ ਹਟਾ ਲਿਆ ਜਾਏ। ਅਸੀਂ ਕਮੈਂਟ ਦੇ ਵਿੱਚ ਵੀ ਇਹ ਕਹਿ ਰਹੇ ਹਾਂ। ਔਰ ਇਹਨਾਂ ਨੇ ਕਈਆਂ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਹੈ। ਇੱਕ ਵੀਰ ਨੇ ਮੈਨੂੰ ਫੋਨ ਕੀਤਾ ਕਿ ਵੀਡੀਓ ਡਿਲੀਟ ਕਰ ਦਿਓ, ਕਿਉਂਕਿ ਅਸੀਂ ਸਿਰਫ ਇੱਕ ਧਿਰ ਨੂੰ ਖੁਸ਼ ਕਰਨ ਲਈ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਿਲਾਮ ਕਰਨ ਤੱਕ ਆ ਜਾਂਦੇ ਹਾਂ। ਭਰਾਵੋ, ਰੱਬ ਦਾ ਵਾਸਤਾ ਇੰਨੇ ਵੀ ਅੰਨੇ ਭਗਤ ਨਾ ਬਣੋ। ਯਾਨੀ ਜਿਹੜਾ ਐਕਸ਼ਨ ਲੈਣ ਦੀ ਲੋੜ ਹੈ, ਔਰ ਜੇ ਸ਼੍ਰੋਮਣੀ ਕਮੇਟੀ ਜਾਂ ਸਾਡੀਆਂ ਸੰਸਥਾਵਾਂ ਆਪਣੇ ਰੋਲ ਦੇ ਵਿੱਚ ਹੁੰਦੀਆਂ, ਤੇ ਇਹ ਅੱਜ ਅਸੀਂ ਆਪਣੀ ਉਸ ਧਰਤੀ ਦੇ ਉੱਤੇ ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ ਜਿਹੜਾ ਉਹ ਬੇਅਦਬ ਹੋਣ ਤੋਂ ਨਹੀਂ ਪਾ ਰਹੇ। ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਔਰ ਅਸੀਂ ਜਦੋਂ ਇੱਕ ਘਟਨਾ ਹੁੰਦੀ ਹੈ, 4 ਦਿਨ ਉਹ ਮੀਡੀਆ 'ਚ ਚਰਚਾ ਹੋਏਗੀ, ਔਰ ਫਿਰ ਅਸੀਂ ਡੀਕਣ ਲੱਗ ਜਾਂਦੇ ਆ ਵੀ ਹੁਣ ਅਗਲੀ ਘਟਨਾ ਕਦੋਂ ਹੋਏ ਤੇ ਕੌਣ ਬਿਆਨ ਦੇ ਤੇ ਕੌਣ ਫਿਰ ਆਪਣਾ ਮਿਸ਼ਨ ਭੇਜੇ ਕਿ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਅਸੀਂ ਫਲਾਣਾ ਕਰ ਰਹੇ ਹਾਂ। ਇਹ ਹੀ ਗੁਲਾਮੀ ਹੈ। ਉਹ ਬਾਰ-ਬਾਰ ਇੱਕ ਪਾਸੇ, ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਘਟਨਾ ਨੂੰ ਲੈ ਕੇ ਸਟੇਟ ਦੀਆਂ ਫੇਲਿਅਰਸ ਵੀ ਸਾਹਮਣੇ ਆਈਆਂ ਨੇ, ਇਹਨਾਂ ਦੀ ਪੁਲਿਸ ਫੋਰਸ, ਇਹਨਾਂ ਦਾ ਜ਼ੁਲਮ ਵੀ ਸਾਹਮਣੇ, ਔਰ ਉਹਨੂੰ ਇੱਕਦਮ ਪਾਸੇ ਕਰਨ ਦੇ ਲਈ ਜਿਹੜਾ ਉਹਨਾਂ ਨੇ ਇਹ ਨਵਾਂ ਕਾਰ ਆ, ਮੈਨੂੰ ਕਦੇ ਕੋਈ ਡਾਊਟ ਨਹੀਂ ਹੁੰਦਾ। ਤੁਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਜਿਹੜੇ ਨੇ ਉਹ ਡਾਟਸ ਨੂੰ ਜੇ ਤੁਸੀਂ ਜੋੜ ਲਓ ਪਿਛਲੇ ਨਾਲ, ਤੇ ਤੁਹਾਨੂੰ ਸਮਝ ਆ ਜਾਂਦਾ ਵੀ ਇਹ ਕਾਰਾ ਕਿਸ ਦਾ ਹੈ। ਤੇ ਜੇ ਫਿਰ ਵੀ ਅਸੀਂ ਇਸ ਗੱਲ ਦੇ ਉੱਤੇ ਹੀ ਰਹਿਣਾ ਹੈ ਕਿ ਜੀ ਅਸੀਂ ਉਹ ਐਡਹੌਕਿਜ਼ਮ ਤੇ ਹੀ ਕੰਮ ਕਰਨਾ ਹੈ, ਦਿਹਾੜੀਦਾਰ ਹੀ ਰਹਿਣਾ ਹੈ, ਘਟਨਾ ਦੇ ਉੱਤੇ ਰਿਐਕਟ ਕੀਤਾ ਫਿਰ ਚੁੱਪ ਕਰ ਗਏ, ਫਿਰ ਠੀਕ ਹੈ, ਇਸ ਨਾਮੋਸ਼ੀ ਨੂੰ ਔਰ ਇਸ ਜ਼ਲਾਲਤ ਨੂੰ ਜਿਹੜਾ ਫਿਰ ਸਹਾਰਦੇ ਰਹੀਏ। ਹੋਰ ਮੇਰੇ ਕੋਲ ਕੀ ਹੈ ਕਹਿਣ ਨੂੰ ਇਸ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਪ੍ਰੋਗਰਾਮ ਸੋਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ ਨੇ ਤਾਂ ਖਾਲਿਸਤਾਨ ਨੂੰ ਲਿਬਰੇਟ ਕਰਾਉਣ ਲਈ ਜ਼ੋਰਦਾਰ ਜਿਹੜੀ ਪੇਸ਼ਕਦਮੀ ਕੀਤੀ ਹੈ, ਔਰ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਉਤਰਾ ਚੜਾਅ ਦਾ ਜਿਹੜਾ ਦੌਰ ਉਹ ਰਹਿੰਦਾ। ਸੋ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਦੇ ਸੀਨ ਤੇ ਆਮਦ ਨੇ ਨੌਜਵਾਨਾਂ ਵਿੱਚ ਜਿਹੜੀ ਕੌਮੀ ਘਰ ਦੀ ਜਿਹੜੀ ਤਾਂਘ ਹੈ ਉਹ ਭਰਨੀ ਸ਼ੁਰੂ ਕੀਤੀ ਸੀ। ਪਰ ਭਾਰਤੀ ਸਟੇਟ ਉਸ ਧਰਤੀ ਤੇ ਨਿੱਘ ਜਿਹੜੀ ਆਵਾਜ਼ ਨੂੰ ਕੁਚਲਣ ਲਈ ਹਰ ਨੀਚ ਤੇ ਘਟੀਆ ਹਰਬਾ ਜਿਹੜਾ ਉਹ ਵਰਤ ਰਹੀ ਹੈ। ਸੋ ਭਾਰਤੀ ਕਬਜ਼ੇ ਹੇਠਲੇ ਸਿੱਖ ਕੀ ਖਾਲਿਸਤਾਨ ਦੀ ਆਜ਼ਾਦੀ ਲਈ ਅਤੇ ਗੁਲਾਮੀ ਦੇ ਸੰਗਲ ਕੱਟਣ ਲਈ ਵਚਨਬੱਧ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਨਾਲ ਲਾਈਵ ਨੇ, ਉਹਨਾਂ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਜੀ।
ਵੀਰ ਕਮਲ ਸਿੰਘ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪ ਗ੍ਰਿਫਤਾਰ ਹੋਣ ਦਾ ਰਾਹ ਚੁਣਨਾ ਪਿਆ ਕਿਉਂਕਿ ਉਸ ਦੇ ਰੂਪੇਸ਼ ਹੋਣ ਦੌਰਾਨ ਕਿਸੇ ਵੀ ਪੰਥਕ ਹੁੰਦੀ ਧਿਰ ਜਾਂ ਹੋਰਾਂ ਵੱਲੋਂ ਬਾਂਹ ਨਹੀਂ ਫੜੀ ਗਈ, ਨਾ ਹੀ ਉਹਨਾਂ ਦੇ ਕਾਰਜ ਨੂੰ ਸਲਾਹਿਆ ਜਾਂ ਅਪਣਾਇਆ ਗਿਆ ਸਿਵਾਏ ਬਾਹਰਲੇ ਸਿੱਖਾਂ ਦੇ। ਬਿਲਕੁਲ ਬਾਹਰਲੇ ਸਿੱਖਾਂ ਨੂੰ ਚਾਹੀਦਾ ਹੈ ਕਿ ਲੰਮੀ ਵਿਉਂਤ ਬਣਾ ਕੇ ਚੱਲਣ, ਹਰ ਦੇਸ਼ ਵਿੱਚ ਹਰ ਮਹੀਨੇ ਇੱਕ ਪ੍ਰੋਟੈਸਟ ਹੋਵੇ, ਸਿਰਫ ਇੱਕ ਸ਼ਹਿਰ ਵਿੱਚ ਤੇ ਦੂਜੇ ਮਹੀਨੇ ਦੂਸਰੇ ਸ਼ਹਿਰ ਵਿੱਚ। ਇਹ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇ। ਮੁੱਦੇ ਭਾਵੇਂ ਸਮੇਂ ਥੋੜੇ ਮੁਤਾਬਕ ਥੋੜੇ ਬਹੁਤ ਬਦਲਦੇ ਰਹਿਣ। ਵੀਰ ਕਮਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਸਾਡੀ ਵੀ ਜਿਹੜੀ ਰਾਏ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਦਿੱਤੀ ਕਿ ਜੇ ਉਹਨਾਂ ਦੇ ਕੋਲ ਕੋਈ ਚੋਇਸ ਹੈ ਤੇ ਬਿਹਤਰ ਹੈ ਕਿ ਉਹ ਆਪਣੇ ਆਪ ਨੂੰ ਬਾਹਰ ਰਹਿ ਕੇ ਸਰਵਾਈਵ ਕਰਨ ਔਰ ਲੀਡ ਕਰਨ। ਲੇਕਿਨ ਜਿਵੇਂ ਉੱਥੋਂ ਦਾ ਮਾਹੌਲ ਬਣਾ ਦਿੱਤਾ ਗਿਆ, ਆਪਣਿਆਂ ਵੱਲੋਂ ਵੀ ਕੋਈ ਧਿਰ ਵੀ ਨਾਲ ਨਹੀਂ ਖਲੋਤੀ, ਉਹਨਾਂ ਹਾਲਾਤਾਂ 'ਚ ਉਹਨਾਂ ਨੇ ਇਸ ਗੱਲ ਨੂੰ ਬਿਹਤਰ ਸਮਝਿਆ ਕਿ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ। ਔਰ ਜਿਹੜਾ ਤੁਹਾਡਾ ਦੂਸਰਾ ਸੁਝਾਅ ਵੀ ਹੈ, ਇਹ ਬਹੁਤ ਕਾਰਗਰ ਸੁਝਾਅ ਹੈ ਕਿ ਇਹ ਨਾ ਹੋਏ ਕਿ ਭਾਈ ਉਹ ਉੱਥੇ ਜੇਲ੍ਹਾਂ ਦੇ ਵਿੱਚ ਸੜਦੇ ਰਹਿਣ ਔਰ ਅਸੀਂ ਵੀ 25-30 ਸਾਲ ਫਿਰ ਵੇਟ ਕਰਦੇ ਰਹੀਏ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਕਰਨੀ ਹੈ। ਹੁਣ ਹੀ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਸਾਰੇ ਬੇਗੁਨਾਹ ਨੇ, ਇਹ ਪੋਲੀਟੀਕਲ ਪ੍ਰਿਜ਼ਨਰਸ ਨੇ, ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ, ਔਰ ਇਹਨਾਂ ਨੂੰ ਲੈ ਕੇ ਜਿਹੜਾ ਇੰਟਰਨੈਸ਼ਨਲ ਦਬਾਅ ਹੈ ਸਾਨੂੰ ਬਣਾਇਆ ਰੱਖਣਾ ਚਾਹੀਦਾ। ਵੀਰ ਦੀਪ ਸਿੰਘ ਹੋਰਾਂ ਨੇ ਕਮਲ ਸਿੰਘ ਹੋਰਾਂ ਨੂੰ ਕਿਹਾ ਕਿ ਗੁਰੂ ਤੋਂ ਇਲਾਵਾ ਆਸ ਵੀ ਕਿਸੇ ਤੇ ਨਹੀਂ ਹੋਣੀ ਚਾਹੀਦੀ। ਦੀਪ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ, ਸਟਰੈਂਥ ਤਾਂ ਇਹੀ ਹੈ, ਫਿਰ ਵੀ ਹਿਰਖ ਵੀ ਆਪਣਿਆਂ ਤੇ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ, ਬਗਾਨਿਆਂ ਦਾ ਤਾਂ ਨਹੀਂ ਹੁੰਦਾ। ਸੋ ਇਹ ਮੈਨੂੰ ਵੀ ਇਸ ਗੱਲ ਦਾ ਅਫਸੋਸ ਹੈ ਔਰ ਮੈਂ ਆਪਣੀ ਸਾਰੀ ਵਿਜ਼ਿਟ ਵੇਲੇ ਵੀ ਔਰ ਹਰ ਇੱਕ ਨੂੰ ਜਿਹੜਾ ਹੂਐਵਰ ਮੈਟਰਸ ਮੈਂ ਕਿਹਾ ਜੀ ਇਹ ਕਦੇ ਜਸਟੀਫਾਈ ਨਹੀਂ ਹੋਣਾ ਜੋ ਪਾਰਟ ਸਾਡੀਆਂ ਧਿਰਾਂ ਨੇ ਇਸ ਸਾਰੇ ਮੁੱਦੇ ਤੇ ਅਪਣਾਇਆ। ਕਿਰਨਜੀਤ ਕੌਰ ਭੈਣ ਜੀ ਲਿਖਦੇ ਨੇ ਅਜਨਾਲੇ ਦੀ ਘਟਨਾ ਤੋਂ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਦਰਜ ਹੋ ਚੁੱਕੇ ਸਨ। ਅਜਨਾਲੇ ਦੀ ਘਟਨਾ ਨੂੰ ਸਿਰਫ ਬਹਾਨਾ ਬਣਾਇਆ ਗਿਆ। ਭਾਈ ਸਾਹਿਬ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਹੀ ਬੇਅਦਬੀ ਦੀ ਘਟਨਾ ਦੱਸਦੀ ਹੈ ਕਿ ਸਿੱਖਾਂ ਨੂੰ ਟੋਹ ਕੇ ਦੇਖਿਆ ਜਾ ਰਿਹਾ ਹੈ ਕਿ ਇਹ ਕਿੰਨੇ ਕੁ ਯੋਗ ਹਨ। ਭੈਣ ਜੀ ਕਿਰਨਜੋਤ ਕੌਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਟੈਸਟਿੰਗ ਆਫ ਵਾਟਰਸ ਹੈ, ਅਗੇਨ ਐਂਡ ਅਗੇਨ ਡਾਈਵਰਸਿਵ ਟੈਕਟਿਕ ਵੀ ਹੈ ਕਿ ਵੀ ਤੁਹਾਨੂੰ ਡਾਈਵਰਟ ਵੀ ਕਰ ਰਹੇ ਨੇ, ਪਰ ਉਹ ਦੱਸ ਵੀ ਰਹੇ ਨੇ ਕਿ ਭਾਈ ਇਹ ਟੈਸਟ ਵੀ ਕਰ ਰਹੇ ਨੇ ਵੀ ਤੁਸੀਂ ਕਿੰਨੇ ਕੁ ਪਾਣੀ ਚੋ। ਦੀਪ ਸਿੰਘ ਕਹਿੰਦੇ ਨੇ ਕਿਰਨਜੋਤ ਕੌਰ ਸਾਰੇ ਕੇਸ ਝੂਠੇ ਹਨ, ਜਿਵੇਂ ਭਾਰਤੀ ਤੰਤਰ ਹੀ ਝੂਠਿਆਂ ਦਾ ਹੈ। ਬ੍ਰਾਹਮਣਵਾਦ ਦੀ ਦੁਕਾਨ ਚਲਦੀ ਹੀ ਝੂਠ ਦੇ ਸਹਾਰੇ ਤੇ ਹੈ ਕਿਉਂਕਿ ਉਸ ਦੇ ਸਹਾਰੇ ਖੜਾ ਹੈ। ਦੀਪ ਸਿੰਘ ਜੀ ਉਹਨਾਂ ਨੇ ਵੀ ਕੋਈ ਇਹ ਤਾਂ ਨਹੀਂ ਕਿਹਾ ਹੈ ਵੀ ਕੇਸ ਸੱਚੇ ਨੇ, ਉਹਨਾਂ ਨੇ ਤਾਂ ਪੁਆਇੰਟ ਆਊਟ ਇਹੀ ਕੀਤਾ ਕਿ ਇਹ ਕੇਸ ਪਹਿਲਾਂ ਦੇ ਉਹਨਾਂ ਨੇ ਰਜਿਸਟਰ ਕੀਤੇ ਹੋਏ ਨੇ। ਬੌਬ ਸਿੰਘ ਕਹਿੰਦੇ ਨੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਤੁਰੰਤ ਸੋਧਾ ਲਾਉਣਾ ਹੀ ਖਾਲਸਾਈ ਰਵਾਇਤ ਦਾ ਕਾਨੂੰਨ ਹੈ। ਸਿੱਖ ਹੀ ਕਿਉਂ ਪੀਸਫੁਲ ਰਾਹ ਅਪਣਾਉਣ, ਗੁਰੂ ਦੀ ਬੇਅਦਬੀ ਕਰਨ ਵਾਲੇ ਦੇ ਮੌਕੇ ਤੇ ਹੀ ਬਾਹਾਂ ਪੈਰ ਵੱਢ ਕੇ ਸੁੱਟ ਦੇਣਾ ਚਾਹੀਦਾ। ਬੌਬ ਸਿੰਘ ਜੀ ਕਿਹਾ ਤਾਂ ਤੁਸੀਂ ਠੀਕ ਹੈ, ਲੇਕਿਨ ਤੁਸੀਂ ਜ਼ਰਾ ਜਦੋਂ ਪਟਿਆਲੇ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਗੁੱਟ ਵੱਢਿਆ, ਹਾਲਾਂਕਿ ਉਸ ਦੇ ਉੱਤੇ ਪਹਿਲਾਂ ਹਮਲਾ ਪੁਲਸੀਆਂ ਦਾ ਸੀ ਤੇ ਫਿਰ ਆਪਣਿਆਂ ਦਾ ਹੀ ਰਿਐਕਸ਼ਨ ਕੱਢ ਕੇ ਦੇਖ ਲਓ ਕੀ ਨੇ। ਜਿਹੜੀ ਸਿੰਘੂ ਬਾਰਡਰ ਦੇ ਉੱਤੇ ਘਟਨਾ ਹੋਈ ਇਹਨਾਂ ਦੇ ਰਾਜਾ ਸਿੰਘ ਹੋਰਾਂ ਦੇ ਜੱਥੇ ਦੇ ਵੇੜੇ, ਅਮਨਦੀਪ ਜਿਹੜੇ ਵੀ ਸੀ ਉੱਥੇ। ਸੋ ਕਈ ਵਾਰ ਕੁਝ ਗੱਲਾਂ ਕਹਿਣੀਆਂ ਅਸੀਂ ਚਾਹੁੰਦੇ ਹਾਂ ਕਿ ਭਾਈ ਇਵੇਂ ਹੋਏ, ਲੇਕਿਨ ਬਹੁਤ ਵਾਰ ਆਪਣਿਆਂ ਨੂੰ ਹੀ ਅਸੀਂ ਆਪਣੇ ਹੀ ਜਿਹੜਾ ਉਹ ਬਹੁਤ ਸਾਰੇ ਸਬਕ ਪੜਾਉਣ ਲੱਗ ਜਾਂਦੇ। ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਸਾਰੀ ਟੀਮ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਵਾਲਿਆਂ 4 ਮਈ ਨੂੰ ਖਾਲਸਾ ਵਹੀਰ ਸ਼ੁਰੂ ਉਹ ਕਰ ਰਹੇ ਨੇ, ਬਹੁਤ ਚੰਗੀ ਗੱਲ ਹੈ। ਖਬਰ ਮੈਂ ਵੀ ਦੇਖੀ ਹੈ ਬਟ ਮੈਂ ਕਿਉਂਕਿ ਅਜੇ ਕਨਫਰਮ ਨਹੀਂ ਸੀ ਕੀਤਾ, ਮੀਡੀਆ ਨਿਊਜ਼ ਹੀ ਸੀ। ਬਹੁਤ ਚੰਗੀ ਗੱਲ ਹੈ ਔਰ ਅਸੀਂ ਸਮਝਦੇ ਹਾਂ ਕਿ ਹਾਈਲੀ ਐਪਰੀਸ਼ੀਏਬਲ ਹੈ। ਬਲਪ੍ਰੀਤ ਕੌਰ ਸਰਨ ਭੈਣ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਗੁਰਸਿੱਖ ਢਿੱਲੋਂ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਕਿਹਾ ਵੀ ਕੋਈ ਹੱਲ ਹੈ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ। ਮੁਹੰਮਦ ਅਸਲਮ ਚੌਧਰੀ ਕਹਿੰਦੇ ਨੇ ਐਵਰੀ ਇਵੈਂਟ ਇਜ਼ ਇੰਪੀਟਸ ਟੂ ਖਾਲਿਸਤਾਨ ਮੂਵਮੈਂਟ ਇਨਸ਼ਾਅੱਲਾ। ਬਿਲਕੁਲ ਠੀਕ ਹੈ, ਇਹ ਇੱਕ ਦੇ ਨਾਲ ਇੱਕ ਗੱਲ ਜੁੜਦੀ ਜਾਂਦੀ ਹੈ। ਕੋਈ ਵੀ ਚੀਜ਼ ਭਾਵੇਂ ਕਈ ਵਾਰ ਦੁਖਾਂਤ ਵੀ ਲੱਗ ਰਿਹਾ ਹੁੰਦਾ ਵਕਤੀ ਤੌਰ ਤੇ, ਪਰ ਉਸ ਚੋਂ ਵੀ ਜਿਹੜਾ ਹੈ ਉਹ ਕਦਮ ਸਾਡੇ ਅੱਗੇ ਵੱਲ ਜਾ ਰਹੇ ਨੇ। ਔਰ ਫਿਰ ਉਹਨਾਂ ਨੇ ਸਾਡੀ ਸਪੀਚ ਦੀ ਵਰਡ ਬਾਈ ਵਰਡ ਐਂਡ ਪੁਆਇੰਟ ਬਾਈ ਪੁਆਇੰਟ ਇਟ ਵਾਜ਼ ਐਨ
एक्सेलेंट स्पीच, बहुत शुक्रिया। अमृतपाल सिंह होਰਾਂ ने भी जो किया उसनों भी मैं हालां थोड़े ਉਹਦੇ कंटेंट में डिस्कस कीते ने, बट बिल्कुल टू द पॉइंट। मोहम्मद असलम चौधरी कहते मे अल्लाह प्रोटेक्ट हिम एंड ऑल। फिर मोहम्मद असलम कहते हैं आई विश टू बी देयर, ਜ਼ਾਹਰ ਹੈ ਸਰੀ ਪੈਰੇਡ ਦਾ ਜ਼ਿਕਰ ਹੈ। ਮਨਿੰਦਰਜੀਤ ਸਿੰਘ ਕਹਿੰਦੇ ਨੇ ਸੁਣ ਰਹੀ ਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਸਾਡਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਬਿਲਕੁਲ ਹੋਪ। ਇਹ ਅਫਸਲ ਐਸਨ ਰੰਧਾਵਾ ਜਿਨ੍ਹਾਂ ਨੇ 9 ਜੂਨ 1984 ਨੂੰ ਨਵਾਂ ਘਰਲੂਕਾਰਾ ਨਜ਼ਮ ਲਿਖੀ, ਉਸ ਦੀਆਂ ਕਨਕਲੂਡਿੰਗ ਲਾਈਨਾਂ ਇਹੀ ਸੀ, ਸੁਣ ਰਹੀ ਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਸਾਡਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਵੀਰ ਜਸਵੀਰ ਸਿੰਘ ਫਤਿਹ ਬੁਲਾਉਂਦੇ ਨੇ, ਕੁਲਰਾਜ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਨਜੀਤ ਕੌਰ ਫਿਰ ਕਹਿੰਦੇ ਨੇ ਬੇਅਦਬੀ ਕਰਨ ਵਾਲੇ ਬੰਦੇ ਦੇ ਪੱਗ ਬੰਨੀ ਹੋਈ ਹੈ ਪਰ ਉਹ ਈਸਾਈ ਬਣ ਗਿਆ ਹੋਇਆ। ਬਿਲਕੁਲ ਠੀਕ। ਹੁਣ ਥੱਲੇ ਜਿਹੜਾ ਉਸ ਤੇ ਸਵਾਲ ਵੀ ਹੈ ਕਿ ਵੀ ਉਹ ਜਿਹੜਾ ਵੀ ਕੋਈ ਹੈ ਉਹ ਬਾਹਮਣ ਜਿਹੜਾ ਉਹ ਬੀਜੇਪੀ ਜਾਂ ਕਿਸੇ ਨਾਲ ਵੀ ਹੈ ਤਾਂ ਇਹ ਡੀਪ ਏਜੰਸੀ ਦਾ ਕੰਮ ਹੈ। ਉਹ ਪੱਗ ਵਾਲੇ ਤੋਂ ਕੁਰਾਨ ਪੱਗ ਨੀਲੀ ਹੋਏ ਕਾਲੀ ਹੋਏ ਹਰੀ ਹੋਏ ਡਜ਼ਨਟ ਮੈਟਰ। ਫਿਰ ਰਵਿੰਦਰ ਸਿੰਘ ਫਤਿਹ ਬੁਲਾ ਕਹਿੰਦੇ ਨੇ ਆਜ਼ਾਦੀ ਹੀ ਹੱਲ ਹੈ, ਸ਼ੁੱਡ ਬੀ ਡਿਸਪਲੇਡ ਐਵਰੀਵੇਅਰ ਵੀ ਕੈਨ। ਇਹਦੇ ਲਈ ਐਫਰਟ ਵੀ ਹੋਣਾ ਜ਼ਰੂਰੀ ਹੈ। ਔਰ ਸਰ ਬਲਦੇਵ ਸਿੰਘ ਬਾਜਵਾ ਫਤਿਹ ਬੁਲਾਉਂਦੇ ਨੇ ਤੇ ਉਹਨਾਂ ਨੇ ਐਕਸਲੈਂਟ ਸਪੀਚ ਕਿਹਾ। ਉਹ ਜਿਹੜਾ ਸਾਡੀ ਸਪੀਚ ਹੈ ਉਹਦੇ ਥੱਲੇ ਵੀ ਬਾਜਵਾ ਸਾਹਿਬ ਦਾ ਕਮੈਂਟ ਹੈ। ਫਿਰ ਦਲਜੀਤ ਸਿੰਘ ਹੋਰਾਂ ਨੇ ਅਗੇਨ 4 ਮਈ ਦਾ ਜ਼ਿਕਰ ਕੀਤਾ ਹੈ ਕਿ ਰਾਮ ਸਿੰਘ ਜੀ ਸ਼ੁਰੂ ਕਰ ਰਹੇ ਨੇ। ਔਰ ਮੁਹੰਮਦ ਅਸਲਮ ਚੌਧਰੀ ਕਹਿੰਦੇ ਨੇ ਅੱਲਾਹ ਤਾਲਾ उम्रे खिजर दे, आप अपने एफर्ट्स का सिट्टा देखें। बहुत बहुत शुक्रिया मोहम्मद साहब। सोन सिंह माल फतेह बुलांदे ने, कुंदन सिंह वेरी गुड शो, आई लव सरी BC नगर कीर्तन, खालिस्तान जिंदाबाद। ये भी साडे पुराने प्यारे दोस्त भी ने, एडमिंटन तो एक्टिविस्ट भी ने खुद। बहुत बहुत शुक्रिया कुंदन सिंह जी। गुरदीप सिंह, परवेज़ खान, मोहम्मद असलम, फिर दीप सिंह और उन्होंने सारिਆਂ ਦਾ ਅਸੀਂ शुक्रिया अदा करते हैं। बेशक घड़ी अगे जाने की इजाजत नहीं दिंदी पर मैं कंक्लूजन च जरूर ये कहना चाहता कि 5 मिलियन सिख डायस्पोरा ने तो अपना मैसेज इस अप्रैल के महीने के हवाले नाल ही देखिए। हालां रिपीटडली किसान मूवमेंट वेले भी ज़ाहिर सी, उस तो बाद भी भाई अमृतपाल सिंह होरां दे ਜਦੋਂ ਇਹ ਸਾਰਾ ਪਾਰਟ ਹੁੰਦਾ ਹੈ ਜੋ ਕੁਛ ਅਜਨਾਲਾ ਔਰ ਦੂਸਰੇ 'ਚ ਹੁੰਦਾ ਹੈ, ਜਿਵੇਂ ਬਾਹਰ ਸਿੱਖ ਖਲੋਤੇ ਡਟ ਕੇ ਥਾਂ ਥਾਈਂ ਇਹ ਸਾਹਮਣੇ। ਲੇਕਿਨ ਜੇ ਅਸੀਂ ਪੰਜਾਬ ਦੇ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਤਾਂ ਇੱਕ ਕਿਸਮ ਨਾਲ ਪ੍ਰਿਜ਼ਨਰ ਆਫ ਵਾਰ ਹੀ ਨੇ। ਉਹਨਾਂ ਨੂੰ ਤਾਂ ਡਰਾਇਆ ਹੋਇਆ, ਉਹ ਤਾਂ ਘਬਰਾਹਟ ਦੇ ਵਿੱਚ ਵੀ ਨੇ। ਗੁਰਦੁਆਰਾ ਕਮੇਟੀਆਂ RSS BJP ਨੇ, ਉਹ ਹਜ਼ੂਰ ਸਾਹਿਬ ਕਮੇਟੀ ਹੋਏ, ਪਟਨਾ ਸਾਹਿਬ ਹੋਏ, ਦਿੱਲੀ ਕਮੇਟੀ 'ਚ ਕਾਲਕਾ ਤੇ ਉਹ ਸਿਰਸਾ, ਜਿਹੜੇ ਉਹ 2 ਕਾਂ ਜਿਹੜੇ BJP ਨੇ ਰੱਖੇ ਹੋਏ ਨੇ, ਉਹ ਜਿੱਧਰ ਮਰਜੀ ਕਾਂ ਕਰਨ ਉਹਨਾਂ ਨੂੰ ਛੱਡ ਦਿੰਦੇ ਨੇ। ਉਸ ਗੋਲਕ ਤੇ ਵੀ ਕਬਜ਼ਾ ਹੈ ਔਰ ਉਹ BJP ਦਾ ਹੈੱਡਕੁਆਟਰ ਹੀ ਬਣਿਆ ਹੋਇਆ। ਪੰਜਾਬ ਹਰਿਆਣਾ ਕਮੇਟੀ ਵੀ ਉਹਨਾਂ ਨੇ ਅੱਡ ਕਰਕੇ ਜਿਸ ਕਿਸਮ ਦਾ ਉਹ ਮਹੰਤ ਬਣਾ ਦਿੱਤਾ, ਖੱਟੜ ਦਾ ਸਿੱਧਾ ਹੀ ਉਹਦਾ ਲਫਟੈਨ ਹੀ ਆ ਉਹ। ਤੇ ਪੰਜਾਬ ਦੇ ਵਿੱਚ ਵੀ ਜੋ ਹਾਲ ਇਸ ਸਾਰੇ ਬਾਦਲ ਅਕਾਲੀ ਦਲ ਦਾ, ਇਹ ਤਾਂ ਡੀਕਦੇ ਨੇ ਕਿ ਅਮਿਤ ਸ਼ਾਹ ਦੀ ਕਦੋਂ ਕਾਲ ਆਏ ਕਿ ਭਾਈ ਅਸੀਂ ਵਾਪਸ ਅਲਾਇੰਸ ਕਰਦੇ ਹਾਂ। ਪਰ ਹੁਣ BJP ਜਲੰਧਰ 'ਚ ਆਪਣੇ ਵਾਟਰ ਟੈਸਟ ਕਰ ਰਹੀ ਹੈ ਪਾਰਲੀਮੈਂਟਰੀ ਚੋਣ ਦੇ ਵਿੱਚ, ਔਰ ਇਸ ਗੱਲ ਨੂੰ ਇਨਕਾਰਿਆ ਨਹੀਂ ਜਾ ਸਕਦਾ। BJP ਇਸ ਸੀਟ ਨੂੰ ਕੱਢ ਵੀ ਸਕਦੀ ਹੈ। ਅਸੀਂ ਕਿਸੇ ਦਿਨ ਫਿਰ ਇਸ ਦੀ ਗੱਲ ਕਰਾਂਗੇ ਔਰ ਇਸ ਦੇ ਨਾਲ ਫਿਰ ਅਸੀਂ ਦੇਖਾਂਗੇ ਕਿ ਹੋਰ ਵੱਡੀ ਗਿਣਤੀ 'ਚ ਜਿਹੜੇ ਕਾਂਗਰਸ 'ਚ ਜਾਂ ਬਾਦਲਾਂ ਜਾਂ ਦੂਜੇ ਬੈਠੇ ਨੇ, ਉਹ ਇਸ ਪਾਸੇ ਵੱਲ ਸਿੱਖ ਚਿਹਰੇ, ਉਹਨਾਂ ਨੂੰ ਲੱਗੇਗਾ ਕਿ ਵੀ ਹੁਣ BJP ਪੰਜਾਬ ਦਾ ਫਿਊਚਰ ਹੈ ਪਾਵਰ ਦੇ ਲਿਹਾਜ਼ ਨਾਲ, ਭੁੱਖੇ ਪਾਵਰ ਦੇ। ਲੇਕਿਨ ਦੇਖੋ ਇੱਕ ਸੱਜਣ ਕੈਨੇਡਾ 'ਚ ਵੀ ਕਹਿਣ ਲੱਗਿਆ ਵੀ ਜਿਹੜੇ ਸਾਨੂੰ ਉੱਥੇ ਬੈਠੇ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਤੁਸੀਂ ਸਾਨੂੰ ਮਰਵਾਉਂਦੇ ਹੋ ਜਾਂ ਤੁਸੀਂ ਰੌਲਾ ਪਾਉਂਦੇ ਹੋ, ਸਾਡੇ ਛਿੱਤਰ ਪੈਂਦੇ ਨੇ। ਉਹਨਾਂ ਨੂੰ ਆਪਣਾ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਨਾਂ ਨੂੰ ਉਹ ਕਹਿੰਦੇ ਉਹ ਗੱਲ ਸੁਣ ਯਾਰ, ਸਾਡੇ ਕੋਲ ਤਾਂ ਖਾਲਿਸਤਾਨ ਹੈ, ਅਸੀਂ ਖਾਲਿਸਤਾਨ 'ਚ ਹੀ ਰਹਿੰਦੇ ਹਾਂ। ਕੈਨੇਡਾ ਅਮਰੀਕਾ ਜੋ ਸਿਸਟਮ ਹੈ ਜਾਂ ਦੂਜਾ, ਜੇ ਅਸੀਂ ਆਪਣਾ ਸਭ ਕੁਝ ਛੱਡ ਕੇ ਕਦੇ ਪ੍ਰੋਟੈਸਟ ਕਦੇ ਵੈਸੇ ਮਦਦ ਜਾਂ ਦੂਜੇ ਕਰਦੇ ਹਾਂ, ਅਸੀਂ ਤੁਹਾਨੂੰ ਖਾਲਿਸਤਾਨ ਬਣਾ ਕੇ ਦੇਣਾ ਚਾਹੁੰਦੇ ਹਾਂ ਕਿ ਭਾਈ ਤਾਂ ਕਿ ਤੁਸੀਂ ਵੀ ਉਸ ਕਿਸਮ ਦੇ ਸਾਫ਼ ਸੁਥਰੇ ਇਮਾਨਦਾਰ ਸਿਸਟਮ ਔਰ ਦੂਸਰੇ 'ਚ ਹੋ। ਔਰ ਇਹ ਗੱਲ ਗਲਤ ਨਹੀਂ ਹੈ।
ਹੁਣ ਜੇ ਅਸੀਂ ਇਹ ਕਹੀਏ ਕਿ ਵੀ ਇਹਨਾਂ ਮੁਲਕਾਂ 'ਚ ਜਿਹੜਾ ਵੀ ਹੈ ਸਿਸਟਮ ਸਾਫ਼ ਸਿਸਟਮ ਹੈ, ਇਹਦੇ 'ਚ ਆ ਕੇ ਆਪਣਿਆਂ ਨੇ ਮਿਹਨਤਾਂ ਕੀਤੀਆਂ ਨੇ। ਹੁਣ ਤੁਸੀਂ ਸਰੀ 'ਚ ਜਾਓ, ਕੱਲੇ ਕੱਲੇ ਦੇ ਘਰ 'ਚ ਜਾਓ, ਤੁਹਾਨੂੰ ਲੱਗਦਾ ਬਾਦਸ਼ਾਹ ਦਾ ਘਰ ਹੈ, ਕਿਉਂਕਿ ਮਿਹਨਤ ਨਾਲ ਬਣਾਇਆ ਹੋਇਆ। ਉਹਨਾਂ ਨੇ ਮਿਹਨਤ ਕਰਕੇ ਛੋਟੇ ਛੋਟੇ ਜਿਹੇ ਔਡ ਜੌਬ ਕਰਕੇ ਹਰ ਸਹੂਲਤ ਉਹਨਾਂ ਕੋਲ ਹੈ। ਹੁਣ ਨਗਰ ਕੀਰਤਨ 'ਚ ਸੀ, ਕਿਹੜੀ ਗੱਡੀ ਹੈ ਦੁਨੀਆ ਦੀ ਸਭ ਤੋਂ ਮਹਿੰਗੇ ਜਿਹੜੀ ਸਿੱਖਾਂ ਕੋਲ ਨਹੀਂ ਹੈ। ਸੋ ਇਹ ਨਹੀਂ ਹੈ ਕਿ ਵੀ ਉਹਨਾਂ ਦਾ ਕੋਈ ਦਿਮਾਗ ਖਰਾਬ ਹੋਇਆ ਹੋਇਆ ਕਿ ਵੀ ਉਹਨਾਂ ਨੇ ਜਿਹੜਾ ਉਹ ਜ਼ਰੂਰੀ ਇਸ ਲਈ ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਭਾਈ ਜਿਨ੍ਹਾਂ ਆਜ਼ਾਦੀਆਂ ਨੂੰ ਅਸੀਂ ਮਾਣਿਆ। ਔਰ ਇਹੀ ਰੀਜ਼ਨ ਸੀ ਜੇ ਗਦਰੀ ਬਾਬੇ ਇੱਥੇ ਆਏ, ਕਿਵੇਂ ਸਮੁੰਦਰੀ, ਉਦੋਂ ਹਵਾਈ ਜਹਾਜ਼ ਵੀ ਨਹੀਂ ਸੀ, ਸਮੁੰਦਰੀ ਜਹਾਜ਼ਾਂ 'ਚ ਲੇਬਰ ਕਰਕੇ ਮਜ਼ਦੂਰੀ ਕਰ ਕਰਕੇ ਉਹਨਾਂ ਜ਼ਮੀਨਾਂ ਬਣਾਈਆਂ। ਦੂਜਾ ਉਹ ਸਭ ਕੁਝ ਛੱਡ ਛਡਾ ਕੇ ਮਰਨ ਲਈ ਚਲੇ ਗਏ ਫਿਰ, ਇਸ ਲਈ ਕਿਉਂਕਿ ਇੱਥੇ ਰਹਿ ਕੇ ਉਹਨਾਂ ਨੇ ਗੁਲਾਮੀ ਔਰ ਆਜ਼ਾਦੀ ਦੇ ਵਿੱਚ ਫਰਕ ਦੇਖ ਲਿਆ ਸੀ। ਔਰ ਉਹਨਾਂ ਨੂੰ ਇਹ ਲੱਗਾ ਕਿ ਨਹੀਂ ਭਾਈ ਇਹ ਫਰੰਗੀ ਨੂੰ ਕੱਢਣਾ ਜ਼ਰੂਰ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਵਿਚਾਰਿਆਂ ਦਾ ਐਫਰਟ ਅਲਟੀਮੇਟਲੀ ਹਿੰਦੂ ਨੈਸ਼ਨਲਿਸਟ ਨੇ ਆਪਣੇ ਖਾਤੇ 'ਚ ਪਵਾਇਆ। ਸੋ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਾਈ, ਔਰ ਮੈਂ ਤਾਂ ਕਦੇ ਇਸ ਤੋਂ ਉਪਰਾਮ ਨਹੀਂ ਹੁੰਦਾ ਕਿ ਵੀ ਪੰਜਾਬ 'ਚ ਕੌਣ ਕੀ ਕਹਿੰਦਾ। ਉਹ ਤਾਂ ਇਹਨਾਂ ਸਾਰੀਆਂ 3 ਸਪੀਚਸ ਸਾਡੀਆਂ ਸਰੀ 'ਚ ਰਹੀਆਂ ਨੇ, ਫਰਾਈਡੇ ਦੀ ਮੇਨ ਦਸ਼ਮੇਸ਼ ਦਰਬਾਰ 'ਚ, ਤੇ 2 ਪ੍ਰੈਜੈਂਟੇਸ਼ਨਸ ਪੈਰੇਡ ਵਾਲੇ ਦਿਨ। ਔਰ ਉਹਦੇ 'ਚ ਮੈਂ ਅਕਸਰ ਇਹੀ ਸਰ ਕਪੂਰ ਸਿੰਘ ਹੋਰਾਂ ਦੇ ਅਲਫਾਜ਼ ਦੁਹਰਾਉਂਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਸਿਰਫ ਠੀਕ ਨੋਟ ਤੇ ਹੱਥ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾ ਦੇਣੀ। ਉਹ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਕਰੰਟ ਭਾਈ ਅੰਮ੍ਰਿਤਪਾਲ ਸਿੰਘ ਤੱਕ, ਭਾਵੇਂ ਹਰ ਪਰਸਨੈਲਿਟੀ ਨਾਲ ਹਰ ਇੱਕ ਦਾ ਕੰਪੈਰੀਜ਼ਨ ਨਹੀਂ ਹੈ। 20ਵੀਂ ਸਦੀ 'ਚ ਅਸੀਂ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦਾ ਦੇਖਿਆ। ਉਸ ਤੋਂ ਪਹਿਲਾਂ 1920 ਦੀ ਅਕਾਲੀ ਮੂਵਮੈਂਟ ਸਾਕਾ ਨਨਕਾਣਾ ਸਾਹਿਬ ਤੋਂ ਗੁਰੂ ਕੇ ਬਾਗ ਤੱਕ ਕਿਵੇਂ ਸਿਰਾਂ ਤੇ ਕਫਨ ਬਣ ਕੇ ਸ਼ਹੀਦੀਆਂ ਦੇ ਲਈ ਗੱਭਰੂ ਨਿਕਲੇ। ਔਰ ਹੁਣ ਦੇ ਦੌਰ 'ਚ ਵੀ ਅਸੀਂ ਦੇਖਦੇ ਹਾਂ ਕਿ ਭਾਈ ਉਹੀ ਸਪਿਰਿਟ ਕਾਇਮ ਹੈ। ਸੋ ਇਹ ਨਹੀਂ ਹੈ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਇੰਨੀ ਉਹ ਜ਼ਰਖੇਜ਼ ਹੈ ਸ਼ਹੀਦਾਂ ਦੀ ਧਰਤੀ ਕਿ ਉੱਥੋਂ ਅਣਖਾਂ ਦੇ ਵਾਰਸ ਹਮੇਸ਼ਾ ਹੀ ਨਿਕਲਣਗੇ। ਲੇਕਿਨ ਜੇ ਕੋਈ ਕਿਸੇ ਚੀਜ਼ ਦੀ ਕਮੀ ਹੈ, ਜੋ ਅਸੀਂ ਵੀ ਆਲਮੋਸਟ 4 ਦਹਾਕਿਆਂ ਤੋਂ ਜ਼ਿਆਦਾ ਦੇ ਐਕਟਿਵਿਜ਼ਮ ਬਾਅਦ ਦੇਖਿਆ, ਲੋਕਾਂ ਦਾ ਇੱਕ ਕ੍ਰੈਡੀਬਲ ਲੀਡਰਸ਼ਿਪ ਤੇ ਵਿਸ਼ਵਾਸ ਕਿ ਭਾਈ ਇਹ ਸਾਨੂੰ ਲਿਬਰੇਟ ਕਰਵਾ ਕੇ ਦੇ ਸਕਦੇ ਨੇ, ਜਿਹੜੀ ਅਨਬਲੈਮਿਸ਼ਡ ਹੋਏ। ਹੁਣ ਉਹਦੇ ਜਦੋਂ ਅਸੀਂ ਕਹਿੰਦੇ ਭੰਬਲ ਭੂਸੇ ਦਾ ਹਥਿਆਰ ਦੁਸ਼ਮਣ ਤਾਂ ਕਰਦਾ ਹੀ ਕਰਦਾ, ਆਪਣੇ ਜਿਹੜੇ ਨੇ ਜਿਹੜੇ ਆਪ ਚੱਲ ਕੇ ਥੱਕ ਗਏ ਜਾਂ ਬਹਿ ਗਏ ਜਾਂ ਪਤਾ ਨਹੀਂ ਕੀ ਹੈ, ਉਹੀ ਸਭ ਤੋਂ ਜ਼ਿਆਦਾ ਸ਼ੱਕ ਦੀਆਂ ਗੱਲਾਂ ਖੜੀਆਂ ਕਰ ਦਿੰਦੇ ਨੇ। ਅਸੀਂ ਦੀਪ ਸਿੱਧੂ ਦੇ ਹਵਾਲੇ ਨਾਲ ਵੀ ਇਸ ਪਾਠ ਨੂੰ ਦੇਖਿਆ। ਹਾਲਾਂ ਕੁਛ ਨੇ ਜਿਹੜੇ ਸਿੱਕੇ ਬੰਦ ਤੌਰ ਤੇ, ਇਹ ਨਹੀਂ ਹੈ ਵੀ ਇਹਨਾਂ 'ਚ ਕੋਈ ਗਲਤੀਆਂ ਨਹੀਂ ਹੋਣਗੀਆਂ, ਜੇ ਗਲਤੀਆਂ ਨਹੀਂ ਹੁੰਦੀਆਂ, ਪਰ ਸਾਡਾ ਇਹੀ ਕਹਿਣਾ ਹੁੰਦਾ ਹੈ ਕਿ ਭਾਈ ਆਪਣਿਆਂ ਨੂੰ ਅਸੀਂ ਅੰਦਰ ਵਾੜ ਕੇ ਆਪਣਿਆਂ ਵਾਂਗ ਸਮਝਾਈਏ। ਹਿੰਦੂਤਵਾ ਦੇ ਏਜੰਡੇ ਵਾਲੇ ਕਾਮਰੇਡ ਵੀ ਔਰ ਹਿੰਦੂਤਵੀ ਵੀ, ਆਰੀਆ ਸਮਾਜੀ ਵੀ, ਸਨਾਤਨੀ ਵੀ, ਦੇਵ ਸਮਾਜੀ ਵੀ, ਸਾਰੇ ਹੀ ਜਿਹੜੇ ਨੇ ਉਹ ਸਭ ਨਥੂਰਾਮ ਗੋਡਸੇ ਤੋਂ ਲੈ ਕੇ ਆ ਮੌਜੂਦਾ ਮੋਦੀ ਅਮਿਤ ਸ਼ਾਹ ਤੱਕ ਸਭ ਕਾਤਲਾਂ ਨੂੰ ਜਿਹੜਾ ਉਹ ਬੈਕ ਕਰਦੇ ਨੇ। ਅਸੀਂ ਜਦੋਂ ਆਪਣੇ ਨੇ ਜਿਹੜੇ ਸਾਫ਼ ਸੁਥਰੇ ਨੇ, ਜਿਨ੍ਹਾਂ ਨੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਜੀ ਹਿੰਦੂ ਮਾਰ ਦਿਓ ਜਾਂ ਕੋਈ ਨਫ਼ਰਤ ਦੀ ਗੱਲ ਕਿਸੇ ਪ੍ਰਤੀ, ਹਾਂ ਆਪਣੇ ਹੱਕਾਂ ਲਈ ਕਹਿਣਾ, ਤੇ ਇਹਦੇ ਬਾਵਜੂਦ ਸਾਨੂੰ ਨੁਕਸ ਆਪਣਿਆਂ ਜੀ ਨਜ਼ਰ ਆਉਂਦੇ ਨੇ। ਸੋ ਮੈਂ ਸਮਝਦਾ ਵੀ ਗੱਲ ਇਹ ਨਹੀਂ ਹੈ ਕਿ ਲੋਕਾਂ ਦਾ ਇੱਕ ਤਬਕਾ ਤਾਂ ਹੈ ਜਿਹੜਾ ਹਮੇਸ਼ਾ, ਉਹ ਮੁਗਲਾਂ ਦੇ ਵੇਲੇ ਵੀ ਸੀ, ਅੰਗਰੇਜ਼ਾਂ ਵੇਲੇ ਵੀ ਸੀ, ਇੱਕ ਨੇ ਜੁੱਤੀਆਂ ਚਟਣੀਆਂ ਨੇ, ਇੱਕ ਨੇ ਜੁੱਤੀਆਂ ਖਾਣੀਆਂ ਨੇ, ਖਾ ਕੇ ਵੀ ਕਹਿਣਾ ਹਜ਼ੂਰ ਸਾਡੇ ਮਾਈ ਬਾਪ। ਪਰ ਜਿਹੜੇ ਅਣਖ ਗੈਰਤ ਵਾਲੇ ਨੇ ਉਹ ਖਲੋਣਗੇ ਵੀ। ਔਰ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਇਹ ਆਵਾਜ਼ ਬੁਲੰਦ ਜਿਹੜੀ ਹੈ ਉਹ ਗੂੰਜੇਗੀ। ਅਲਟੀਮੇਟਲੀ ਗੁਲਾਮੀ ਦੇ ਸੰਗਲ ਵੀ ਕੱਟੇ ਜਾਣਗੇ ਔਰ ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।